ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨੀਲਮ ਕੌਰ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਇਸ ਨਗਰ ਕੀਰਤਨ ਵਿੱਚ ਇਸ ਸਿੱਖ ਡੇ ਪਰੇਡ ਵਿੱਚ ਨਿੱਘਾ ਸਵਾਗਤ ਕਰਦੀ ਹਾਂ, ਜਿਹੜਾ ਕਿ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਊਯਾਰਕ ਦੀ ਜਿਹੜੀ ਧਰਤੀ 'ਤੇ ਮੈਨਹਾਟਨ ਵਿੱਚ ਜਿਹੜਾ ਬੜੀ ਹੀ ਧੂਮਧਾਮ ਨਾਲ ਬੜੇ ਹੀ ਸ਼ਰਧਾਪੂਰਵਕ ਤਰੀਕੇ ਨਾਲ ਇਹ ਜਿਹੜੀ ਸਿੱਖ ਡੇ ਪਰੇਡ ਹੈ ਇਹ ਸਿੱਖ ਕਲਚਰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀ ਸਿੱਖ ਸੰਗਤ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾਪੂਰਵਕ ਤਰੀਕੇ ਨਾਲ ਜਿਹੜੀ ਹੈ ਇਹ ਕੱਢੀ ਜਾ ਰਹੀ ਹੈ। ਸੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਥੋੜ੍ਹੀ ਹੀ ਪਲਾਂ ਵਿੱਚ ਇਸ ਸਿੱਖ ਡੇ ਪਰੇਡ ਦਾ ਆਗਾਜ਼ ਹੋਣ ਜਾ ਰਿਹਾ ਹੈ। ਸੋ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਔਰ ਬੜੀ ਹੀ ਸ਼ਰਧਾ ਨਾਲ ਜਿਹੜੀਆਂ ਇਸ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਸ ਨੂੰ ਤਿਆਰ ਕਰ ਰਹੀਆਂ ਨੇ। ਔਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਖਾਲਸਾ ਦੇ ਜਿਹੜੇ ਝੰਡੇ ਨੇ ਉਹ ਵੀ ਲਹਿਰਾਏ ਜਾਣਗੇ ਔਰ ਖਾਲਸਾ ਦੀ ਵੀ ਗੱਲ ਹੋਏਗੀ ਔਰ ਸਿੱਖ ਸੰਗਤਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਔਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਆਪਾਂ ਉਹਨਾਂ ਦੇ ਵਿਚਾਰ ਵੀ ਸੁਣਾਂਗੇ, ਧਾਰਮਿਕ ਗੱਲ ਵੀ ਹੋਏਗੀ, ਰਾਜਸੀ ਗੱਲ ਵੀ ਹੋਏਗੀ। ਸੋ ਮੈਂ ਇਸ ਸਿੱਖ ਡੇ ਪਰੇਡ ਦੀਆਂ ਔਰ ਖਾਲਸਾ ਸਾਜਨਾ ਦਿਵਸ ਦੀਆਂ ਸਭ ਸਿੱਖ ਸੰਗਤਾਂ ਨੂੰ ਬਹੁਤ ਵਧਾਈ ਪੇਸ਼ ਕਰਦੀ ਹਾਂ। ਔਰ ਮੈਂ ਨੀਲਮ ਕੌਰ ਟੀਵੀ 84 ਦੇ ਨਾਲ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਬਹੁਤ ਹੀ ਵਧੀਆ ਜਿਹੜੀਆਂ ਝਲਕੀਆਂ ਨੇ ਉਹ ਤੁਹਾਨੂੰ ਇਸ ਸਿੱਖ ਡੇ ਪਰੇਡ ਦੀਆਂ ਟੀਵੀ 84 ਦੇ ਮਾਧਿਅਮ ਰਾਹੀਂ ਜਿਹੜੀਆਂ ਦਿਖਾਈਆਂ ਜਾਣਗੀਆਂ ਔਰ ਠਾਠਾ ਮਾਰਦਾ ਇਕੱਠ ਜਿਹੜਾ ਹੈ ਤੁਸੀਂ ਦੇਖੋਗੇ। ਸੋ ਮੈਂ ਨੀਲਮ ਕੌਰ ਟੀਵੀ 84 ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ ਸਾਨਾ ਕੰਗ ਸਾਹਿਬ ਜਿਹੜੇ ਮੌਜੂਦ ਨੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਜਿਹੜੇ ਸਾਬਕਾ ਪ੍ਰਧਾਨ ਨੇ। ਜਿਹੜੀ ਅੱਜ ਦੀ ਪਰੇਡ ਆ ਉਹਦੇ ਕੋਆਰਡੀਨੇਟਰ ਆ, ਕਿਉਂਕਿ ਸਿਟੀ ਦੇ ਵਿੱਚ ਜੋ ਪ੍ਰੋਗਰਾਮ ਸਾਡੇ ਨਾਲ ਲਿਖੇ ਗਏ ਆ ਬਹਿ ਕੇ ਮੀਟਿੰਗ ਦੇ ਵਿੱਚ ਉਹਦੇ ਹਿਸਾਬ ਦੇ ਨਾਲ 12 ਵਜੇ ਜਿਹੜੀ ਇਹ ਸਟਰੀਟ ਉਹਨਾਂ ਨੇ ਸ਼ਟ ਡਾਊਨ ਕਰਨੀ ਆ। ਉਸ ਤੋਂ ਮਗਰੋਂ ਇਹ ਫਲੋਟ ਜਿਹੜਾ ਵਾ ਗੁਰੂ ਮਹਾਰਾਜ ਦਾ ਫਲੋਟ ਇੱਥੇ ਆਉਣਾ। ਅੱਧੇ ਘੰਟੇ ਵਾਸਤੇ ਸੰਗਤਾਂ ਨੇ ਨਕਮਸਤਕ ਹੋਣਾ। ਉਸ ਤੋਂ ਬਾਅਦ ਅਰਦਾਸ ਹੋਣ ਤੋਂ ਉਪਰੰਤ ਚੱਲਣਾ। ਚੇਚੇ ਤੌਰ 'ਤੇ ਅਸੀਂ ਅੱਜ ਡਾਕਟਰ ਸਾਹਿਬ ਨੂੰ ਮਿਸ ਕਰ ਰਹੇ ਹਾਂ ਕਿਉਂਕਿ ਸਾਨੂੰ ਪਤਾ ਵੀ ਉਹ ਇੱਥੇ ਨਹੀਂ ਹੈਗੇ, ਪਰ ਅਸੀਂ ਇਹ ਪਹਿਲੀ ਪਰੇਡ ਆ ਜਿਹੜੀ ਉਹਨਾਂ ਨੇ ਮਿਸ ਕੀਤੀ ਆ, ਪਰ ਅਸੀਂ ਫਿਰ ਵੀ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ। ਪਰ ਇਹ ਜਿਹੜੀ ਖਾਲਸੇ ਪੰਥ ਦੀ ਸਟੇਜਾਂ ਲੱਗਣੀਆਂ, ਵੱਖ ਮੇਅਰ ਨੇ ਆਉਣਾ, ਜਿੰਨੇ ਵੀ ਇਲੈਕਟਡ ਅਫੀਸ਼ੀਅਲ ਆਉਣੇ ਆ, ਅੱਜ ਇਹਨੂੰ ਸਾਰੇ ਜਣੇ ਰਲ ਕੇ ਮੀਡੀਆ ਵਾਲੇ ਦਾ ਸਪੈਸ਼ਲ ਯੋਗ ਆ ਸਾਰੇ ਮੀਡੀਆ ਦਾ, ਤੇ ਬਹੁਤ ਧੰਨਵਾਦ ਕਿਉਂਕਿ ਅਸੀਂ ਇਹਨੂੰ ਵੱਧ ਤੋਂ ਵੱਧ ਤਰੀਕੇ ਦੇ ਨਾਲ ਸਜਾਈਏ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਸੋ ਵਿਊਅਰਸ ਇਸ ਸਿੱਖ ਡੇ ਪਰੇਡ ਦੀ ਰੌਣਕ ਨੂੰ ਵਧਾਉਣ ਲਈ ਸਿੱਖ ਸੰਗਤਾਂ ਦੂਰ ਦਰੇਡੇ ਤੋਂ ਪਹੁੰਚੀਆਂ ਨੇ। ਮੈਸਾਚਿਊਸੇਟਸ ਤੋਂ ਗੁਰਿੰਦਰ ਸਿੰਘ ਧਾਲੀਵਾਲ ਜਿਹੜੇ ਨੇ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਵੀ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਵਿਊਅਰ ਸਾਡੇ ਟੀਵੀ 84 ਨੂੰ ਇਸ ਵੇਲੇ ਸੁਣ ਰਹੇ ਆ ਜਾਂ ਦੇਖ ਰਹੇ ਆ, ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਵਧਾਈਆਂ। ਤੇ ਸਾਡਾ ਇੱਕੋ ਇੱਕ ਚੈਨਲ ਜਿਹੜਾ ਨਿਊਯਾਰਕ ਦੀ ਧਰਤੀ ਤੋਂ ਜਿਹਨੂੰ ਪੰਥਕ ਚੈਨਲ ਵੀ ਐਲਾਨਿਆ ਗਿਆ ਸੀ ਆਪਾਂ ਡੀਸੀ ਦੀ ਪਰੇਡ ਦੇ ਵਿੱਚ। ਸੋ ਹਮੇਸ਼ਾ ਇਹ ਪੰਥ ਦੀ ਗੱਲ ਕਰਦੇ ਆ, ਗ੍ਰੰਥ ਦੀ ਗੱਲ ਕਰਦੇ ਆ, ਚੜ੍ਹਦੀ ਕਲਾ ਆਪਣੇ ਖਾਲਿਸਤਾਨ ਦੀ ਗੱਲ ਕਰਦੇ ਆ। ਦੇਖੋ ਇਹ ਪਰੇਡ ਜਦੋਂ ਸਟਾਰਟ ਕੀਤੀ ਗਈ ਸੀ 84 ਤੋਂ ਬਾਅਦ, ਜਦੋਂ ਆਪਣਾ ਉਹਨਾਂ ਭਾਰਤੀ ਸਰਕਾਰ ਨੇ ਅਟੈਕ ਕੀਤਾ ਸੀ ਸਾਡੇ 'ਤੇ, ਉਦੋਂ ਤੋਂ ਇਹ ਪਰੇਡ ਦੇ 2-4 ਸਾਲ ਕੰਟਰੀਬਿਊਸ਼ਨ ਵੀ ਚੱਲਦੀ ਰਹੀ ਆ। ਪਰ ਹੁਣ ਜਿਹੜੀ ਹੈ ਟੋਟਲੀ ਖਾਲਸਾ ਸਾਜਨਾ ਦਿਵਸ ਜਿਹੜੀ ਖਾਲਿਸਤਾਨ ਨੂੰ ਪਰੇਡ ਸਮਰਪਿਤ ਹੈਗੀ ਆ ਤੇ ਦੂਰੋਂ ਦਰਾਡੋਂ ਚੱਲ ਕੇ ਸੰਗਤਾਂ ਆਉਂਦੀਆਂ ਆ ਇਸ ਪਰੇਡ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ। ਤੇ ਖਾਲਿਸਤਾਨ ਦੀ ਜਿਹੜੀ ਮੁਹਿੰਮ ਚੱਲ ਰਹੀ ਆ, ਜਿਹੜਾ 17 ਅਗਸਤ ਨੂੰ ਰੈਫਰੈਂਡਮ ਦੀਆਂ ਵੋਟਾਂ ਡੀਸੀ ਦੇ ਵਿੱਚ ਪੈ ਰਹੀਆਂ, ਉਹ ਵੀ ਸਿੰਘ ਇੱਥੇ ਪੂਰੀ ਸੇਵਾ 'ਚ ਰੁੱਝੇ ਹੋਏ ਨੇ। ਤੇ ਸੰਗਤਾਂ ਨੂੰ ਅਪੀਲ ਆ, ਡਾਕਟਰ ਸਾਹਿਬ ਮੈਨੂੰ ਦਿਸ ਨਹੀਂ ਰਹੇ ਕਿਤੇ, ਜੇ ਡਾਕਟਰ ਸਾਹਿਬ ਹੁੰਦੇ ਤੇ ਫਿਰ ਕੋਈ ਆਸਟ੍ਰੇਲੀਆ ਗਏ ਹੋਏ ਆ ਤੇ ਉਹ ਅੱਜ ਮਤਲਬ ਕਾਫੀ ਮਿਸ ਕਰ ਰਹੇ ਆ, ਉਹਨਾਂ ਨੂੰ ਪੂਰਾ ਮਿਸ ਕਰ ਰਹੇ ਆ ਡਾਕਟਰ ਸਾਹਿਬ ਨੂੰ। ਕਿ ਜਦੋਂ ਡਾਕਟਰ ਸਾਹਿਬ ਹੁੰਦੇ ਕੋਈ ਰੌਣਕ ਵੱਖਰੀ ਬਣ ਜਾਂਦੀ ਆ। ਡਾਕਟਰ ਸਾਹਿਬ ਜਿੱਥੇ ਵੀ ਤੁਸੀਂ ਹੈਗੇ ਸੁਣ ਰਹੇ ਆ, ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੱਖ ਵਧਾਈਆਂ ਖਾਲਸਾ ਸਾਜਨਾ ਦਿਵਸ ਦੀਆਂ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਨੂੰ ਹੋ ਜਾ ਜੀ, ਹੋ ਜਾ ਪਿੱਛੇ ਨੂੰ ਥੋੜਾ ਜਿਹਾ ਪਿੱਛੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਹੀਂ ਜੀ ਪਿੱਛੇ ਜਾਣਾ ਹੀ ਜਾ ਰਹੀ ਸੋ ਵਿਊਅਰਸ ਮੇਰੇ ਨਾਲ ਗੁਰਭੇਜ ਸਿੰਘ ਵੜੈਚ ਜੀ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਨੂੰ ਬਹੁਤ ਵਧਾਈਆਂ ਖਾਲਸਾ ਸਾਜਨਾ ਦਿਵਸ ਦੀਆਂ। ਸੋ ਕੀ ਵਿਚਾਰ ਦੇਣਾ ਚਾਹੁੰਦੇ ਹੋ? ਅੱਜ ਅਸੀਂ ਨਿਊਯਾਰਕ ਸਿਟੀ ਜੋ ਦੁਨੀਆ ਦੀ ਕੈਪੀਟਲ ਆਫ ਦਾ ਸਿਟੀ ਹੈ, ਉੱਥੇ ਇਕੱਠੇ ਹੋਏ ਆ। ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਜੋ ਸਟੇਟ ਦੀ ਜਿਹੜੀ ਸਭ ਤੋਂ ਪੁਰਾਣੀ ਔਰ ਇਤਿਹਾਸਿਕ ਤੌਰ 'ਤੇ ਜਾਣੀ ਜਾਂਦੀ ਹੈ, ਔਰ ਮਦਰ ਸੁਸਾਇਟੀ ਵੀ ਕਹਿੰਦੇ ਨੇ ਗੁਰਦੁਆਰਾ ਸਾਹਿਬ ਨੂੰ।
ਉਹਨਾਂ ਦੇ ਮੈਨੇਜਮੈਂਟ ਹੇਠ ਹਰ ਸਾਲ ਦੀ ਤਰ੍ਹਾਂ 37ਵੀਂ ਸਿੱਖ ਡੇ ਪਰੇਡ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਜਾਈ ਜਾ ਰਹੀ ਹੈ। ਔਰ ਮੈਂ ਸਮਝਦਾ ਵੀ ਇਹ ਇੱਕ 1699 ਵਾਲੀ ਜਿਹੜੀ ਵਿਸਾਖੀ ਸੀ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘ ਦੀ ਸਾਜਨਾ ਕੀਤੀ, ਉਹ ਉਹਨੂੰ ਯਾਦ ਦਿਵਾਉਂਦੀ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ 50,000 ਦੀ ਗਿਣਤੀ ਦੇ ਵਿੱਚ ਤਕਰੀਬਨ ਜਿਹੜੇ ਹੈਗੇ ਨੇ ਇਹ ਸਾਡੇ ਸਿੱਖ ਸੰਗਤਾਂ ਇੱਥੇ ਇਕੱਠੀਆਂ ਹੁੰਦੀਆਂ ਨੇ। ਔਰ ਇਹ ਜਿਹੜਾ ਸ਼ਹਿਰ ਹੈ, ਇੱਥੇ ਸਾਰੀ ਦੁਨੀਆ ਦੀ ਜਿਹੜੀ ਹੈਗੀ ਹੈ ਸਭਿਅਤਾ ਹੈ ਇੱਥੇ ਇਕੱਠੀ ਹੁੰਦੀ ਹੈ। ਔਰ ਸਾਡਾ ਇੱਥੇ ਇੱਕ ਆਪਣੀ ਰੈਕਗਨੀਸ਼ਨ, ਆਪਣਾ ਜਿਹੜਾ ਹੋਣ ਦਾ ਪ੍ਰਗਟਾਵਾ ਕਰਨ ਵਾਸਤੇ ਵੀ ਅਸੀਂ ਇੱਥੇ ਇਕੱਠੇ ਹੁੰਦੇ ਹਾਂ। ਭਾਵੇਂ ਕਿ ਸਾਰੀ ਦੁਨੀਆ ਦੇ ਵਿੱਚ ਵਿਸਾਖੀ ਦੇ ਤਹਿਤ ਜਿਹੜਾ ਹੈਗਾ ਹੈ ਪਰੇਡਾਂ ਔਰ ਨਗਰ ਕੀਰਤਨ ਨਿਕਲਦੇ ਨੇ, ਪਰ ਇਸ ਪਰੇਡ ਦੀ ਇੱਕ ਖਾਸ ਵਿਲੱਖਣਤਾ ਹੈ। ਸੋ ਮੈਂ ਸਾਰੀ ਦੁਨੀਆ ਦੇ ਵਿੱਚ ਜਿੱਥੇ ਗੁਰੂ ਨਾਨਕ ਨਾਮ ਲੇਵਾ ਜਿਹੜੀ ਹੈ ਸਿੱਖ ਸੰਗਤਾਂ ਰਹਿੰਦੀਆਂ ਨੇ, ਉਹਨਾਂ ਨੂੰ ਸਭ ਨੂੰ ਇਸ ਦਿਵਸ ਦੇ ਉੱਤੇ ਜਿਹੜਾ ਮੈਂ ਵਧਾਈ ਦੇਣਾ ਚਾਹੁੰਦਾ ਹਾਂ। ਔਰ ਮਹਾਰਾਜ ਸਭ ਤੇ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਤੁਹਾਡਾ। ਵੀਅਰਸ ਬਲਜਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਵੀ ਗੱਲਬਾਤ ਕਰਨੇ ਆ, ਇਹਨਾਂ ਦੇ ਵਿਚਾਰ ਸੁਣਦੇ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਵਿੱਚ 37ਵੀਂ ਸਿੱਖ ਡੇ ਪਰੇਡ ਜੋ ਸਜਾਈ ਜਾ ਰਹੀ ਹੈ। ਇਹ ਸਿੱਖ ਡੇ ਪਰੇਡ ਜੂਨ 1984 ਜਿਹੜਾ ਭਾਰਤੀ ਹਕੂਮਤ ਨੇ ਹਮਲਾ ਕੀਤਾ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਿੰਤੀ ਹੋਰ ਗੁਰਧਾਮਾਂ 'ਤੇ, ਉਸ ਦਿਨ ਤੋਂ ਬਾਅਦ ਕਦੇ ਵੀ ਸਿੱਖ ਇੰਡੀਆ ਡੇ ਪਰੇਡ ਦੇ ਨਾਲ ਨਹੀਂ ਤੁਰਿਆ। ਸਾਡੀ ਵੱਖਰੀ ਹੋਂਦ ਆ, ਸਾਡੀ ਵੱਖਰੀ ਪਰੇਡ ਆ। ਬਹੁਤ ਚੜ੍ਹਦੀ ਕਲਾ ਦੇ ਵਿੱਚ ਸੰਗਤ ਆ ਰਹੀ ਹੈ। ਹਰੇਕ ਜਗ੍ਹਾ 'ਤੇ ਤੁਹਾਨੂੰ ਖਾਲਿਸਤਾਨ ਦੇ ਝੰਡੇ ਦਿਸਣਗੇ। ਇੱਥੇ ਰੈਫਰੈਂਡਮ ਦੀ ਗੱਲ ਬੜੇ ਵੱਡੇ ਪੱਧਰ 'ਤੇ ਹੋ ਰਹੀ ਹੈ, ਕਿਉਂਕਿ 17 ਅਗਸਤ ਨੂੰ ਵਾਸ਼ਿੰਗਟਨ DC ਦੇ ਵਿੱਚ ਰੈਫਰੈਂਡਮ ਹੋਣਾ। ਕੌਮ ਦੀ ਆਜ਼ਾਦੀ ਦੀ ਗੱਲਬਾਤ ਹੋਊਗੀ, ਖਾਲਿਸਤਾਨ ਦੀ ਗੱਲਬਾਤ, ਸ਼ਹੀਦਾਂ ਦੀ ਗੱਲਬਾਤ ਹੋਊਗੀ। ਬਾਕੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਪਰੇਡ ਬੰਦੀ ਸਿੰਘ, ਜੋ ਸਾਡੇ ਸਿੰਘ ਸੂਰਮੇ ਬਹੁਤ ਲੰਬੇ ਸਮੇਂ ਤੋਂ ਹਿੰਦੁਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਨੂੰ ਸਮਰਪਿਤ ਆ। ਅਤੇ ਗੁਰੂ ਸਾਹਿਬ ਕਿਰਪਾ ਕਰਨ, ਕੌਮ ਨੂੰ ਕੌਮ ਦਾ ਘਰ ਬਖਸ਼ਣ। ਬੜੀ ਚੜ੍ਹਦੀ ਕਲਾ ਵਿੱਚ ਸਾਰਾ ਪੰਥ ਇਕੱਠਾ ਹੋ ਰਿਹਾ। ਪਰੇਡਾਂ ਸਜਾਈਆਂ ਜਾ ਰਹੀਆਂ। ਚੜ੍ਹਦੀ ਕਲਾ ਵਾਲੇ ਪ੍ਰੋਗਰਾਮ ਹੋਰ ਵੀ ਆਉਣ ਵਾਲੇ ਸਮੇਂ 'ਚ ਹੋਣਗੇ। TV 84 ਦਾ ਬਹੁਤ ਬਹੁਤ ਧੰਨਵਾਦ। ਇਹ ਹਮੇਸ਼ਾ ਕੌਮ ਦੀ ਆਜ਼ਾਦੀ ਦੀ ਗੱਲਬਾਤ ਕਰਨ ਵਾਲਿਆਂ ਨੂੰ ਕਵਰ ਕਰਦੇ ਨੇ। ਖੁਦ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਡਾਕਟਰ ਅਮਰਜੀਤ ਸਿੰਘ ਹੁਣੀ, ਜਿਨ੍ਹਾਂ ਨੇ ਪੰਥ ਲਈ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ ਹੈ, ਇਹ ਉਹਨਾਂ ਦੀ ਬਦੌਲਤ TV 84 ਬੜਾ ਚੜ੍ਹਦੀ ਕਲਾ ਦੇ ਨਾਲ ਜਾ ਰਿਹਾ ਹੈ। ਪੰਥ ਦੀ ਦੁਨੀਆ ਦੇ ਕੋਨੇ-ਕੋਨੇ ਵਿੱਚ ਆਵਾਜ਼ ਉਠਾਈ ਜਾ ਰਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਡਾਕਟਰ ਸਾਹਿਬ ਨੂੰ ਵੀ, TV 84 ਨੂੰ ਵੀ, ਸਮੁੱਚੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, 6 ਫॉर ਜਸਟਿਸ ਦੇ ਜਿਹੜੇ ਨੁਮਾਇੰਦੇ ਨੇ ਅਵਤਾਰ ਸਿੰਘ ਪੰਨੂ ਜੀ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਵੀ ਗੱਲਬਾਤ ਕਰਨ ਜਾਣੇ। ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਆਪਣੇ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ। ਆਪਣੇ ਜੋ ਸਿੱਖਾਂ ਨੂੰ ਬਹੁਤ ਹੀ ਵਧੀਆ ਜਿਹੜੇ ਉਹਨਾਂ ਦੇ ਹੱਕ ਜਿਹੜੇ ਨੇ ਕੁਚਲੇ ਹੋਏ ਨੇ, ਜਿਹੜੇ ਸਾਨੂੰ ਸਰਕਾਰ ਜਿਹੜੀ ਹੈ ਹਿੰਦੁਸਤਾਨ ਦੀ ਸਰਕਾਰ ਦੇ ਨਹੀਂ ਰਹੀ, ਸੋ ਉਹਨਾਂ ਦੇ ਹੱਕ ਦਿਵਾਉਣ ਲਈ ਬੜੇ ਵੱਡੀ ਪੱਧਰ ਤੇ ਕੰਮ ਕਰ ਰਹੇ ਨੇ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ TV 84 ਦਾ ਮਨ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜੇ ਹੱਕ ਸੱਚ ਦੀ ਆਵਾਜ਼ ਹਰ ਘਰ ਤੱਕ ਪਹੁੰਚਾ ਰਹੇ ਨੇ। ਆਸ ਰੱਖਦੇ ਹਾਂ ਕਿ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਤੁਸੀਂ ਕਰੋ। ਤੁਹਾਡਾ ਸਾਰਾ ਹੀ ਸਟਾਫ ਜਿਹੜਾ ਵਾ ਉਹ ਵਧਾਈ ਦਾ ਪਾਤਰ ਆ, ਕਿਉਂਕਿ ਤੁਸੀਂ ਸਿੱਖ ਡੇ ਪਰੇਡ ਜਿਹੜੀ 37ਵੀਂ ਸਿੱਖ ਡੇ ਪਰੇਡ ਆ, ਹਾਂਜੀ, ਅੱਜ ਮੈਨਹੈਟਨ ਦੇ ਵਿੱਚ, ਜਿਹਨੂੰ ਦੁਨੀਆ ਦੀ ਰਾਜਧਾਨੀ ਕਹਿੰਦੇ, ਨਿਊਯਾਰਕ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ, 5 ਪਿਆਰਿਆਂ ਦੀ ਰਹਿਨਮਾਈ ਹੇਠ ਤੇ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ ਇਹ ਜਿਹੜੀ ਪਰੇਡ ਆ ਉਹ ਨਿਕਲ ਰਹੀ ਆ। ਪਹਿਲੇ ਦਿਨ ਤੋਂ, ਜਿਸ ਦਿਨ ਦੀ ਪਰੇਡ ਚੱਲੀ ਆ, ਉਸ ਦਿਨ ਤੋਂ ਆਪਾਂ ਇਸ ਦੇ ਵਿੱਚ ਇਨਵਾਲਵਮੈਂਟ ਹੈ ਸਾਡੀ। ਪਹਿਲੀ ਪਰੇਡ ਤੋਂ ਲੈ ਕੇ ਅੱਜ 37 ਸਾਲ ਹੋ ਗਏ ਨੇ ਲਗਾਤਾਰ ਪਰੇਡ ਨਿਕਲ ਰਹੀ ਆ। ਵਿੱਚੋਂ 2 ਸਾਲ ਮਿਸ ਹੋ ਗਏ ਜਦੋਂ ਕਰੋਨਾ ਸੀਗਾ, ਤੇ ਉਸ ਤੋਂ ਬਾਅਦ ਅੱਜ ਤੁਸੀਂ ਦੇਖ ਰਹੇ ਜੇ ਭਾਈ ਨਿਊਯਾਰਕ ਦੇ ਵਿੱਚ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਥੱਲੇ ਰੈਲੀ ਨਿਕਲ ਰਹੀ ਆ। ਦੂਸਰੇ ਪੜਾਅ ਦੀਆਂ ਵੋਟਾਂ ਜਿਹੜੀਆਂ ਉਹ ਵਾਸ਼ਿੰਗਟਨ DC ਦੇ ਵਿੱਚ 17 ਅਗਸਤ ਨੂੰ ਪੈਣ ਜਾ ਰਹੀਆਂ ਨੇ, ਜਿਹੜਾ ਅਸੀਂ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਨਾਲ ਤੇ ਉਹਦੇ ਵਾਸਤੇ ਦੱਸ ਰਹੇ ਹਾਂ ਸਾਰਿਆਂ ਨੂੰ ਕਿ ਇਹ 8ਵੇਂ ਕੰਟਰੀ ਦੇ ਵਿੱਚ ਵੋਟਾਂ ਨੇ। ਵੈਸਟ ਕੋਸਟ ਦੇ ਵਿੱਚੋਂ ਵੋਟਾਂ ਪਵਾ ਕੇ ਆਏ ਆ ਤੇ ਈਸਟ ਕੋਸਟ ਦੇ ਵਿੱਚ ਹੁਣ ਪਹਿਲੀ ਵਾਰੀ ਪਹਿਲਾ ਪੜਾਅ ਜਿਹੜਾ ਉਹ ਵਾਸ਼ਿੰਗਟਨ DC ਦੇ ਵਿੱਚ ਆ। ਕਈਆਂ ਭਰਾਵਾਂ ਦੇ ਕੁਐਸਚਨ ਹੈ, ਤੁਸੀਂ ਵਾਸ਼ਿੰਗਟਨ DC 'ਚ ਕਿਉਂ ਵੋਟਾਂ ਰੱਖਿਆ, ਨਿਊਯਾਰਕ ਕਿਉਂ ਨਹੀਂ ਰੱਖਿਆ? ਪਰ ਸਾਰੀ ਦੁਨੀਆ, ਜਿਹੜਾ ਦੁਨੀਆ ਦਾ ਵਰਲਡ ਹੈ, ਜਿੰਨੇ ਕੰਟਰੀ ਨੇ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਨੇ, ਉਹ ਸਾਰੇ ਵਾਸ਼ਿੰਗਟਨ ਵੱਲ ਵੇਖਦੇ ਨੇ। ਇਸ ਕਰਕੇ ਸਿੱਖ ਕੌਮ ਨੂੰ ਮਾਣ ਪ੍ਰਾਪਤ ਆ। ਬਸ ਅਸੀਂ ਵਾਸ਼ਿੰਗਟਨ ਦੇ ਵੱਲ ਮੂੰਹ ਕੀਤਾ ਤੇ ਸਿੱਖਾਂ ਨੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਵਾਸਤੇ 17 ਅਗਸਤ ਨੂੰ ਵਾਸ਼ਿੰਗਟਨ DC ਜਿਹੜੀ ਆ ਕੈਪੀਟਲ ਹਿੱਲ ਦੇ ਸਾਹਮਣੇ ਜਾਂ ਵਾਈਟ ਹਾਊਸ ਦੇ ਸਾਹਮਣੇ ਜਿਹੜੀਆਂ ਉਹ ਵੋਟਾਂ ਪੈਣੀਆਂ
ਗੋਲੀਆਂ ਪੈਂਟਾਗਨ ਦੇ ਸਾਹਮਣੇ ਵੀ ਹੋ ਸਕਦਾ ਪੈਣ, ਹਾਂਜੀ। ਕਿਉਂਕਿ ਉਹਦੇ ਵਾਲੀ ਹਰ ਇੱਕ ਦਾ ਖਿਆਲ ਹੈ, ਕਿਉਂਕਿ ਟੈਂਕ ਤੇ ਸਾਨੂੰ ਇੱਥੋਂ ਹੀ ਮਿਲਣੇ ਆ, ਬਿਲਕੁਲ। ਹੋਰ ਤੇ ਕਿਤੋਂ ਮਿਲਣੇ ਨਹੀਂ, ਜਹਾਜ਼ ਵੀ ਮਿਲਣਗੇ। ਤੇ ਆਪਾਂ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਗੱਲਬਾਤ ਕਰ ਰਹੇ ਜੀ। ਤੁਹਾਡਾ ਧੰਨਵਾਦ ਤੁਹਾਡੀ ਟੀਮ ਦਾ ਕਿ ਇਸ ਵੇਲੇ ਖਾਲਿਸਤਾਨ ਦੇ ਝੰਡੇ ਦੀ ਛਾਂ ਥੱਲੇ ਰੈਲੀ ਜਿਹੜੀ ਆ, ਉਹ ਪਰੇਡ ਜਿਹੜੀ ਆ ਉਹ ਨਿਕਲ ਰਹੀ ਹੈ। ਧੰਨਵਾਦ ਜੀ। ਫਿਰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਨਾਲ ਵਿਊਅਰਸ ਮੌਜੂਦ ਨੇ ਨੌਜਵਾਨ, ਤੇ ਉਹ ਜਿਸ ਤਰ੍ਹਾਂ ਕਿ ਸਾਡੀ ਜਿਹੜੀ ਪੰਜਾਬੀ ਭਾਸ਼ਾ ਉਹ ਸਾਡੀ ਮਾਂ ਬੋਲੀ ਹੈ, ਸੋ ਉਹਨਾਂ ਨੇ ਸ਼ਾਲ ਵੀ ਲਿਆ ਹੋਇਆ ਹੈ, ਪ੍ਰਮੋਟ ਕਰ ਰਹੇ ਨੇ ਆਪਣੀ ਪੰਜਾਬੀ ਭਾਸ਼ਾ ਨੂੰ ਵੀ। ਸੋ ਇਹਨਾਂ ਦੇ ਵਿਚਾਰ ਸੁਣਦੇ ਆ, ਕਿੱਦਾਂ ਫੀਲ ਕਰ ਰਹੇ ਹੋ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਕਿ ਸਾਰੀ ਸੰਗਤ ਜਿਹੜੀ ਇੱਥੇ ਆਈ ਆ ਤੇ ਹੋਰ ਵੀ ਜਿਹੜੀ ਦੇਖਣ ਦੇ ਲਾਈਵ ਉਹਨਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਬਹੁਤ ਬਹੁਤ ਵਧਾਈਆਂ ਹੋਣ। ਤੇ ਅਸੀਂ ਸ਼ਾਲ ਇਸ ਕਰਕੇ ਲੈ ਕੇ ਆਏ ਕਿ ਜਿਹੜੇ ਇੱਥੇ ਬਾਕੀ ਵਰਲਡ ਦੇ ਹੋਰ ਆਉਂਦੇ ਲੋਕ, ਇੱਥੇ ਬਹੁਤ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਆ ਨਾ, ਤੇ ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਕੌਮ ਕੀ ਆ, ਅਸੀਂ ਲਾਈਕ ਰੈਪਰੈਜ਼ੈਂਟ ਕਰ ਰਹੇ ਆ ਹਾਂਜੀ ਆਪਣੇ ਆਪ ਨੂੰ। ਤੇ ਜਿੱਦਾਂ ਹੁਣ ਨਗਰ ਕੀਰਤਨ ਹੋ ਰਿਹਾ ਆ, ਤੇ ਇਹਨਾਂ ਨੂੰ ਵਰਲਡ ਨੂੰ ਪਤਾ ਲੱਗਦਾ ਕਿ ਸਿੱਖ ਕੌਮ ਹੈਗੀ ਆ। ਜਿੱਦਾਂ ਹੁਣ ਕ੍ਰਿਸ਼ਨਾ ਦਾ ਬਹੁਤ ਜ਼ਿਆਦਾ ਪ੍ਰਚਾਰ ਹੁੰਦਾ ਵਾ, ਤੇ ਇਦਾਂ ਹੀ ਆਪਣਾ ਜਿੱਦਾਂ ਸਿੱਖ ਕੌਮ ਟਰਾਈ ਕਰਦੀ ਹੈ ਵੱਧ ਤੋਂ ਵੱਧ ਕਰੇ, ਤੇ ਇਦਾਂ ਹੀ ਮਿਲ ਜੋੜ ਕੇ ਬਸ ਜਿਹੜਾ ਵਾ ਸਿੱਖ ਧਰਮ ਦਾ ਪ੍ਰਚਾਰ ਹੋਣਾ ਚਾਹੀਦਾ ਬਹੁਤ ਜ਼ਿਆਦਾ। ਬਿਲਕੁਲ। ਹਾਂਜੀ 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 ਬਿਲਕੁਲ। ਅਸੀਂ ਇੱਥੇ ਸਿੱਖ ਪੰਥ ਨਾਲ ਖੜ੍ਹੇ ਹਾਂ, ਤੇ ਸਾਡੇ ਨਾਲ ਇਹਨਾਂ 84 ਦੇ ਵੇਲੇ ਬਹੁਤ ਮਾੜਾ ਕੀਤਾ ਸਿੱਖਾਂ ਨਾਲ, ਤੇ ਸਾਨੂੰ ਦੱਸਦੇ ਰਹੇ ਸਾਡੇ ਦਾਦਾ ਜੀ ਹੁਣੀ, ਤੇ ਸਾਡੇ ਪਿੰਡ ਦੇ ਵੀ ਕਾਫੀ ਉਸ ਟਾਈਮ ਨੌਜਵਾਨ ਸ਼ਹੀਦ ਹੋਇਆ। ਮੈਂ ਖੁਦ ਮਾਝੇ ਦੀ ਧਰਤੀ ਤੋਂ ਆ, ਤੇ ਇਹਨਾਂ ਸਿੱਖਾਂ ਨਾਲ ਬਹੁਤ ਮਾੜਾ ਕੀਤਾ, ਤੇ ਸਾਡੀ ਕੌਮ ਨੂੰ ਲੋੜ ਆ ਇਕਜੁੱਟ ਹੋਣ ਦੀ, ਤਾਂ ਜੋ ਸਾਡੀ ਕੌਮ ਇਕਜੁੱਟ ਹੋਵੇ, ਸਰਕਾਰ ਨਾਲ ਸਾਡੀ ਟੱਕਰ ਹੋਵੇ, ਸਰਕਾਰ ਨੂੰ ਪਤਾ ਲੱਗੇ ਕਿ ਸਰਕਾਰ ਨੇ ਸਾਡੇ ਨਾਲ ਸਿੱਖਾਂ ਨਾਲ ਕੀ ਕੀਤਾ ਆ। ਤੇ ਸਾਨੂੰ ਬਹੁਤ ਮਾਣ ਆ, ਸਾਡੀ ਹੁਣ ਕੌਮ ਨੂੰ ਹੁਣ ਪਤਾ ਲੱਗਾ ਆ, ਹੁਣ ਇਕੱਠੀ ਹੋਣ ਲੱਗ ਗਈ ਆ, ਤੇ ਮੈਂ ਸਾਰੀ ਕੌਮ ਨੂੰ ਬਹੁਤ ਵਧਾਈ ਦਿੰਦਾ ਆ। ਤੇ ਆਪਾਂ ਇਦਾਂ ਹੀ ਖਿੱਚ ਕੇ ਰੱਖਣਾ ਕੰਮ, ਸਰਕਾਰ ਨੂੰ ਪਤਾ ਲੱਗੇ ਕਿ ਉਹਨਾਂ ਨੇ ਸਾਡੇ ਨਾਲ ਜੋ ਜੋ ਕੀਤਾ ਆ, ਅਸੀਂ ਵੀ ਉਹਨਾਂ ਨਾਲ ਫਿਰ ਉੱਦਾਂ ਕਰਦੇ ਆ। ਹੁਣ ਵੀ ਜਦੋਂ ਸਾਡੇ ਸਿੱਖ ਭਰਾ ਕੋਈ ਇੰਡੀਆ ਜਾਂਦਾ ਆ, ਉੱਥੇ ਉਹਨੂੰ ਘੇਰ ਲੈਂਦੇ ਆ 에ਅਰਪੋਰਟ ਤੇ, ਉਹਨੂੰ ਬਾਅਦ 'ਚ ਪੁੱਛਦੇ ਆ, ਬਿਨਾਂ ਪੁੱਛੇ ਉਹਨੂੰ ਜੇਲ੍ਹਾਂ 'ਚ ਲੈ ਜਾਂਦੇ ਆ। ਤੇ ਸਾਨੂੰ ਵੀ ਇਦਾਂ ਕਰਨਾ ਚਾਹੀਦਾ ਕਿ ਜਿਹੜਾ ਇਹਨਾਂ ਦਾ ਲੀਡਰ ਇੱਥੇ ਆਉਂਦਾ ਆ, ਜਿਹਨੇ ਘਲਾਉਣੀ ਹਰਕਤਾਂ ਕੀਤੀਆਂ ਸਿੱਖਾਂ ਨਾਲ, ਉਹ ਇੱਥੇ ਆਉਣ, ਉਹਨਾਂ ਨੂੰ ਉਸੇ ਵੇਲੇ ਸਰਕਾਰ ਜਿਹੜੀ ਆ ਉਹ ਇੱਥੇ 에ਅਰਪੋਰਟ ਤੋਂ ਕਾਬੂ ਕਰੇ, ਉਹਨਾਂ ਨੂੰ ਸਵਾਲ ਜਵਾਬ ਪੁੱਛੇ, ਜੋ ਸਿੱਖਾਂ ਨਾਲ ਕਰਦੇ ਵਾਪਸ ਉੱਦਾਂ ਹੀ ਉਹਨਾਂ ਨਾਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਇਸ ਟਾਈਮ ਮੇਰੇ ਨਾਲ ਮੌਜੂਦ ਨੇ ਡਾਕਟਰ ਬਖਸ਼ੀਸ਼ ਸਿੰਘ, ਜਿਹੜੇ ਸਿਕਸ ਫॉर ਜਸਟਿਸ ਦੇ ਜਿਹੜੇ ਨੁਮਾਇੰਦੇ ਨੇ। ਇਹਨਾਂ ਦੇ ਵਿਚਾਰ ਸੁਣਦੇ ਆ, ਇਹ ਵੀ ਕਾਫੀ ਆਪਣੇ ਵਿਚਾਰ ਪ੍ਰਗਟ ਕਰਦੇ ਨੇ ਮੀਡੀਆ ਦੇ ਸਾਹਮਣੇ, ਔਰ ਜਿਹੜੀ ਆਪਣੀ ਸਿੱਖ ਕੌਮ ਨੂੰ ਹਲੂਣਾ ਦਿੰਦੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ TV 84 ਦਾ, ਜਿਹੜੇ ਕਿ ਸਦਾ ਹੀ ਸਿੱਖ ਕੌਮ ਨੂੰ ਆਪਣਾ ਮੈਸੇਜ ਦਿੰਦੇ ਨੇ ਕਿ ਸਿੱਖਾਂ ਦੀ ਕੀ ਪ੍ਰੋਬਲਮ ਆ ਤੇ ਉਹਦਾ ਕੀ ਸੋਲੂਸ਼ਨ ਆ। ਤੇ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਖਾਲਸਾ ਪੰਥ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਗੁਜ਼ਾਰਿਸ਼ ਕਰਦੇ ਹਾਂ। ਤੁਸੀਂ ਵੇਖਿਆ ਕਿ 1699 ਦੀ ਵਿਸਾਖੀ ਵਿੱਚ ਖਾਲਸਾ ਜਿਹੜਾ ਸੀ ਸਾਜਿਆ ਗਿਆ, ਤੇ ਉਸ ਤੋਂ ਕੁਝ ਸਾਲ ਬਾਅਦ ਹੀ ਸਿੱਖ ਰਾਜ ਕਾਇਮ ਹੋ ਗਿਆ। ਉਹ ਸਿੱਖ ਰਾਜ ਜਿਹੜਾ ਸੀ ਕਾਇਮ ਹੋਇਆ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਉਹ ਰਾਜ ਅਸੀਂ ਉਸ ਨੂੰ ਦੁਬਾਰਾ ਆਜ਼ਾਦ ਕਰਨਾ ਚਾਹੁੰਦੇ ਹਾਂ, ਤਾਂ ਕਿ ਪੰਜਾਬ ਦੇ ਲੋਕਾਂ ਨੂੰ, ਹਰ ਇੱਕ ਪੰਜਾਬ ਦੇ ਲੋਕਾਂ ਨੂੰ, ਹਰ ਇੱਕ ਵਰਗ ਦੇ ਲੋਕਾਂ ਨੂੰ ਆਜ਼ਾਦੀ ਮਿਲੇ, ਉਹਨਾਂ ਨੂੰ ਆਪਣੇ ਹੱਕ ਮਿਲਣ। ਹੁਣ ਪੰਜਾਬ ਤੇ ਹਿੰਦੁਸਤਾਨ ਦੀ ਸਰਕਾਰ ਦਾ ਕਬਜ਼ਾ ਵਾ, ਜਿੰਨਾ ਚਿਰ ਇਹ ਕਬਜ਼ਾ ਨਹੀਂ ਟੁੱਟਦਾ ਉਹਨਾਂ ਚਿਰ ਸਿੱਖਾਂ ਨੂੰ, ਪੰਜਾਬੀਆਂ ਨੂੰ ਆਪਣੇ ਹੱਕ ਨਹੀਂ ਮਿਲ ਸਕਦੇ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਵਾਂ, ਸਿੱਖਾਂ ਨੂੰ ਤੇ ਸਿੱਖੀ ਨੂੰ ਬਚਾਉਣ ਵਾਸਤੇ, ਪੰਜਾਬੀ ਬੋਲੀ ਤੇ ਪੰਜਾਬ ਦੀ ਧਰਤੀ ਨੂੰ ਬਚਾਉਣ ਵਾਸਤੇ, ਪੰਜਾਬ ਦੇ ਪਾਣੀ ਨੂੰ ਬਚਾਉਣ ਵਾਸਤੇ, ਕਿਸਾਨਾਂ ਨੂੰ ਬਚਾਉਣ ਵਾਸਤੇ, ਨੌਜਵਾਨਾਂ ਨੂੰ ਬਚਾਉਣ ਵਾਸਤੇ ਇੱਕੋ ਹੀ ਇੱਕ ਹੱਲ ਹੈ, ਉਹ ਹੈ ਪੰਜਾਬ ਹੱਲ ਖਾਲਿਸਤਾਨ, ਕਿਸਾਨ ਹੱਲ ਖਾਲਿਸਤਾਨ। ਆਓ ਆਪਾਂ ਸਾਰੇ ਇਕੱਠੇ ਹੋ ਕੇ ਰੈਫਰੈਂਡਮ ਵਿੱਚ ਸ਼ਾਮਲ ਹੋਈਏ। ਰੈਫਰੈਂਡਮ ਇੱਕ ਪਲੇਟਫਾਰਮ ਆ ਸਾਰੀ ਸਿੱਖ ਕੌਮ ਦਾ। ਸਿੱਖ ਜਸਟਿਸ ਦੀ ਟੀਮ ਜਿਹੜੀ ਆ, ਉਹ ਤੁਸੀਂ ਸਾਰੇ ਉਸ ਟੀਮ ਦੇ ਮੈਂਬਰ ਜੇ, ਤੇ ਖਾਲਿਸਤਾਨ ਦੀ ਆਜ਼ਾਦੀ ਵਾਸਤੇ ਹੋਰ ਰੈਫਰੈਂਡਮ ਦੀਆਂ ਅਗਲੀਆਂ ਵੋਟਾਂ ਜਿਹੜੀਆਂ ਨੇ ਅਗਸਤ 17 ਦਿਨ ਐਤਵਾਰ ਵਾਸ਼ਿੰਗਟਨ DC ਤੇ ਹੋ ਰਹੀਆਂ ਨੇ, ਜਿਹੜਾ ਕਿ ਅਮਰੀਕਾ ਦੀ ਪੋਲੀਟੀਕਲ ਕੈਪੀਟਲ ਆ। ਸਾਰੇ ਸਿੱਖਾਂ ਨੂੰ, ਸਿੱਖ ਕੌਮ ਨੂੰ ਬੇਨਤੀ ਆ ਕਿ ਤੁਸੀਂ ਉੱਥੇ ਜ਼ਰੂਰ ਆਓ, ਆਪਣੀਆਂ ਵੋਟਾਂ ਪਾਓ। ਹੁਣ ਤੁਸੀਂ ਆਪਣੇ ਕੈਲੰਡਰ ਤੇ ਇਹਦਾ ਜਿਹੜੀ ਆ ਡੇਟ ਲਿਖ ਲਓ, ਆਪਣੀ ਫੈਮਿਲੀ ਦੇ ਨਾਲ ਆਓ, ਉੱਥੇ ਸਭ ਕੁਝ ਤੁਹਾਨੂੰ ਅਵੇਲੇਬਲ ਹੋਏਗਾ, ਤੇ ਉੱਥੇ ਤੁਹਾਡਾ ਹੋਣਾ ਬਹੁਤ ਜ਼ਰੂਰੀ ਆ। ਕਿ ਜਿੰਨਾ ਯਾਦ ਕਰਨਾ ਜ਼ਰੂਰੀ ਆ, ਓਨਾ ਹੀ ਤੁਹਾਡਾ ਉੱਥੇ ਵੋਟ ਪਾਉਣਾ ਬੜਾ ਜ਼ਰੂਰੀ ਆ। ਤੇ ਥੈਂਕ ਯੂ ਅਗੇਨ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵਿਊਅਰਸ, ਕਾਟਰੇਟ ਤੋਂ ਵੀ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਿਹੜੇ ਨੇ, ਕਮੇਟੀ ਦੇ ਮੈਂਬਰ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਪਿਆਰਾ ਸਿੰਘ ਜੀ, ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦੇ 326ਵੇਂ ਸਥਾਪਨਾ ਦਿਵਸ ਦੇ ਸੰਬੰਧ ਵਿੱਚ ਨਿਊਯਾਰਕ ਦੀਆਂ ਸੜਕਾਂ ਦੇ 71 ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੂਰੀ ਦੁਨੀਆ ਵਿੱਚ ਆਪਾਂ ਖਾਲਸਾ ਦਿਵਸ ਮਨਾਉਂਦੇ ਹਾਂ, ਇਸ ਤਰ੍ਹਾਂ ਹੀ ਨਿਊਯਾਰਕ ਦੀਆਂ ਗਲੀਆਂ ਵਿੱਚ ਵੀ ਬਸੰਤੀ ਤੇ ਕੇਸੀ ਰੰਗ ਠਾਠਾ ਮਾਰਿਆ ਹੈ ਤੇ ਇਹ ਗੁਰੂ ਸਾਹਿਬ ਦੀ ਕਿਰਪਾ ਹੈ। ਸਰਾ ਸਾਹਿਬ ਜਾਂ ਪੂਰੀ ਸੰਗਤ ਦੀ ਮੇਰੀ ਬੇਨਤੀ ਹੈ ਕਿ ਵੈਸੇ ਤਾਂ ਮੈਂ ਹਰ TV ਚੈਨਲ ਤੇ ਹਰ ਪ੍ਰਬੰਧਕਾਂ ਨੂੰ ਮਿਲ ਕੇ ਵੀ ਬੇਨਤੀ ਕਰਦਾ ਹੁੰਦਾ ਕਿ ਅਸਾਂ ਨੇ ਬਹੁਤ ਨਗਰ ਕੀਰਤਨ ਤੇ ਲੰਗਰ ਲਗਾ ਲਏ ਹਨ, ਪਰ ਲੋੜ ਹੈ ਸਾਨੂੰ ਆਪਣੇ ਬੱਚਿਆਂ ਨੂੰ ਸਿੱਖਿਤ ਕਰਨ ਦੀ ਵੀ। ਮੇਰੀ ਤਾਂ ਰਵੀ ਸਿੰਘ ਖਾਲਸਾ ਨੂੰ ਵੀ ਬਹੁਤ ਬੇਨਤੀ ਹੁੰਦੀ ਹਰ ਵੇਲੇ ਕਿ ਆਪਾਂ ਬਹੁਤ ਦੁਨੀਆ ਵਿੱਚ ਲੰਗਰ ਲਗਾ ਕੇ ਆਪਣਾ ਦੁਨੀਆ ਸਿੱਖੀ ਦਾ ਨਾਂ ਰੋਸ਼ਨ ਕੀਤਾ ਹੈ, ਪਰ ਆਪਾਂ ਨੂੰ ਲੋੜ ਆਪਣੇ ਪੰਜਾਬ ਵਿੱਚ ਵੀ ਜਿਹੜੀ ਸਾਡੀ ਮਾਤ ਭੂਮੀ ਹੈ, ਜਿੱਥੇ ਕਿ ਬਹੁਤ ਸ਼ਹੀਦਾਂ ਦੇ ਪਰਿਵਾਰ ਅਤੇ ਅਨਪੜ੍ਹ ਲੋਕ ਵੀ ਬੈਠੇ ਹਨ, ਖਾਸ ਕਰਕੇ ਸੀਰੀਗਰ ਬਰਾਦਰੀ, ਜਿਨ੍ਹਾਂ ਨੂੰ ਕੋਈ ਸਿੱਖਿਆ ਦੀ ਬਹੁਤ ਲੋੜ ਹੈ। ਸਾਡੇ ਉੱਤੇ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੈ ਕਿ ਇੱਕ ਸਿੱਖ ਪੂਰਾ ਸਕੂਲ ਤੇ ਕਾਲਜ ਅਤੇ ਯੂਨੀਵਰਸਿਟੀ ਬਣਾ ਸਕਦਾ ਹੈਗਾ, ਜਿਹੜਾ ਕਿ ਸਾਡੇ ਕਿਸੇ ਵੀ ਇਨਸਾਨ ਨੇ ਜਾਂ ਸਾਡੀ ਸ਼੍ਰੋਮਣੀ ਕਮੇਟੀ ਮੈਂਬਰ ਨੇ ਇਸ ਪਾਸੇ ਧਿਆਨ ਦਿੱਤਾ ਹੈ। ਸੋ ਸਾਨੂੰ ਲੋੜ ਹੈ, ਆਓ ਲੰਗਰਾਂ ਤੇ ਵਿਆਹਾਂ ਸ਼ਾਦੀਆਂ ਤੇ ਰੈਸਟੋਰੈਂਟ ਲੰਗਰਾਂ ਤੇ ਘੱਟ ਖਰਚੇ ਕਰਕੇ ਸਿੱਖਿਆ ਅਦਾਰੇ ਖੋਲ੍ਹੀਏ, ਤਾਂ ਕਿ ਆਪਣੇ ਬੱਚਿਆਂ ਨੂੰ ਆਪਾਂ ਸਿੱਖਿਤ ਕਰਕੇ ਸਿਸਟਮ ਦੇ ਵਿੱਚ ਬਾੜੀਏ, ਜਿਸ ਤਰ੍ਹਾਂ ਕਿ ਅਜੇਪਾਲ ਸਿੰਘ ਬੰਗਾ ਹੋਣੀ ਜਾਂ ਹੋਰ ਵੀ ਅਨੇਕਾਂ ਸਿੱਖ ਸਿਆਸਤ ਵਿੱਚ ਹਨ, ਸਰਕਾਰ ਵਿੱਚ ਹਨ। ਜਿਹੜੇ ਮੈਮੋਰੈਂਡਮ ਆਪਾਂ ਇਹਨਾਂ ਲੋਕਾਂ ਨੂੰ ਦਿੰਦੇ ਹਾਂ, ਇਹ ਸਾਡੇ ਬੱਚਿਆਂ ਨੂੰ ਮੁਰੰਮਤ ਦੇਣ। ਸੋ ਭੁੱਲਾਂ ਚੁੱਕਣ ਦੀ ਮਾਫੀ ਨਾਲ ਮੈਂ ਇਸੇ ਚੈਨਲ ਦੇ ਵੀ ਧੰਨਵਾਦੀ ਹਾਂ, ਜਿਹੜੇ ਕਿ ਸਾਡੇ ਛੋਟੇ ਤੋਂ ਛੋਟੇ ਈਵੈਂਟ ਨੂੰ ਪੂਰੀ ਦੁਨੀਆ ਪਹੁੰਚਾਉਂਦੇ ਹਨ। ਸਾਨੂੰ ਇਹਨਾਂ ਦੀ ਵੀ ਤਨ ਮਨ ਧਨ ਨਾਲ ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਸਾਡੇ ਸਿੱਖੀ ਦਾ ਪ੍ਰਚਾਰ ਦੁਨੀਆ ਵਿੱਚ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਮੇਰੇ ਨਾਲ ਭਾਈ ਕੁਲਵੰਤ ਸਿੰਘ ਜੀ ਜਿਹੜੇ ਮੌਜੂਦ ਨੇ, ਬੜੀ ਸੇਵਾ ਕਰਦੇ ਨੇ, TV 84 ਦੀ ਗੁਰੂ ਘਰ ਦੀ ਸੇਵਾ ਕਰਦੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਿੱਖ ਦੇ ਪਰੇਡ ਜਿਹੜੀ 1986 'ਚ ਨਿਕਲੀ ਸੀਗੀ, ਇਹ 37ਵੀਂ ਪਰੇਡ ਹੈ। ਹਲੇ ਇਹ ਇੱਕ ਸਿੱਖਾਂ ਦੀ ਆਪਣੀ ਹੋਂਦ ਹੈ, ਸਿੱਖਾਂ ਦੀ ਆਪਣੀ ਪਛਾਣ ਹੈ। ਇਹ ਪਰੇਡ ਇਸ ਕਰਕੇ ਕੱਢੀ ਗਈ ਸੀ, 1984 ਦੇ ਅਟੈਕ ਹੋਇਆ ਸੀਗਾ ਹਰਿਮੰਦਰ ਸਾਹਿਬ ਤੇ ਉਸ ਟਾਈਮ ਦੇ ਉੱਤੇ ਇਹ ਪਰੇਡ ਕੱਢੀ ਗਈ ਸੀ। ਤੇ ਉਹ ਪਰੇਡ ਕੱਢਣ ਦਾ ਇਹੋ ਮਕਸਦ ਸੀਗਾ ਕਿ ਸਿੱਖਾਂ ਦੀ ਆਪਣੀ ਪਛਾਣ ਵੱਖਰੀ ਹੋਵੇ, ਤੇ ਅੱਜ ਸਿੱਖਾਂ ਦੀ ਆਪਣੀ ਪਛਾਣ ਪੂਰੇ ਵਰਲਡ ਦੇ ਵਿੱਚ ਵੱਖਰੇ ਹੋਵੇ। ਤੇ ਇਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਨੇ। ਅਸੀਂ ਉਹਦਾ ਧੰਨ ਕੋਟ ਪ੍ਰਣਾਮ ਕਰਦੇ ਹਾਂ। ਤੇ ਇੱਦਾਂ ਹੀ ਸਿੱਖ ਕੌਮ ਚੜ੍ਹਦੀ ਕਲਾ 'ਚ ਰਵੇ। ਸਾਡੇ ਤੇ ਬਹੁਤ ਧੱਬੇ ਲਾਉਂਦੇ ਨੇ ਕਿ ਇਹ ਖਾਲਿਸਤਾਨੀ ਨੇ, ਫਲਾਣੇ ਨੇ। ਖਾਲਿਸਤਾਨੀ ਜੰਮਦੇ ਦਿਨ ਤੋਂ ਹੀ ਖਾਲਿਸਤਾਨੀ ਆ, ਜਦੋਂ ਅਸੀਂ ਜਨਮ ਲਿਆ ਸਿੱਖਾਂ ਘਰ, ਅਸੀਂ ਉਸ ਦਿਨ ਤੋਂ ਹੀ ਖਾਲਿਸਤਾਨੀ ਆ। ਬਾਕੀ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਤੇ ਉਹਨਾਂ ਦੇ ਜਿਹੜੇ ਸੀਗੇ ਸੰਤ ਬਾਬਾ ਪ੍ਰੇਮ ਸਿੰਘ ਨੇ ਪੂਰਨੇ ਪਾਏ, ਸਿੱਖੀ ਨਾਲ ਜੋੜ ਕੇ ਉਹਨਾਂ ਨੇ ਹਰ ਘਰ ਵਿੱਚ ਵਿੱਦਿਆ ਵਕਾਰੀ ਕੀਤੀ ਤੇ ਸਿੱਖੀ ਨਾਲ ਜੋੜ ਕੇ ਸਿੱਖੀ ਨਾਲ ਜੋੜਿਆ, ਅੰਮ੍ਰਿਤ ਛਕਾਇਆ, ਗੁਰੂ ਦੇ ਲੜ ਲਾਇਆ। ਅੱਜ ਇਹ ਨਿਊਯਾਰਕ ਦੀ ਧਰਤੀ ਦੇ ਉੱਤੇ ਸਿੱਖ ਪੰਥ ਖਾਲਸਾ ਗੂੰਜਾ ਮਾਰਦਾ ਪਿਆ। ਦੇਖੋ ਗੂੰਜਾ ਮਾਰਦਾ ਇਕੱਠ ਇਸ ਵੇਲੇ ਚੱਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਸਿੱਖ ਡੇ ਦਾ ਜਿਹੜਾ ਆਗਾਜ਼ ਹੈ ਪਰੇਡ ਦਾ ਹੋ ਚੁੱਕਿਆ ਹੈ। ਸੋ ਕਾਫੀ ਜਿਹੜੇ ਫਲੋਟਸ ਨੇ ਉਹ ਵੀ ਦੇਖਣ ਨੂੰ ਮਿਲਣਗੇ, ਵੱਖਰੀ ਥੀਮ ਨੂੰ ਦਰਸਾਉਂਦੇ। ਸੋ ਮੇਰੇ ਨਾਲ ਬਾਈਕਰ ਜਿਹੜੇ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ ਸਾਡੀ ਸਿੱਖ ਕੌਮ ਨੂੰ? ਸਿੱਖ ਕੌਮ ਨੂੰ ਕਹੋ ਚੜ੍ਹਦੀ ਕਲਾ 'ਚ ਰਵੇ, ਵਾਹਿਗੁਰੂ ਮਿਹਰ ਕਰੇ, ਖਾਲਸਾ ਸਜੋ। ਹਾਂਜੀ ਬਿਲਕੁਲ। ਹਾਂਜੀ, ਸੋ ਦੂਸਰੇ ਬਾਈਕਰ ਮੌਜੂਦ ਨੇ, ਉਹਨਾਂ ਦੀ ਗੱਲਬਾਤ ਕਰਾਂਗੇ। ਹਾਂਜੀ, ਪਹਿਲਾਂ ਤੁਹਾਨੂੰ ਬਹੁਤ ਵਧਾਈਆਂ ਖਾਲਸਾ ਸਾਜਨਾ ਦਿਵਸ ਦੀਆਂ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜੀ ਨੂੰ ਵੀ ਖਾਲਸਾ ਦਿਵਸ ਦੀਆਂ ਬਹੁਤ ਵਧਾਈਆਂ। ਇਹਨੂੰ ਪੁੱਛਣਾ ਮਾੜਾ ਮੋਟਾ ਪੁੱਛਾਂ। ਜਿਹੜੇ ਫਲੋਰ ਤੇ ਅਸੀਂ ਖੜੇ ਹਾਂ, ਉੱਥੇ ਉਹ ਹੈਗਾ ਨਿਊਯਾਰਕ ਸਿਟੀ ਡਿਪਾਰਟਮੈਂਟ ਆਫ ਕਰੈਕਸ਼ਨ ਦੇਸੀ ਸੁਸਾਇਟੀ। ਸੋ ਗੱਲਬਾਤ ਕਰਾਂਗੇ ਇਹਨਾਂ ਦੇ ਨੁਮਾਇੰਦੇ ਨਾਲ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। What do you want to say? Thank you for coming out here on the 37th Sikh Day Parade in Manhattan today. We are celebrating with our culture and our community and showing the community and the world what Sikhs stand for. We are warriors, we are fighters, and we stick together and we fight for justice and equality and fairness. So thank you for coming and let's enjoy the parade. ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅਸੀਂ ਆਏ ਹਾਂ ਅੱਜ ਕਰੈਕਸ਼ਨ ਸੁਸਾਇਟੀ ਨਿਊਯਾਰਕ ਸਿਟੀ ਸਿੱਖ ਡੇ ਪਰੇਡ, ਪੂਰੀ ਸਿੱਖ ਸੰਗਤ ਨੂੰ ਰਿਪਰੈਜ਼ੈਂਟ ਕਰਨ ਲਈ। And we come every year. It's always an amazing, blessed time. Please join us one time. Sat Sri Akal, Vaheguru Ji Ka Khalsa, Vaheguru Ji Ki Fateh. To all my Sikh brothers and sisters, come join us in the Department of Correction. We are the boldest, we are the greatest. Okay. Good afternoon. This is Officer Rahman. I'm the president of Bengali American Boulders Association. And we are here for the support Desi Society, and Desi Society represent in the Department of Correction, Sikh officers and other officers too. And we are
celebrating them with this, and we have a good luck with the Sikh Day Parade. We are support all Sikh families, our communities here. Thank you for here. ਸੋ ਵਿਊਅਰਸ ਹੁਣ ਮੇਰੇ ਨਾਲ ਇਸ ਟਾਈਮ ਮੌਜੂਦ ਨੇ ਬੂਟਾ ਸਿੰਘ ਖੜੋਚ ਜੀ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈਗੇ ਨੇ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 37ਵਾਂ ਨਗਰ ਕੀਰਤਨ, ਜਿਹਨੂੰ ਅਮਰੀਕਨ ਨਾਂ ਅਸੀਂ ਸਿੱਖ ਡੇ ਪਰੇਡ ਕਹਿ ਸਕਦੇ ਹਾਂ, ਉਹਦੀ ਸ਼ਮੂਲੀਅਤ ਦੇ ਵਿੱਚ ਅਸੀਂ ਅੱਜ ਮਨਹਾਟਨ ਦੇ ਵਿੱਚ ਖੜ੍ਹੇ ਹਾਂ, ਜਿੱਥੇ ਸਾਡੀ ਟਰਾਈ ਸਟੇਟ ਦੀ ਸੰਗਤ ਤੇ ਖਾਲਿਸਤਾਨੀ ਸਿੱਖ ਜਥੇਬੰਦੀਆਂ ਬਹੁਤ ਵੱਡੀ ਤਾਦਾਦ ਦੇ ਵਿੱਚ ਮੌਜੂਦ ਨੇ। ਮੈਂ ਸਮਝਦਾ ਕਿ ਜਿਹੜਾ ਇਸ ਪਰੇਡ ਦਾ ਪਿਛੋਕੜ ਹੈ ਉਹ 1984 ਦੇ ਵਿੱਚੋਂ ਨਿਕਲਿਆ, ਤੇ ਅਮਰੀਕਾ ਨੇ ਉਸ ਵਕਤ ਸਾਨੂੰ ਇੱਕ ਨੇਸ਼ਨ ਮੰਨ ਕੇ, ਮੈਂ ਸਮਝਦਾ ਕਿ ਜਿਹੜੀਆਂ ਮਨਹਾਟਨ ਦੇ ਵਿੱਚ ਹੁਣ ਤੱਕ ਪਰੇਡਾਂ ਹੁੰਦੀਆਂ ਉਹ ਜਿਨ੍ਹਾਂ ਲੋਕਾਂ ਦੇ ਨੇਸ਼ਨ ਨੇ ਉਹੀ ਕੱਢਦੇ ਨੇ, ਤੇ ਅਮਰੀਕਾ ਦੀ ਸਰਕਾਰ ਨੇ ਸਾਨੂੰ ਨੇਸ਼ਨ ਮੰਨ ਕੇ ਉਸ ਵੇਲੇ ਦੀ ਜਿਹੜੀ ਦਿੱਤੀ ਹੋਈ ਪਰਮਿਸ਼ਨ ਹੈ, ਭਾਵੇਂ ਇੰਡੀਅਨ ਸਟੇਟ ਨੇ ਬਹੁਤ ਕੋਸ਼ਿਸ਼ ਕੀਤੀ ਕਈ ਵਾਰੀ ਸਾਡੇ ਪਰਮਿਟ ਨੂੰ ਰੁਕਵਾਉਣ ਦੀ ਜਾਂ ਇਸ ਪਰੇਡ ਨੂੰ ਰੁਕਵਾਉਣ ਦੀ, ਮੈਂ ਸਮਝਦਾ ਕਿ ਇੱਕੋ ਇੱਕ ਵਿਲੱਖਣ ਪਰੇਡ ਹੈ ਨਾਰਥ ਅਮਰੀਕਾ ਦੀ, ਜਿੱਥੋਂ ਖਾਲਿਸਤਾਨ ਦਾ, ਜਿੱਥੋਂ ਕੌਮ ਨੂੰ ਬਹੁਤ ਵੱਡਾ ਇੱਕ ਸੁਨੇਹਾ ਜਾਂਦਾ। ਤੇ ਬਹੁਤ ਚੰਗਾ ਕਿ ਹਰੇਕ ਸਾਲ ਜਿਹੜਾ ਟੈਲੀਵਿਜ਼ਨ 84 ਇਹਨੂੰ ਕਵਰ ਕਰਦਾ, ਇੱਕੋ ਇੱਕ ਪੰਥਕ ਟੈਲੀਵਿਜ਼ਨ ਹੈ। ਤੇ ਮੈਂ ਕੌਮ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ, ਤੇ ਅੱਜ ਜਿੱਥੇ ਸਾਡੀ ਜਿਸ ਮਕਸਦ ਦੇ ਨਾਲ ਇਹ ਪਰੇਡ ਸ਼ੁਰੂ ਹੋਈ ਸੀ, ਜਿਸ ਮਿਸ਼ਨ ਦੇ ਨਾਲ, ਉਹ ਮਿਸ਼ਨ ਅੱਜ ਦੁਨੀਆ ਦੇ ਵੱਡੇ ਮੁਲਕ, ਦੁਨੀਆ ਦੇ ਵੱਡੇ ਨੇਸ਼ਨ ਉਸ ਮਿਸ਼ਨ ਨੂੰ ਜਾਣਨਾ ਚਾਹੁੰਦੇ ਨੇ, ਖਾਲਿਸਤਾਨ ਕੀ ਆ। ਔਰ ਮੈਂ ਸਮਝਦਾ ਕਿ ਸਾਊਥ ਏਸ਼ੀਆ ਦੇ ਵਿੱਚ ਬਹੁਤ ਜਲਦੀ 3 ਨਿਊਕਲੀਅਰ ਮੁਲਕਾਂ ਦੇ ਵਿੱਚ ਖਾਲਿਸਤਾਨ ਦੇਸ਼ ਹੋਵੇਗਾ, ਤੇ ਉਸ ਵੇਲੇ ਅਸੀਂ ਇੱਕ ਨੇਸ਼ਨ ਦੇ ਮਾਲਕ ਹੋਵਾਂਗੇ ਜਦੋਂ ਇਹ ਅਸੀਂ ਪਰੇਡ ਕੱਢਾਂਗੇ ਮਨਹਾਟਨ ਦੇ ਵਿੱਚ। ਸੋ ਮੈਂ ਤੁਹਾਡਾ ਟੈਲੀਵਿਜ਼ਨ 84 ਦਾ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰ, ਜਿਸ ਤਰ੍ਹਾਂ ਕਿ ਰਣਜੀਤ ਨਗਾਰਾ, ਸੋ ਇਹ ਨਗਾਰੇ ਦਾ ਜਿਹੜਾ ਫਲੋਟ ਹੈਗਾ, ਸੋ ਮੇਰੇ ਨਾਲ ਨੌਜਵਾਨ ਵੀ ਖੜੇ ਨੇ, ਔਰ ਨਾਲ ਹੀ ਨਗਾਰੇ ਦਾ ਵੀ ਤੁਸੀਂ ਦੇਖ ਰਹੇ ਹੋ, ਆਨੰਦ ਮਾਣ ਰਹੇ ਹੋ। ਸੋ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Today we're celebrating Vaisakhi. This is where Maharaj gave the dat to Amrit, to all Amrit Singh. People ਬਹੁਤ ਖੰਡੇ ਤਾਰ ਹੋਏ, ਜਨਮ ਸਵੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। This is where Nanak, Shri Guru Nanak Dev Ji, the 10ਵੇਂ Jami Shri Guru Nanak Dev Ji gave us Amrit di dat, and you see all the Singhs here celebrating. Nanak Amrit ek hai, duja Amrit nahi. This is what he gave to his Singhs, and hopefully we all get together and cherish the Kirtan together. Vaheguru Ji Ka Khalsa, Vaheguru Ji Ki Fateh. ਸੋ ਵਿਊਅਰਸ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ 37ਵੀਂ ਸਿੱਖ ਡੇ ਪਰੇਡ ਮਨਹੈਟਨ, ਜਿਹੜਾ ਕਿ ਅਮਰੀਕਾ ਦਾ ਦਿਲ ਹੈ, ਉੱਥੇ ਜਿਹੜੀ ਸਿੱਖ ਸੰਗਤਾਂ ਵੱਲੋਂ ਕੱਢੀ ਜਾ ਰਹੀ ਹੈ ਹਰ ਸਾਲ ਦੀ ਤਰ੍ਹਾਂ। ਸੋ ਅਸੀਂ ਕਾਫੀ ਜਿਹੜੇ ਆਪਣੇ ਵਿਊਅਰ ਨੂੰ ਦਿਖਾਉਣਾ ਚਾਹੁੰਦੇ ਹਾਂ, ਆਪਣੇ ਜਿਹੜੇ ਸ਼ੋਅ ਵੀ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਆਪਣੇ ਸਿੱਖ ਬ੍ਰਦਰ ਆਏ ਨੇ, ਸਿਸਟਰਸ ਆਈਆਂ ਨੇ, ਨੌਜਵਾਨ ਆਏ ਨੇ, ਬੱਚੇ ਬਜ਼ੁਰਗ ਆਏ ਨੇ। ਸੋ ਆਪਣੇ ਆਪਣੇ ਵਿਚਾਰ ਵੀ ਦੇ ਰਹੇ ਨੇ, ਇਹਨਾਂ ਦੇ ਆਪਾਂ ਵਿਚਾਰ ਸੁਣਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ ਨੂੰ ਤੁਸੀਂ ਕੀ ਕਹਿਣਾ ਚਾਹੋ, ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ, ਮੇਰੇ ਗੁਰੂ ਦਾ ਜਲਾਲ ਦੇਖੋ। ਹਾਂਜੀ। ਉੱਥੇ ਪਾਲਕੀ ਹਜੇ ਤੁੰਨੀ ਸ਼ੁਰੂ ਹੋਈ ਆ,
ਇੱਥੇ ਨਗਾਰੇ ਵੱਜ ਰਹੇ ਨੇ, ਉੱਥੇ ਸ਼ੰਖ ਵੱਜ ਰਹੇ ਨੇ, ਕਿਤੇ ਬੈਂਡ ਵੱਜ ਰਹੇ ਨੇ। ਆ ਮੇਰੇ ਗੁਰੂ ਦਾ ਜਲਾਲ ਆ, ਇਹ ਜਲਾਲ ਹੈ, ਸ਼ਾਨੋ ਸ਼ੌਕਤ। ਸ਼ਾਨੋ ਸ਼ੌਕਤ ਇੱਕ ਰਾਜੇ ਮਹਾਰਾਜੇ ਦੀ ਸ਼ਾਨੋ ਸ਼ੌਕਤ ਹੈ। ਅਸੀਂ ਸਾਰੀ ਦੁਨੀਆ ਦੇਖ ਰਹੀ, ਸਾਰੀ ਦੁਨੀਆ ਦੇਖ ਰਹੀ ਆ। ਸਾਡੇ ਮੋਟਰਸਾਈਕਲ ਵਾਲੇ ਸਿੰਘ ਜਿਨ੍ਹਾਂ ਨੇ ਅੱਜ ਬਹੁਤੀ ਤਾਦਾਦ ਵਿੱਚ ਆਉਣਾ ਸੀ, ਨਹੀਂ ਆ ਸਕੇ, ਲੇਕਿਨ ਅਸੀਂ ਜਿੰਨੇ ਸਿੰਘ ਪਹੁੰਚ ਸਕੇ ਅਸੀਂ ਰੈਪਰੈਜ਼ੈਂਟ ਕਰਦੇ, ਅਸੀਂ ਮੋਟਰਕੇਡ ਆ ਗੁਰੂ ਦੀ। ਵੈਰੀ ਨਾਈਸ। ਅਸੀਂ ਗੁਰੂ ਦੀ ਸ਼ਾਨ ਦੇ ਲਈ ਸਮਰਪਿਤ ਹਾਂ। ਅਸੀਂ ਸਾਰੇ ਜਿੰਨੇ ਭੈਣ ਭਾਈ ਭਰਾ ਬੱਚੇ ਵੱਡੇ ਸਾਰੇ ਅਸੀਂ ਗੁਰੂ ਦੀ ਸ਼ਾਨੋ ਸ਼ੌਕਤ ਨੂੰ ਮਨਾਉਣ ਦੇ ਲਈ ਆਏ ਹਾਂ। ਖਾਲਸਾ ਸਜਾਇਆ, ਸਾਨੂੰ ਖਾਲਸਾ ਸਜਾਇਆ, ਹਾਂਜੀ, ਸਾਨੂੰ ਗੁਰਿਆਈ ਬਖਸ਼ੀ ਹੈ। ਹਾਂਜੀ ਬਿਲਕੁਲ। ਸਾਨੂੰ ਦਾਤਾਂ ਇਹੋ ਜਿਹੀਆਂ ਦਿੱਤੀਆਂ ਨੇ ਕਿ ਇੱਕ ਗੁਰਸਿੱਖ ਜਿਹੜਾ ਆ ਉਹ ਜਿਸ ਮਰਜ਼ੀ ਜਗ੍ਹਾ ਦੇ ਉੱਤੇ ਹੋਏ, ਨਗਾਰਾ ਹਮੇਸ਼ਾ ਵੱਜਦਾ ਹੁੰਦਾ, ਸ਼ੰਖ ਗੂੰਜਦੇ ਨੇ, ਗੁਰ ਮੇਰੇ ਸੰਗ ਸਦਾ ਹੈ ਨਾਲ, ਸਿਮਰ ਸਿਮਰ ਦਿੱਤ ਸਦਾ ਸਦਾ ਸੰਭਾਲੇ, ਸਦਾ ਸੰਭਾਲੇ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਮਾਣ ਵਾਲੀ ਗੱਲ ਹੈ ਕਿ ਅਮਰੀਕਾ ਦੀ ਧਰਤੀ ਵਿੱਚ, ਅਮਰੀਕਾ ਦੀ ਸਰਕਾਰ ਦੇ ਵਿੱਚ ਜਿਹੜੇ ਨੇ NYPD ਦੇ ਵਿੱਚ ਜਿਹੜੇ ਆਪਣੇ ਸਿੱਖ ਜਿਹੜੇ ਨੇ ਆਫੀਸਰ ਹੈਗੇ ਨੇ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਤੇ ਹਰ ਸਾਲ ਦੀ ਤਰ੍ਹਾਂ ਅੱਜ ਅਸੀਂ ਸਿੱਖ ਡੇ ਪਰੇਡ ਜੋ ਕਿ ਹਰ ਸਾਲ ਇੱਥੇ ਮਨਾਈ ਜਾਂਦੀ ਹੈ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਸਾਲ ਮਾਰਚ ਕਰ ਸਕੀਏ, ਕਿਉਂਕਿ ਆਪਣੀ ਕਮਿਊਨਿਟੀ ਨੂੰ ਦੱਸ ਰਹੀ ਹੈ ਕਿ ਜਿਹੜੇ ਆਪਣੇ ਸਿੱਖ ਕੁੜੀਆਂ ਤੇ ਮੁੰਡੇ ਆਪਣੇ ਕਾਫੀ ਨੇ ਜੋ NYPD ਵਿੱਚ ਨੇ, ਜੋ ਕਈ ਆਪਣੀ ਕਮਿਊਨਿਟੀ ਵਿੱਚ ਵੀ ਕੰਮ ਕਰਦੇ ਨੇ। ਸੋ ਜਦੋਂ ਵੀ ਕਿਸੇ ਨੂੰ ਕੋਈ ਹੈਲਪ ਚਾਹੀਦੀ ਹੁੰਦੀ ਆ ਤੇ ਅਸੀਂ ਅਸੀਂ ਹਮੇਸ਼ਾ ਤਿਆਰ ਰਹਿੰਦੇ ਹਾਂ ਤੇ ਐਨਕਰੇਜ ਕਰਦੇ ਹਾਂ ਕਿ ਆਪਣੇ ਜਿਹੜੇ ਯੂਥ ਆ ਉਹ ਗਲਤ ਪਾਸੇ ਨਾ ਜਾਣ ਤੇ ਸਹੀ ਰਸਤੇ ਜਾਣ। ਵੈਰੀ ਨਾਈਸ। ਸੋ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਮੈਂ ਹੋਰ ਵੀ ਸਿੰਘ ਸਾਡੇ ਨਾਲ ਮੌਜੂਦ ਨੇ, ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਕੀ ਕਹਿਣਾ ਚਾਹੋਗੇ? ਬੜੇ ਵਧੀਆ ਲੱਗ ਰਹੇ ਹੋ। ਸਿੱਖਾਂ ਲਈ ਬੜੇ ਮਾਣ ਦੀ ਗੱਲ ਹੈ ਨਾ, ਆਪਣੇ ਸਿੱਖ ਕੌਮ ਦੇ ਜਿਹੜੇ ਬੱਚੇ ਨੇ NYPD ਦੇ ਵਿੱਚ ਨੇ। ਹਾਂਜੀ ਬਸ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਨੇ। ਤੇ ਯੈਸ, ਸੋ ਇਟਸ ਅ ਬਿਊਟੀਫੁਲ ਡੇ ਸੈਲੀਬ੍ਰੇਟਿੰਗ ਸਿੱਖ ਡੇ ਪਰੇਡ। ਹੋਪਫੁਲੀ ਇਟ ਡਸਨਟ ਰੇਨ। ਤੇ ਥੈਂਕ ਯੂ ਫॉर एवरीवन ਫॉर ਕਮਿੰਗ। ਯੂਐਸਏ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਬੜਾ ਵਧੀਆ ਲੱਗ ਰਿਹਾ, ਦਸਤਾਰ ਸਜਾਈ ਹੋਈ NYPD ਦੇ। ਕਿੱਦਾਂ ਮਹਿਸੂਸ ਕਰ ਰਹੇ? ਬਹੁਤ ਵਧੀਆ, ਸਕੂਨ, ਪ੍ਰਾਊਡ ਫੀਲਿੰਗ ਟੂ ਬੀ ਹੇਅਰ। ਸੋ ਵੀਰ, ਸਿੱਖੀ ਸਰੂਪ ਦੇ ਵਿੱਚ ਜਿਸ ਤਰ੍ਹਾਂ ਕਿ NYPD ਦੇ ਵਿੱਚ ਜਿਹੜੀਆਂ ਸੇਵਾਵਾਂ ਨਿਭਾ ਰਹੇ ਨੇ ਸਿੰਘ ਸਾਹਿਬ, ਉਹਨਾਂ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਹੋ ਜਿੱਦਾਂ ਕਿ ਤੁਸੀਂ ਸਿੱਖ ਦੀ ਪਰੇਡ ਵਿੱਚ ਆਏ ਹੋ? ਬੜੀ ਮਾਣ ਵਾਲੀ ਗੱਲ ਹੈ ਆਪਣੇ ਸਿੱਖਾਂ ਲਈ। ਨਹੀਂ, ਬਹੁਤ ਪ੍ਰਾਊਡ ਫੀਲਿੰਗ ਹੈ ਕਿ ਅਸੀਂ ਪਰੇਡ ਦੇ ਵਿੱਚ ਇਸ ਯੂਨੀਫਾਰਮ ਤੇ ਇਸ ਸਿੱਖੀ ਸਰੂਪ ਦੇ ਵਿੱਚ ਮਾਰਚ ਕਰ ਸਕਦੇ ਹਾਂ। ਬਹੁਤ ਪ੍ਰਾਊਡ ਵਾਲੀ ਫੀਲਿੰਗ ਹੈ। ਥੈਂਕ ਯੂ ਸੋ ਮਚ। ਸੋ ਵੀਅਰਸ, ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਸਿੱਖ ਦੇ ਪਰੇਡ ਵਿੱਚ ਇਸ ਨਿਊਯਾਰਕ ਦੀ ਸਿੱਖ ਦੇ ਪਰੇਡ ਦੀ ਰੌਣਕ ਵਧਾਉਣ ਲਈ ਜਿਹੜੀਆਂ ਸਿੱਖ ਸੰਗਤਾਂ ਨੇ ਦੂਰ ਦਰੇਡੇ ਤੋਂ ਆਈਆਂ ਨੇ। ਸੋ ਵਾਸ਼ਿੰਗਟਨ DC, ਵਰਜੀਨੀਆ ਤੋਂ ਬਲਵਿੰਦਰ ਸਿੰਘ ਚੱਠਾ ਜੀ ਮੇਰੇ ਨਾਲ ਮੌਜੂਦ ਨੇ, ਇਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ 37ਵੀਂ ਪਰੇਡ ਜੋ ਹੈ ਨਿਊਯਾਰਕ ਸਿਟੀ ਦੇ ਵਿੱਚ ਇਸ ਵਿੱਚ ਹਿੱਸਾ ਲੈਣ ਵਾਸਤੇ ਆਏ ਹਾਂ। ਸਾਰੀਆਂ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਤੇ ਨਾਲ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਸੰਗਤ ਜੀ, ਸਿੱਖਾਂ ਦਾ ਇੱਕੋ ਇੱਕ ਹੀ ਹੱਲ ਹੈ ਕਿ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਹਿੰਦੁਸਤਾਨ ਤੋਂ ਆਜ਼ਾਦ ਕਰਾਓ। 17 ਅਗਸਤ ਨੂੰ ਵਾਸ਼ਿੰਗਟਨ DC ਵਿਖੇ ਰੈਫਰੈਂਡਮ, ਖਾਲਿਸਤਾਨ ਦੀਆਂ ਵੋਟਾਂ ਜੋ ਪੰਜਾਬ ਰੈਫਰੈਂਡਮ ਦੀਆਂ ਵੋਟਾਂ ਪਾ ਰਹੀਆਂ ਹਨ, 17 ਅਗਸਤ ਦਿਨ ਐਤਵਾਰ ਨੂੰ ਉਸ ਵਿੱਚ ਹੁਮਮ ਆ ਕੇ ਪਹੁੰਚੋ ਤੇ ਆਪਣੇ ਵਲੰਟੀਅਰ ਬਣੋ ਤੇ ਬਾਕੀ ਸੇਵਾਵਾਂ ਕਰੋ ਜੀ। ਸੋ ਸਾਰੀਆਂ ਸੰਗਤਾਂ ਨੂੰ 37ਵੀਂ ਖਾਲਸਾ ਸਾਜਨਾ ਦਿਵਸ ਤੇ ਜੋ ਪਰੇਡ ਹੋ ਰਹੀ ਹੈ ਉਸ ਦੀ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਵਰਜੀਨੀਆ ਤੋਂ ਮੇਰੇ ਨਾਲ ਹੋਰ ਸਾਡੇ ਜਿਹੜੇ ਸਪੋਰਟਰ ਨੇ, TV 84 ਦੇ ਵਿਊਅਰ ਵੀ ਨੇ, ਸਾਡੇ ਫੈਮਿਲੀ ਮੈਂਬਰ ਵੀ ਨੇ। ਸੋ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਅਸੀਂ ਵਰਜੀਨੀਆ ਤੋਂ ਅੱਜ ਸਪੈਸ਼ਲ ਤੌਰ ਤੇ ਇੱਥੇ ਆਏ ਹਾਂ। ਜਿਹੜੀ ਵਿਸਾਖੀ ਦੀ ਪਰੇਡ ਹੈਗੀ ਹੈ ਨਿਊਯਾਰਕ ਦੇ ਵਿੱਚ, ਇੱਥੇ ਆਣ ਕੇ ਅਸੀਂ ਵੇਖਿਆ ਬੜੀ ਵਧੀਆ ਰੌਣਕ ਹੈਗੀ ਹੈ, ਬੜਾ ਵਧੀਆ ਪ੍ਰੋਗਰਾਮ ਚੱਲਣ ਦਿਆ ਹੈਗਾ ਹੈ। ਮਹਾਰਾਜ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਇੱਦਾਂ ਹੀ ਸਾਰਾ
ਹਰ ਇੱਕ ਸਿਟੀ ਦੇ ਵਿੱਚ ਇਦਾਂ ਹੀ ਪਰੇਡ ਹੋਣੀ ਚਾਹੀਦੀ, ਖਾਲਸਾ ਦੀ ਪਰੇਡ, ਵਿਸਾਖੀ ਦੀ ਪਰੇਡ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਸੋ ਵਿਊਅਰਸ ਵਰਜੀਨੀਆ ਤੋਂ ਮੇਰੇ ਨਾਲ ਇੱਕ ਹੋਰ ਸੱਜਣ ਮੌਜੂਦ ਨੇ। ਬੜੀ ਖੁਸ਼ੀ ਦੀ ਗੱਲ ਹੈ, ਬੜੇ ਮਾਣ ਵਾਲੀ ਗੱਲ ਹੈ, ਸਿੱਖ ਸੰਗਤਾਂ ਜਿਹੜੀਆਂ ਨੇ ਸਿੱਖ ਡੇ ਪਰੇਡ ਦੀ ਜਿਹੜੀ ਰੌਣਕ ਨੂੰ ਵਧਾਉਣ ਲਈ ਪਹੁੰਚੀਆਂ ਨੇ ਔਰ ਬਾਰਿਸ਼ ਵੀ ਕਾਫੀ ਪੈ ਰਹੀ ਹੈ ਪਰ ਸਿੱਖ ਸੰਗਤਾਂ ਵਿੱਚ ਪੂਰਾ ਉਤਸ਼ਾਹ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ ਜੀ। ਸਾਰੀ ਸਿੱਖ ਕੌਮ ਨੂੰ ਪਹਿਲਾਂ ਤਾਂ ਖਾਲਸਾ ਡੇ ਦੀ ਬਹੁਤ ਬਹੁਤ ਮੁਬਾਰਕਾਂ। ਤੇ ਬਾਕੀ ਦਾ ਮੈਸੇਜ ਹੈ ਕਿ ਸਾਰੀ ਪਰੇਡ ਤੋਂ ਤੁਸੀਂ ਮੈਸੇਜ ਦੇਖ ਸਕਦੇ ਹੋ ਕਿ ਕਿਵੇਂ ਸਾਰੇ ਖਾਲਿਸਤਾਨ ਦੇ ਫਲੈਗ ਝੁੱਲ ਰਹੇ ਹਨ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਸਿੱਖ ਕੌਮ ਨਾਲ ਜੋ ਵੀ ਇੰਡੀਆ ਵਿੱਚ ਵਧੀਕੀਆਂ ਹੋ ਰਹੀਆਂ ਹਨ ਉਹਨਾਂ ਤੋਂ ਸੁਚੇਤ ਹੋ ਕੇ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਜੂਝ ਕਰਨਾ ਚਾਹੀਦਾ ਹੈ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਸੋ ਵਿਊਅਰਸ ਇਸ ਟਾਈਮ ਮੇਰੇ ਨਾਲ ਮੌਜੂਦ ਨੇ ਡਾਕਟਰ ਟੀਨਾ ਜੀ, ਉਹਨਾਂ ਨੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਮੈਂ ਡਾਕਟਰ ਟੀਨਾ ਤੇ ਅੱਜ ਇੱਥੇ ਪਹੁੰਚੇ ਹਾਂ ਮੈਨਹੈਟਨ ਦੇ ਵਿੱਚ ਜਿੱਥੇ ਸਿੱਖ ਡੇ ਪਰੇਡ ਹੋ ਰਹੀ ਹੈ। ਮੈਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੇ ਲੋਕ ਬੜੀ ਚੜ੍ਹਦੀ ਕਲਾ ਵਿੱਚ ਨੇ ਤੇ ਬੜੀ ਖੁਸ਼ੀ ਹੋਈ ਹੈ ਕਿ ਕੋਈ ਟਾਈਮ ਹੁੰਦਾ ਸੀ ਜਦੋਂ ਅਸੀਂ ਵੇਟ ਕਰਦੇ ਹੁੰਦੇ ਸੀਗੇ ਵੀ 1000-5000 ਬੰਦੇ ਇਕੱਠੇ ਹੋ ਜਾਣ ਤੇ ਬੜੀ ਖੁਸ਼ੀ ਦੀ ਗੱਲ ਹੈ। ਤੇ ਇਸ ਟਾਈਮ ਤੇ ਮੇਰੇ ਖਿਆਲ 50,000 ਤੋਂ ਜ਼ਿਆਦਾ ਇਕੱਠ ਹੋਇਆ ਤੇ ਬੜੀ ਸਿੱਖ ਕੌਮ ਚੜ੍ਹਦੀ ਕਲਾ 'ਚ ਬੜਾ ਅੱਛਾ ਲੱਗਦਾ ਇਹ ਗੱਲ ਜਾਣ ਕੇ। ਤੇ ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ, ਕੱਲ ਵਿਸਾਖੀ 5K ਪਰੇਡ ਹੋ ਰਹੀ ਹੈ, ਵਿਸਾਖੀ 5 ਡੇ ਰਨ, ਤੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੇ ਦੌੜ ਦੇ ਵਿੱਚ ਹਿੱਸਾ ਲਵੋ ਤੇ ਰਜਿਸਟ੍ਰੇਸ਼ਨ ਕਰਾਓ visakhੀ5k.com ਤੇ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਨਾਮ ਸਿੰਘ ਪਰਹਾਰ ਅਤੇ ਅੱਜ 37ਵੀਂ ਖਾਲਸਾ ਡੇ ਪਰੇਡ ਇਨ ਨਿਊਯਾਰਕ ਦੇ ਆਰਗੇਨਾਈਜ਼ਰਸ, ਨਿਊਯਾਰਕ ਦੇ ਸਭ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਕਿਉਂਕਿ ਇਹੋ ਜਿਹਾ ਦਿਨ ਇੱਥੇ ਇੰਨਾ ਸੌਖਾ ਨਹੀਂ ਕਿ ਅੱਜ ਘੱਟੋ ਘੱਟ ਅਸੀਂ 20,000 ਤੋਂ 30,000 ਲੋਕਾਂ ਦੀ ਇੱਥੇ ਗੈਦਰਿੰਗ ਦੇਖਣ ਦੀ ਆਏਗੀ। ਤੇ ਬਾਕੀ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਯੂਨਿਟੀ ਇਜ਼ ਵੈਰੀ ਇੰਪੋਰਟੈਂਟ। whatever our achievements are, whatever our aims are, we must have done with unity। आओ इकट्ठे होके अपना ਆਪਣੇ ਸਾਰੇ ਜੋ ਕਾਰਜ ਆਪਾਂ ਲੈ ਕੇ ਤੁਰੇ ਹੋਏ ਹਾਂ ਤੇ ਉਹਨਾਂ ਨੂੰ ਅਸੀਂ ਅੱਗੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਸਿੱਖ ਸੰਗਤਾਂ ਦਾ ਇਕੱਠ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ, ਤੋਂ ਸਿੱਖ ਸੰਗਤਾਂ ਦੇ ਵਿਚਾਰ ਸੁਣ ਜਾ ਰਹੇ ਹਾਂ। ਪਹਿਲਾਂ ਤੇ ਆਪਾਂ ਜਿਹੜੇ ਬੁਲਾਰੇ ਸੀ, ਜਿਹੜੇ ਸਿੱਖ ਪੰਥਕ ਜਿਹੜੇ ਪੰਥੀ ਬੁਲਾ ਰਹੇ ਸੀ, ਉਹਨਾਂ ਦੇ ਆਪਾਂ ਵਿਚਾਰ ਸੁਣੇ ਨੇ। ਸੋ ਹੁਣ ਆਪਾਂ ਸਿੱਖ ਸੰਗਤਾਂ ਦੇ ਵਿਚਾਰ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਿੱਖ ਜਗਤ ਦੇ ਸੰਗਤਾਂ ਨੂੰ ਤੇ ਸਿੱਖ ਡੇ ਪਰੇਡ ਦੀਆਂ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੀ ਸੰਸਾਰ ਦੀ ਸੰਗਤ ਨੂੰ ਲੱਖ ਲੱਖ ਪਰੇਡ ਡੇ ਦੀ ਲੱਖ ਲੱਖ ਵਧਾਈ ਹੋਵੇ। ਹਰ ਸਾਲ ਦੀ ਤਰ੍ਹਾਂ ਸਿੱਖ ਡੇ ਪਰੇਡ ਜਿਹੜੀ ਨਿਕਲਦੀ ਰਹੇ ਤੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਜਿਹੜਾ ਇਸ ਤਰ੍ਹਾਂ ਹੀ ਰਹੇ। ਬੋਲੇ ਹਾਂਜੀ, ਭੈਣਾਂ ਵੀ ਮੌਜੂਦ ਨੇ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ, ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਵਧੀਆ ਫੀਲ ਕਰ ਰਿਹਾ। ਦਿਸ ਇਜ਼ ਦ ਪਾਵਰ ਆਫ ਸਿੱਖ ਕਮਿਊਨਿਟੀ that even in the bad weather we all are together and this is a pride moment for our Sikh community. Thank you। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ 37 ਸਿੱਖ ਡੇ ਪਰੇਡ ਦੀ ਬਹੁਤ ਬਹੁਤ ਵਧਾਈ। ਤੇ ਅੱਜ ਬਹੁਤ ਹੀ ਅੱਛਾ ਲੱਗ ਰਿਹਾ ਸੰਗਤਾਂ ਦਾ ਉਤਸ਼ਾਹ ਦੇਖ ਕੇ, ਕਿਉਂਕਿ ਬਾਰਿਸ਼ ਦਾ ਮੌਸਮ ਸੀ ਫਿਰ ਵੀ ਕਿਸੇ ਨੂੰ ਰੋਕ ਨਹੀਂ ਪਾਏ। ਜੋ ਸਾਡਾ ਪਿਆਰ ਹੈ ਗੁਰੂ ਦੇ ਨਾਲ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਿੱਖ ਕੌਮ ਦੇ ਖਾਲਸਾ ਸਿਰਜਣਾ ਦਿਵਸ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦਾ ਬਹੁਤ ਜ਼ੋਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਿੱਖ ਜਗਤ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ। ਸਾਡੇ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।
ਸੋ ਵਿਊਅਰਸ ਹੁਣ ਆਪਾਂ 6 ਫॉर ਜਸਟਿਸ ਜਿਹੜੇ ਸੇਵਾਦਾਰ ਨੇ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ 84 ਦੀ ਜਿੰਨੇ ਵੀ ਵਿਊਅਰ ਸਾਨੂੰ ਦੇਖ ਰਹੇ ਸਾਰਿਆਂ ਨੇ ਫਤਿਹ ਬੁਲਾਈ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 26 ਅਪ੍ਰੈਲ ਨੂੰ ਅੱਜ ਸਿੱਖ ਡੇ ਪਰੇਡ ਨਿਊਯਾਰਕ ਦੇ ਵਿੱਚ ਕੱਢੀ ਜਾ ਰਹੀ ਹੈ। ਸੰਗਤਾਂ ਹਮਾ ਕੇ ਪਹੁੰਚੀਆਂ ਹੋਈਆਂ ਨੇ। ਬਹੁਤ ਉਤਸ਼ਾਹ ਸੰਗਤਾਂ ਦੇ ਵਿੱਚ ਜਿੰਨੀ ਵੀ ਸੰਗਤ ਪਹੁੰਚੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਵਧੀਆ ਲੱਗ ਰਿਹਾ ਹੈ। ਬਹੁਤ ਸੰਗਤ ਹੈਗੀ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ ਇਸ ਨਗਰ ਕੀਰਤਨ ਦੀ ਇਸ ਸਿੱਖ ਡੇ ਪਰੇਡ ਜਿਹੜੀ ਹੈ ਰੌਣਕ ਵਧਾਉਣ ਲਈ ਜਿਹੜੇ ਗੁਰੂ ਦੇ ਕੀਰਤਨੀ ਹੈ ਉਹ ਵੀ ਮੌਜੂਦ ਨੇ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ ਆਏ ਹੋ ਪਰੇਡ ਦੇ ਵਿੱਚ? ਅਸੀਂ ਪਰੇਡ ਦੇ ਵਿੱਚ ਸਾਰੀ ਸਮੁੱਚੀ ਸੰਗਤ ਨੂੰ ਅਸੀਂ ਇਸ ਦੇ ਮੁਬਾਰਕ ਵਧਾਈ ਦਿੰਦੇ ਹਾਂ ਜੀ। ਹਾਂਜੀ, ਤੇ ਖਾਲਸਾ ਦੀ ਜਿੱਤ ਹੈ ਇਸ ਵੇਲੇ ਸਾਰੇ ਖਾਲਸਾ ਪੰਥ ਇਸ ਵੇਲੇ ਇਕੱਠਾ ਹੈ। ਬਹੁਤ ਬਹੁਤ ਵਧਾਈਆਂ ਜੀ। ਸੋ ਵਿਊਅਰਸ ਜਿਸ ਤਰ੍ਹਾਂ ਕਿ ਸਿੱਖ ਡੇ ਪਰੇਡ ਦਾ ਆਗਾਜ਼ ਹੋ ਚੁੱਕਿਆ ਹੈ ਔਰ ਬਾਰਿਸ਼ ਵੀ ਨਾਲ ਮੱਠੀ ਮੱਠੀ ਹੋ ਰਹੀ ਹੈ। ਇਹ ਜਿਹੜੀ ਸਿੱਖ ਸੰਗਤਾਂ ਦੀ ਪਰਖ ਹੋ ਰਹੀ ਹੈ ਕਿ ਸਿੱਖ ਸੰਗਤਾਂ ਕਿੰਨੀਆਂ ਕਿ ਇੱਥੇ ਆਪਣੇ ਗੁਰੂ ਦਾ ਦਿਹਾੜਾ ਮਨਾਉਣ ਵਾਸਤੇ ਆਉਂਦੀਆਂ ਨੇ। ਪਰ ਸਿੱਖ ਸੰਗਤਾਂ 'ਚ ਪੂਰਾ ਉਤਸ਼ਾਹ ਹੈ। ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਜਿਹੜੇ ਸਿੱਖ ਕਲਚਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਜਿਹੜੇ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ TV 84 ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਹਾਂ, ਕਿਉਂਕਿ ਇਹ ਜਦੋਂ ਵੀ ਕੋਈ ਸਾਡੇ ਗੁਰੂ ਘਰ ਗੁਰਦੁਆਰਾ ਸਿੱਖ ਸਟੱਡੀ ਦੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਉਚੇਚੇ ਤੌਰ ਤੇ ਲਿਖਦੇ ਨੇ। ਮੈਂ ਇਹਨਾਂ ਦਾ ਧੰਨਵਾਦੀ ਹਾਂ। ਜਿੱਥੇ ਇਹਨਾਂ ਦਾ ਧੰਨਵਾਦੀ ਹਾਂ, ਮੈਂ ਸਮੁੱਚੀਆਂ ਸੰਗਤਾਂ ਦਾ, ਟਰਾਈ ਸਟੇਟ ਸੰਗਤਾਂ ਦਾ, ਵੱਖ-ਵੱਖ ਗੁਰੂ ਘਰਾਂ ਤੋਂ ਜਿੰਨੇ ਵੀ ਪ੍ਰਬੰਧਕ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਇਹ 37ਵੀਂ ਸਿੱਖ ਡੇ ਪਰੇਡ ਜੋ ਮੈਨਹੈਟਨ ਦੇ ਵਿੱਚ ਮਨਾਈ ਜਾ ਰਹੀ ਆ, ਇਹਦਾ ਇੱਕ ਬੜਾ ਵੱਡਾ ਮਕਸਦ ਆ। ਕਿਉਂਕਿ ਜਦੋਂ 1984 ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਹਰਿਮੰਦਰ ਸਾਹਿਬ 'ਤੇ ਅਟੈਕ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਦੋਂ ਹਰਿਮੰਦਰ ਸਾਹਿਬ ਤੋਂ ਬਜਾਏ 37 ਹੋਰ ਗੁਰੂ ਘਰਾਂ 'ਤੇ ਜਿੱਥੇ ਅਟੈਕ ਕੀਤਾ ਗਿਆ, ਆਪਾਂ ਇਸ ਭਲੀ ਭਾਅ ਨੂੰ ਜਾਣਦੇ ਹਾਂ ਕਿ ਉਦੋਂ ਤੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਇਹ ਗੱਲ ਕਹੀ ਸੀ ਕਿ ਜਿੱਦਣ ਆਰਮੀ ਜਿਹੜੀ ਆ ਇਹ ਦਰਬਾਰ ਸਾਹਿਬ 'ਤੇ ਅਟੈਕ ਕਰੇਗੀ ਉਸ ਦਿਨ ਤੋਂ ਖਾਲਸਾ ਦੀ ਨੀਂਹ ਰੱਖੀ ਜਾਏਗੀ। ਸੋ ਉਹਨਾਂ ਇਹ ਵੀ ਕਿਹਾ ਸੀ ਕਿ ਅਸੀਂ ਕਦੀ ਖਾਲਸਾ ਮੰਗਿਆ ਨਹੀਂਗਾ, ਪਰ ਜੇ ਸਾਨੂੰ ਗੌਰਮੈਂਟ ਦੇਗੀ ਤਾਂ ਅਸੀਂ ਨਾ ਵੀ ਨਹੀਂ ਕਰਾਂਗੇ। ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਪਰੇਡ ਕੱਢਣ ਦਾ ਇੱਕ ਬੜਾ ਵੱਡਾ ਮਕਸਦ ਆ। ਸੋ ਉਹਨਾਂ ਮੈਂ ਸ਼ਹੀਦਾਂ ਨੂੰ ਨਤਮਸਤਕ ਹੋਣਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਕਿ ਸਾਨੂੰ ਜੀਵਨ ਯਾਦ ਦੱਸੀ ਆ। ਮੈਂ ਫਿਰ ਤੋਂ TV 84 ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ ਮੇਰੇ ਨਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਕੁਲਦੀਪ ਸਿੰਘ ਢਿੱਲੋਂ ਜੀ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਨੇ ਗੁਰੂ ਘਰ ਦੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਵਿਚਾਰ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੇ ਜਗਤ ਨੂੰ ਖਾਲਸਾ ਡੇ ਪਰੇਡ ਦੀਆਂ ਅਤੇ ਖਾਲਸਾ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਨਿਊਯਾਰਕ 'ਚ ਆਪਣੇ ਸਿੱਖ ਕਮਿਊਨਿਟੀ ਇਸ ਤਰ੍ਹਾਂ ਨਗਰ ਕੀਰਤਨ ਕੱਢਦੀ ਆ। ਉਸ ਦੇ ਨਾਲ ਇਹ ਜਿਹੜੀ ਕਮਿਊਨਿਟੀ ਆ ਇਹਦਾ ਪਤਾ ਲੱਗਦਾ ਕਿ ਨਿਊਯਾਰਕ ਚੰਡੀਗੜ੍ਹ ਦੀ ਜਿਹੜੀ ਇੱਕ ਕੰਟਰੀ ਜੇ USA ਦੀ ਰਾਜਧਾਨੀ ਨਿਊਯਾਰਕ ਵਿੱਚ ਤੁਸੀਂ ਦੇਖ ਰਹੇ ਜੇ ਕਿੱਦਾਂ ਸੜਕਾਂ 'ਤੇ ਠਾਠਾ ਮਾਰਦਾ ਇਕੱਠ ਬੱਚਿਆਂ ਸਮੇਤ ਸਾਡੀਆਂ ਭੈਣਾਂ ਚੱਲ ਰਹੀਆਂ ਹਨ। ਬੇਨਤੀ ਆ ਕਿ ਜਦੋਂ ਵੀ ਇਹੋ ਜਿਹੇ ਸਾਂਝੇ ਪ੍ਰੋਗਰਾਮ ਹੋਣ ਆਪ ਸਾਰੇ ਵੀਰ ਭੈਣ ਭਰਾ ਸੰਗਤਾਂ ਸਮੇਤ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਮੈਂ ਧੰਨਵਾਦ ਕਰੂੰਗਾ ਆਪਣੇ 84 ਚੈਨਲ ਵਾਲਿਆਂ ਦਾ ਵੀ, ਜਿਹੜੇ ਇੱਕ ਪੰਥਕ ਇਹਨਾਂ ਦਾ ਚੈਨਲ ਆ, ਜਿਹੜੇ ਹਰ ਚੀਜ਼ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਆ। ਇਹ ਵਧਾਈ ਦੇ ਪਾਤਰ ਆ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਸੋ ਵੀਰ
ਸੰਤ ਬਾਬਾ ਮਾਝਾ ਸਿੰਘ ਜੀ ਦੇ ਜਿਹੜੇ ਸੇਵਾਦਾਰ ਗੁਰੂ ਘਰ ਦੇ ਮੇਰੇ ਨਾਲ ਮੌਜੂਦ ਨੇ। ਭਾਈ ਸੁਲੱਖਣ ਸਿੰਘ ਜੀ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 37ਵੀਂ ਸਿੱਖ ਡੇ ਪਰੇਡ ਅੱਜ ਮਨਾਂਟ ਵਿਖੇ ਬੜੀ ਹੀ ਸ਼ਰਧਾ ਪੂਰਵਕ ਸਿੱਖ ਸੰਗਤਾਂ ਵੱਲੋਂ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਬਾਰਿਸ਼ ਪੈ ਰਹੀ ਹੈ, ਫਿਰ ਵੀ ਸੰਗਤਾਂ 'ਚ ਬੜਾ ਉਤਸ਼ਾਹ ਹੈ ਔਰ ਬੜੇ ਹੀ ਜੋਸ਼ ਨਾਲ ਇਸ ਜਿਹੜਾ ਦਿਹਾੜਾ ਹੈ ਮਨਾਉਣ ਜਾ ਰਹੇ ਹਾਂ। ਖਾਲਸਾ ਸਾਜਨਾ ਦਿਵਸ ਬੜੀ ਉਤਸ਼ਾਹਪੂਰਵਕ ਮਨਾਇਆ ਜਾ ਰਿਹਾ ਹੈ। ਆਪ ਸਮੂਹ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਕਿਰਪਾ ਕਰੇ, ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ। ਇਸੇ ਤਰ੍ਹਾਂ ਹੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Vaheguru Ji Ka Khalsa, Vaheguru Ji Ki Fateh. Today everyone is here at the Sikh Day Parade in New York City, Lower East Side. Despite it raining, ਸਾਰੇ ਇੱਥੇ ਅੱਜ ਜੁੜੇ ਹੋਏ। Thank you. ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ, ਸਾਰਿਆਂ ਨੂੰ ਭਾਈ ਲੱਖ ਲੱਖ ਵਿਸਾਖੀ ਦੇ ਉਹ ਦਿਹਾੜੇ ਦੀ ਵਧਾਈ ਹੋਵੇ। ਲੋਕ ਆਪਣੀ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ। ਦੇਖਣ ਨੂੰ ਇਹ ਲੱਗਦਾ ਜਿਵੇਂ ਇੰਡੀਆ ਜਾਂ ਪੰਜਾਬ ਦੇ ਵਿੱਚ ਨਹੀਂ, ਆਲ ਵਰਲਡ ਦੇ ਵਿੱਚ ਕਿਸੇ ਦਿਨ ਖਾਲਸੇ ਦਾ ਰਾਜ ਆਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਠਾਠਾ ਮਾਰਦਾ ਇਕੱਠ, ਬੀਬੀਆਂ, ਭੈਣਾਂ, ਬਜ਼ੁਰਗ, ਨੌਜਵਾਨ ਜਿਹੜੇ ਮੌਜੂਦ ਨੇ, ਖਾਲਿਸਤਾਨ ਦੇ ਜਿਹੜੇ ਝੰਡੇ ਨੇ ਉਹ ਕਿੱਦਾਂ ਲਹਿਰਾ ਰਹੇ ਨੇ ਫਿਜ਼ਾ ਦੇ ਵਿੱਚ, ਜਿਹੜੀ ਨਿਊਯਾਰਕ ਦੀ ਧਰਤੀ ਤੇ। ਸੋ ਭੈਣ ਜੀ ਗੱਲਬਾਤ ਕਰਨ ਜਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਸੋਹਣਾ ਦਿਨ ਹੈ, ਖਾਲਸਾ ਸਾਜਨਾ ਦਿਵਸ, ਜਿਹਦੇ ਲਈ ਅਸੀਂ ਸਾਰੇ ਇਕੱਤਰ ਹੋਏ ਹਾਂ। ਸੱਚੇ ਪਾਤਸ਼ਾਹ ਸਭ ਤੇ ਮਿਹਰ ਭਰੇ ਹੱਥ ਰੱਖਣ ਤਾਂ ਕਿ ਸਭ ਬੜੀ ਸੋਹਣੀ ਤਰ੍ਹਾਂ ਆਪਣਾ ਇਹ ਦਿਨ ਮਨਾਉਣ। ਤੇ ਦੂਸਰਾ, ਹਮੇਸ਼ਾ ਸਾਨੂੰ ਯਾਦ ਰੱਖਣਾ ਚਾਹੀਦਾ, ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ ਬੋ, देहे शिवावर मोए है शुभ कर्म ते कबू न टरो, न डरो हर सो जब जाए लरो, निश्चय कर अपनी जीत करो। ਖਾਲਸਾ ਸਾਜਨਾ ਦਿਵਸ ਦੀਆਂ ਸਭ ਨੂੰ ਵਧਾਈਆਂ ਵਧਾਈਆਂ ਵਧਾਈਆਂ। ਵਿਸਾਖੀ ਬਾਰੇ ਬਹੁਤ ਸੁਣਿਆ ਸੀ। ਅੱਜ 37ਵਾਂ ਜਲੂਸ ਜਾ ਰਿਹਾ ਹੈ ਪਰੇਡ ਦਾ, ਪਰ ਮੈਂ ਪਹਿਲੀ ਵਾਰੀ ਆ ਰਹੀ ਹਾਂ। ਸੁਣ ਕੇ ਬਹੁਤ ਅੱਛਾ ਲੱਗਿਆ, ਬਹੁਤ ਅੱਛਾ ਕੀਤਾ। ਮੈਂ ਪ੍ਰੋਗਰਾਮ ਬਣਾ ਲਿਆ ਤੇ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਅਸੀਂ ਖਾਲਿਸਤਾਨ ਦੀ ਸਪੋਰਟ ਕਰ ਰਹੇ ਕਿ ਸਾਨੂੰ ਖਾਲਿਸਤਾਨ ਹੋਣਾ ਚਾਹੀਦਾ ਹੈ। ਜਿਵੇਂ ਕਿ ਸਾਡੇ ਹਿੰਦੁਸਤਾਨ ਵਿੱਚ ਸਿੱਖ ਰਾਜ ਤੇ ਬਹੁਤ ਸਤਾਇਸ਼ ਕੀਤੀ ਜਾਂਦੀ ਹੈ, ਇਸ ਕਰਕੇ ਅਸੀਂ ਖਾਲਿਸਤਾਨ ਦੀ ਮੰਗ ਕਰਨੇ ਆ ਤੇ ਖਾਲਿਸਤਾਨ ਬਣਨਾ ਚਾਹੀਦਾ ਹੈ। ਜਿਸ ਤਰ੍ਹਾਂ ਜੋਰਾਵਰ ਸਿੰਘ ਅਤੇ ਅੰਮ੍ਰਿਤਪਾਲ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ, ਕਈ ਦੋਸ਼ੀਆਂ ਨੂੰ ਆਪਣੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ, ਇਹਨਾਂ ਦੀ ਰਿਹਾਈ ਲਈ ਮੰਗ ਕਰਨੇ ਆ। ਇਸ ਕਰਕੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਭਾਰਤ ਵਿੱਚ। ਇਸ ਤਰ੍ਹਾਂ ਅਸੀਂ ਖਾਲਿਸਤਾਨ ਦੀ ਮੰਗ ਕਰਨੇ ਆ, ਸਾਡਾ ਖਾਲਿਸਤਾਨ ਬਣਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਮੇਰੇ ਨਾਲ ਕਸ਼ਮੀਰ ਸਿੰਘ ਜੀ ਦੇ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕਸ਼ਮੀਰ ਸਿੰਘ, ਸਕੱਤਰ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦਾਸ ਆਪਣੇ ਵੱਲੋਂ ਤੇ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਬਿਗਵਾਲ ਵੱਲੋਂ ਤੇ ਸੁਸਾਇਟੀ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਅਤੇ 37ਵੀਂ ਸਿੱਖ ਦੇ ਪਰੇਡ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹੈ। ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਠੰਡੇ ਬਾਟੇ ਦਾ ਅੰਮ੍ਰਿਤ ਬਖਸ਼ ਕੇ ਸੰਪੂਰਨ ਖਾਲਸੇ ਦੀ ਸਿਰਜਣਾ ਕੀਤੀ ਅਤੇ ਊਚ ਨੀਚ ਦੇ ਭਿੰਨ ਭੇਦ ਨੂੰ ਮਿਟਾ ਕੇ ਮਾਨਸ ਕੀ ਜਾਤ ਸਭ ਏਕੋ ਪਹਿਚਾਨ ਬੋ ਦਾ ਨਾਰਾ ਬੁਲੰਦ ਕੀਤਾ। ਗੁਰੂ ਸਾਹਿਬ ਨੇ ਹਰੇਕ ਪ੍ਰਕਾਰ ਦੇ ਨਸ਼ਿਆਂ ਤੇ ਰੋਕ ਲਗਾ ਕੇ ਇੱਕ ਅਰੋਗ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ। ਆਓ ਸ੍ਰੀ ਗੁਰੂ ਗੋਬਿੰਦ ਸਿੰਘ ਦੇ
ਇਹਨਾਂ ਬਖਸ਼ੇ ਹੋਏ ਗੁਨਾਹ ਦੇ ਧਾਰਨੀ ਬਣੀਏ ਅਤੇ ਇੱਕ ਅਰੋਗ ਤੇ ਨਰੋਏ ਸਮਾਜ ਦੀ ਸਿਰਜਣਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰੀ ਸੰਗ ਆਪਣੇ ਵਰਲਡ ਦੇ ਸਾਰੇ ਸੰਗਤ ਨੂੰ ਆਪਣੇ 37ਵੀਂ ਪਰੇਡ ਦੇ ਉੱਤੇ ਸਾਰਿਆਂ ਨੂੰ ਸਾਜਨਾ ਦੇ ਸੰਬੰਧ ਵਿੱਚ ਸਾਰਿਆਂ ਨੂੰ ਬਹੁਤ ਖੁਸ਼ੀਆਂ ਤੇ ਪ੍ਰਾਪਤੀਆਂ ਹੋਣੀਆਂ। ਜੋ 84 ਬਾਅਦ ਵਿੱਚ ਪਰਚਾ ਤੁਹਾਨੂੰ ਸਾਰੀ ਸੰਗਤ ਨੂੰ ਆਪ ਨੂੰ ਪਤਾ ਹੀ ਹੈ, ਜਿੱਥੇ ਸੁਸਾਈਡ ਹੋਈ ਉੱਥੇ ਜਿੰਨੀਆਂ ਨਾਲ ਮਿਲਿਆ ਉਹਨਾਂ ਦੇ ਬੱਚੇ ਇੱਥੇ ਅਮਰੀਕਾ ਦੇ ਵਿੱਚ ਜੋ ਵੀ ਹੋ ਰਿਹਾ ਹੈ ਸਾਰੇ ਇਹਨਾਂ ਦੇ ਚਾਹੁੰਦੇ ਹਨ ਕਿ ਇਹਦੀ ਸੁਸਾਈਡ ਕੀਤੀ ਗਈ ਹੈ। ਇਸ ਦੇ ਲਈ ਆਪ ਨੂੰ ਸੂਚ ਕੀਤਾ ਜਾਂਦਾ ਹੈ ਕਿ ਜੋ ਵੀ ਸਟਰਨਾਂ ਦੀਆਂ ਸਾਰੀਆਂ ਸੰਗਤਾਂ ਪੁੱਜੀਆਂ ਹਨ। ਇਹਨਾਂ ਦਾਸ ਵੀ ਆਪਦਾ ਪ੍ਰੈਜ਼ੀਡੈਂਟ ਹੈ, ਉਸ ਕਰਕੇ ਆਪ ਨੂੰ ਪਤਾ ਹੀ ਹੈ, ਅਤੇ ਇਸੇ ਕਰਕੇ ਸਭ ਤੋਂ ਵੱਧ 84 ਚੈਨਲ ਦਾ ਸਹਿਯੋਗ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਖ ਐਸੋਸੀਏਸ਼ਨ ਤੋਂ ਆਏ ਹਾਂ। ਸਾਡਾ ਇਹ ਜਦੋਂ ਤੋਂ ਸ਼ੁਰੂ ਹੋਈ IT ਤੋਂ ਪਰੇਡ ਅਸੀਂ ਉਦੋਂ ਤੋਂ ਆ ਰਹੇ ਹਾਂ ਅਤੇ ਸਾਨੂੰ ਆਪਣੇ ਧਰਮ 'ਤੇ ਬਹੁਤ ਜ਼ਿਆਦਾ ਪ੍ਰਾਊਡ ਆ। ਅਸੀਂ ਸਾਰੇ ਇਕੱਠੇ ਹਾਂ ਅਤੇ ਇਕੱਠੇ ਰਹਾਂਗੇ। ਦੇਖ ਤੇਗ ਫਤਿਹ ਤੇ ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤਰੋੜ ਸਿੰਘ ਭੱਟੀ, ਸਿੱਖ ਸੈਂਟਰ ਆਫ ਨਿਊਯਾਰਕ ਫਲਸ਼ਿੰਗ ਦੇ ਸਿੱਖ ਸੈਂਟਰ ਆਫ ਕੁਈਨਜ਼ ਵਿਲੇਜ ਵੱਲੋਂ 37ਵੀਂ ਸਿੱਖ ਡੇ ਪਰੇਡ ਦੀ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ੇ, ਇਸੇ ਤਰ੍ਹਾਂ ਹੀ ਖਾਲਸਾ ਗੁੰਜਾ ਪਾਉਂਦਾ ਰਹੇ। ਅਤੇ ਸਾਰੀ ਸਿੱਖ ਸੰਗਤ ਨੂੰ ਇਹ ਅਪੀਲ ਆ ਅਤੇ ਅਸੀਂ ਜਿੰਨੇ ਵੀ ਇਸ ਸੰਸਾਰ ਦੇ ਵਿੱਚ ਸਾਰੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ ਅਤੇ ਆਪਣੀਆਂ ਜਿਹੜੀਆਂ ਪ੍ਰੋਬਲਮਾਂ ਉਹਨਾਂ ਨੂੰ ਸੋਲਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜਿਹੜੇ ਫਲੋਰ ਤੇ ਆਪਾਂ ਮੌਜੂਦ ਹਾਂ, ਇਹ ਹੈਗਾ ਦਸ਼ਮੇਸ਼ ਦਰਬਾਰ ਨਿਊ ਜਰਸੀ ਤੋਂ। ਗੱਲਬਾਤ ਕਰਾਂਗੇ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਕਮੇਟੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਇਸ 37ਵੀਂ ਸਿੱਖ ਡੇ ਪਰੇਡ ਤੇ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਤੇ ਸਾਨੂੰ ਇਹ ਪਰੇਡਾਂ ਨਗਰ ਕੀਰਤਨ ਬਹੁਤ ਹੁਮ ਹਮਾ ਕੇ ਮਨਾਉਣੇ ਚਾਹੀਦੇ ਆ ਤੇ ਇਹ ਇੱਕ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਤੇ ਜਿਵੇਂ ਕਿ ਦੇਖਿਆ ਗਿਆ ਹੈ ਕਿ ਗੁਰੂ ਘਰਾਂ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ, ਟੀਵੀ ਚੈਨਲਾਂ ਰਾਹੀਂ ਗੁਰਬਾਣੀ ਗੁਰੂ ਦਾ ਬਹੁਤ ਪ੍ਰਚਾਰ ਅੱਜ ਕੱਲ੍ਹ ਹੋ ਰਿਹਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਬਾਬਾਵਾਦ ਦਾ ਪ੍ਰਭਾਵ ਸਾਡੇ ਸਿੱਖਾਂ ਦੇ ਉੱਤੋਂ ਜਾਂਦਾ ਨਹੀਂ। ਸੋ ਸਾਨੂੰ ਇਹਨਾਂ ਬਾਬਿਆਂ ਦੀਆਂ ਬਰਸੀਆਂ ਮਨਾਉਣ ਤੋਂ ਗੁਰੇਜ਼ ਕਰਕੇ ਗੁਰਬਾਣੀ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਸਾਧ ਸੰਗਤ ਜੀ, ਇਹ ਮੈਂ ਸੁਨੇਹਾ ਦਿੰਦਾ ਹੋਏ ਕਿਸੇ ਵੀ ਖੋਟ ਭੁੱਲ ਚੁੱਕ ਲਈ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਮਹਾਨ ਦਿਨ ਹੈ। ਸਿੱਖ ਡੇ ਪਰੇਡ ਬੜੇ ਹੀ ਧੂਮਧਾਮ ਦੇ ਨਾਲ ਸਿੱਖ ਕੌਮ ਨਿਊਯਾਰਕ ਦੀ ਧਰਤੀ ਦੇ ਉੱਤੇ ਮਨਾ ਰਹੀ ਹੈ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ
ਲੇਵਾ ਸਿੱਖ ਵਸਦੇ ਨੇ। ਸਾਰੇ ਸਿੱਖਾਂ ਨੂੰ ਇਹੀ ਮੈਸੇਜ ਜਾਂਦਾ ਹੈ ਕਿ ਸਾਨੂੰ ਗੁਰੂ ਬਾਬੇ ਦੇ ਲੜ ਲੱਗ ਕੇ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਜਿਉਣ ਨੂੰ, ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਢਾਲਣਾ ਚਾਹੀਦਾ ਹੈ। ਸਿੱਖ ਪੰਥ ਚੜ੍ਹਦੀ ਕਲਾ ਵਿੱਚ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜਿਸ ਤਰ੍ਹਾਂ ਜਿਹੜਾ ਆਪਾਂ ਫਲੋਟ ਦੇਖ ਰਹੇ ਹਾਂ, ਸੋ ਪ੍ਰਭ ਮਿਲਨੇ ਕਾ ਚਾਓ ਸਿਮਰਨ ਦਾ ਜਿਹੜਾ ਇਹਨਾਂ ਨੇ ਫਲੋਟ ਲਗਾਇਆ, ਬੜਾ ਵਧੀਆ ਤਰੀਕੇ ਨਾਲ ਜਿਹੜਾ ਸਿਮਰਨ ਕਰ ਰਹੇ ਨੇ ਔਰ ਸਿੱਖ ਸੰਗਤਾਂ ਨੂੰ ਨਿਹਾਲ ਵੀ ਕਰ ਰਹੇ ਨੇ। ਭਾਈ ਸਾਹਿਬ ਦੇ ਵਿਚਾਰ ਸੁਣਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਮੂਹ ਸਿੱਖ ਜਗਤ ਨੂੰ ਖਾਲਸੇ ਦੇ 326ਵੇਂ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਅਤੇ ਜੇ ਗੁਰੂ ਸਾਹਿਬ ਜੀ ਦਾ ਹੁਕਮ ਆ ਆਪਾਂ ਨੂੰ ਸਾਰਿਆਂ ਨੂੰ ਨਾਂ ਜਪਣ ਦਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਉਹ ਖਾਲਸਾ ਰਾਜ ਆਉਣਾ ਕਿਸ ਤਰ੍ਹਾਂ ਆ? ਜਿੰਨੀ ਦੇਰ ਅਸੀਂ ਗੁਰੂ ਸਾਹਿਬ ਜੀ ਦਾ ਜੋ ਬਚਨ ਹਨ 1430 ਅੰਗਾਂ ਵਿੱਚ ਦਿੱਤੇ ਹੋਏ ਉਹਨਾਂ ਨੂੰ ਆਪਾਂ ਨਹੀਂ ਮੰਨਦੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਆਂ ਪਾਈਏ, ਉਹਨਾਂ ਦਾ ਹੁਕਮ ਨਹੀਂ ਕਮਾਉਂਦੇ, ਖਾਲਸਾ ਰਾਜ ਨਹੀਂ ਕਰ ਸਕਦਾ। ਕਿਉਂਕਿ ਖਾਲਸਾ ਜਦੋਂ ਖਾਲਸੇ ਨੇ ਸਾਰਾ ਆਪਣਾ ਜੋ ਜੀਵਨ ਆ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਜੀਵਨ ਦਾਨ ਦਿੱਤਾ ਤੇ ਇਹ ਖਾਲਸਾ ਕਿਉਂ ਪ੍ਰਗਟ ਕੀਤਾ? ਕਿਉਂਕਿ ਉਸ ਵੇਲੇ ਊਚ ਨੀਚ, ਬੈਰ ਵਿਰੋਧ, ਈਰਖਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਸਾਰਾ ਜਗਤ ਜੋ ਗਰਸਿਆ ਹੋਇਆ ਸੀ। ਸੋ ਖਾਲਸੇ ਨੇ ਜਪ ਜਪ ਕੇ ਨਾਮ ਇਹਨਾਂ ਪੰਜਾਂ ਦੂਤਾਂ ਨੂੰ ਆਪਣੇ ਅੰਦਰੋਂ ਮਾਰ ਲਿਆ ਤੇ ਆਪ ਜੋ ਨਖਾਲਸ ਹੋਇਆ ਸੀ ਜਪ ਕੇ ਖਾਲਸਾ ਬਣ ਗਿਆ ਤੇ ਉਹ ਖਾਲਸਾ ਗੁਰੂ ਸਾਹਿਬ ਆਪਾਂ ਨੂੰ ਦੱਸ ਕੇ ਗਏ ਆ ਵੀ ਉਹ ਖਾਲਸਾ ਰਾਜ ਕਰੇਗਾ। ਸੋ ਰਾਜ ਕਰਨ ਦੇ ਲਈ ਆਪਾਂ ਨੂੰ ਸਾਰਿਆਂ ਨੂੰ ਜਪਣਾ ਪੈਣਾ ਆ। ਸੋ ਮੇਰੀ ਇੱਕ ਹੀ ਬੇਨਤੀ ਆ ਸਮੂਹ ਸਾਧ ਸੰਗਤ ਨੂੰ ਕਿ ਜੋ 1430 ਅੰਗਾਂ ਵਿੱਚ ਗਿਆਨ ਦਿੱਤਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਉਹਨਾਂ ਨੂੰ ਆਪਾਂ ਮੰਨ ਕੇ ਚੱਲੀਏ। ਜੋ ਬਾਰ-ਬਾਰ ਆਪਾਂ ਨੂੰ ਸਮਝਾਉਂਦੇ ਆ, ਮੇਰੇ ਮਨ ਗੁਰ 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 ਸਦ ਕਰੀਏ, ਰਤਨ ਜਨਮ ਸਫਲ ਗੁਰ ਕੀਆ, ਦਰਸ਼ਨ ਕੋਬਲ ਹਰੀਏ। ਸੋ ਗੁਰੂ ਸਾਹਿਬ ਆਪਾਂ ਨੂੰ ਸਮਝਾਉਂਦੇ ਆ ਕਿ ਹਰ ਸਵਾਸ ਦੇ ਨਾਲ ਆਪਾਂ ਨਾਮ ਜਪਣਾ ਆ। ਜਦੋਂ ਨਾਮ ਜਪਾਂਗੇ, ਜੋ ਅਸੀਂ ਨਿਖਾਲਸ ਹੋਏ ਆ ਉਹ ਦੁਆਰਾ ਅਸੀਂ ਖਾਲਸੇ ਬਣ ਜਾਾਂਗੇ। ਜੋ ਸਾਡੇ ਅੰਦਰ ਪੰਜ ਚੋਰ ਵਿੱਚ ਵਸੇ ਹੋਏ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਅਸੀਂ ਉਹਨਾਂ ਨੂੰ ਆਪਣੇ ਵੱਸ ਵਿੱਚ ਕਰ ਲਾਂਗੇ। ਹੁਣ ਉਹਨਾਂ ਨੇ ਸਾਨੂੰ ਵੱਸ ਵਿੱਚ ਕੀਤਾ ਹੋਇਆ, ਫਿਰ ਅਸੀਂ ਨਾਮ ਜਪ ਕੇ ਅਸੀਂ ਉਹਨਾਂ ਨੂੰ ਆਪਣੇ ਵੱਸ ਵਿੱਚ ਕਰ ਲਾਂਗੇ। ਜਦੋਂ ਉਹ ਸਾਡੇ ਵੱਸ ਵਿੱਚ ਹੋ ਜਾਣਗੇ, ਸਾਡੇ ਨੌਕਰ ਬਣ ਕੇ ਚੱਲਣਗੇ, ਤਦ ਅਸੀਂ ਖਾਲਸੇ ਕਹਾਵਾਂਗੇ, ਤਦ ਅਸੀਂ ਇਸ ਦੁਨੀਆ ਤੇ ਰਾਜ ਕਰਾਂਗੇ, ਆਪਣੇ ਆਪ ਤੇ ਰਾਜ ਕਰਾਂਗੇ ਤੇ ਸਾਰੀ ਭਲਾਈ ਨੂੰ ਸੁੱਖ ਦੇਵਾਂਗੇ। ਇਹੀ ਗੁਰੂ ਸਾਹਿਬ ਜੀ ਦਾ ਹੁਕਮ ਆ, ਇਹੀ ਸਾਰੇ ਸੰਸਾਰ ਨੂੰ ਬੇਨਤੀ ਆ। ਅਖੀਰ ਵਿੱਚ ਬਹੁਤ ਬਹੁਤ ਵਧਾਈਆਂ ਸਮੂਹ ਸਾਧ ਸੰਗਤ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜਿਹੜਾ ਫਲੋਟ ਤੁਸੀਂ ਦੇਖ ਰਹੇ ਹੋ ਇਹ ਫਲਸ਼ਿੰਗ ਤੋਂ ਹੈ ਦਾ ਸਿੱਖ ਸੈਂਟਰ ਆਫ ਨਿਊਯਾਰਕ। ਸੋ ਮਾਨਸ ਕੀ ਜਾ ਸਭੇ ਏਕੇ ਪਹਿਚਾਨਬੋ। ਸੋ ਬੜੀ ਹੀ ਸ਼ਰਧਾਪੂਰਵਕ ਤਰੀਕੇ ਨਾਲ ਜਿਹੜਾ ਸਿੱਖ ਸੰਗਤਾਂ ਇਸ ਫਲੋਟ ਵਿੱਚ ਸ਼ਾਮਲ ਨੇ ਔਰ ਵਾਹਿਗੁਰੂ ਦਾ ਜਾਪ ਵੀ ਕਰ ਰਹੀਆਂ ਨੇ। ਸੋ ਭਾਈ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਵੱਲੋਂ ਸਿੱਖ ਡੇ ਪਰੇਡ ਬੜੀ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਦੇ ਵਿੱਚ ਸੰਗਤਾਂ ਬੜੀ ਦੂਰ ਦਰਾਂਡੇ ਤੋਂ ਚੱਲ ਕੇ ਸ਼ਮੂਲੀਅਤ ਕਰ ਰਹੀਆਂ ਨੇ। ਸੋ ਸਾਰੀਆਂ ਸੰਗਤਾਂ ਵਧਾਈ ਦੇ ਪਾਤਰ ਨੇ। ਮਹਾਰਾਜ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਰੱਖਣ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਨੂੰ ਸਾਰਿਆਂ ਨੂੰ ਵਿਸਾਖੀ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਸਿੱਖ ਕੌਮ ਅੱਜ ਜੋ ਵਿਸਾਖੀ ਦੇ ਦਿਹਾੜੇ 'ਤੇ ਲੱਖ ਲੱਖ ਵਧਾਈਆਂ ਸਾਰੀ ਕੌਮ ਨੂੰ ਤੇ ਬਹੁਤ ਹਮਾ ਕੇ ਪਹੁੰਚੀ ਆ। ਤੁਹਾਡੇ ਮੀਡੀਆ ਸਾਰੇ ਭੈਣ ਭਰਾਵਾਂ ਦਾ ਬਹੁਤ ਸਾਥ ਆ, ਅਸੀਂ ਇਹਨਾਂ ਦੇ ਵੀ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਨਾਲ ਬੜੇ ਹੀ ਵਧੀਆ ਤਰੀਕੇ ਨਾਲ ਤਿਆਰ ਹੋਏ ਦਸਤਾਰਾਂ ਬੜੀਆਂ ਸੋਹਣੀਆਂ ਨੇ ਸਜਾਈਆਂ। ਨੌਜਵਾਨਾਂ ਨੇ ਗੱਲਬਾਤ ਕਰਨ ਜਾ ਰਹੇ ਆ ਔਰ ਜਿਹੜੇ ਨਿਸ਼ਾਨ ਸਾਹਿਬ ਦੇ ਝੰਡੇ ਨੇ ਉਹ ਵੀ ਉਹਨਾਂ ਨੇ ਪਕੜੇ ਹੋਏ ਨੇ। ਸੋ ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਕਰ ਰਹੇ ਹੋ?
ਜੀ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਕਿ ਲਾਸਟ ਮੈਂ 2 ਸਾਲ ਹੋ ਗਏ ਨੇ, ਪਿਛਲੀ ਪਰੇਡ ਮੇਰੇ ਤੋਂ ਮਿਸ ਹੋ ਗਈ ਸੀ ਤੇ ਐਤਕੀ ਸ਼ੁਕਰ ਹੈ ਟਾਈਮ ਤੇ ਪਹੁੰਚ ਗਿਆ, ਸਹੀ ਤਰ੍ਹਾਂ ਰਲ ਗਏ ਆ। ਸੋ ਅਜੇ ਬਸ ਅੱਗੇ ਜਾ ਕੇ ਸੇਵਾ ਕਰਨੀ ਹੈ, ਅਜੇ ਮੈਂ ਇੱਕ ਵਾਰੀ ਪਰੇਡ 'ਚ ਨਾਲ ਚੱਲੀਏ। ਠੀਕ ਹੈ ਜੀ, ਹਾਂਜੀ ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ, ਨਜ਼ੀਆਂ ਨੂੰ ਛੱਡਿਓ ਵੀਰ ਜੀ, ਗੁਰੂ ਵਾਲੇ ਬਣੀਏ। ਹਾਂਜੀ ਸੰਗਤ ਨੂੰ ਆਉਣਾ ਚਾਹੀਦਾ ਵੱਧ ਚੜ ਕੇ, ਤੇ ਬਹੁਤ ਵਧੀਆ ਪ੍ਰਕਾਸ਼ ਦਿਹਾੜਾ ਚੱਲ ਰਿਹਾ ਜੀ ਤੇ ਅੱਛਾ ਲੱਗ ਰਿਹਾ, ਬਹੁਤ ਵਧੀਆ ਇੱਥੇ ਆ ਕੇ। ਸਾਡਾ ਪਹਿਲੀ ਏਰੀਏ ਤੇ ਬਹੁਤ ਹੀ ਸੋਹਣਾ ਲੱਗ ਰਿਹਾ, ਵਧੀਆ ਹੈ। Kita berkenet pone duar karmut junisa bangur sajap arjat garsat happy sachana kosi bi sach. Very good, very nice. ਸੋ ਵਿਊਅਰਸ, ਬਰਲਿੰਗਟਨ ਨਿਊ ਜਰਸੀ ਤੋਂ ਜਿਹੜਾ ਗੁਰਦੁਆਰਾ ਖਾਲਸਾ ਦਰਬਾਰ ਤੋਂ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ, ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਡੇ ਪਰੇਡ ਨਗਰ ਕੀਰਤਨ ਨਿਊਯਾਰਕ ਵਿਖੇ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਗੁਰਦੁਆਰਾ ਖਾਲਸਾ ਦਰਬਾਰ ਬਰਲਿੰਗਟਨ ਵੱਲੋਂ ਵਿਸ਼ੇਸ਼ ਰੂਪ ਵਿੱਚ ਸੰਗਤਾਂ ਨੇ ਆ ਕੇ ਹਾਜ਼ਰੀ ਭਰੀ ਹੈ। ਸੋ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਸਮੂਹ ਸਿੱਖ ਵਿਸ਼ਵ ਨੂੰ ਬਹੁਤ ਬਹੁਤ ਵਧਾਈਆਂ ਹੋਣ। ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਫਲੋਰ ਤੇ ਆਪਾਂ ਆਏ ਆ, ਉਹ ਮਿਡ ਹੈਡਸਨ ਸਿੱਖ ਸੈਂਟਰ ਸੁਸਾਇਟੀ ਦੇ ਗੁਰੂ ਘਰ ਦੇ ਜਿਹੜੇ ਸੇਵਾਦਾਰ ਨੇ ਔਰ ਨਾਲ ਹੀ ਸਿੱਖ ਸੰਗਤਾਂ ਵੀ ਮੌਜੂਦ ਨੇ। ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰਾਂ ਭਰਾਵਾਂ ਨੂੰ ਵਿਸਾਖੀ ਦੀਆਂ ਸ਼ੁਭ ਕਾਮਨਾਵਾਂ। ਬੜੀ ਖੁਸ਼ੀ ਹੋ ਰਹੀ ਆ, ਬਹੁਤ ਸੰਗਤ ਦਾ ਇਕੱਠ ਜਿਹੜਾ ਆ ਇੱਥੇ ਠਾਠਾ ਮਾਰ ਰਿਹਾ ਆ। ਮੌਸਮ ਵੀ ਬਹੁਤ ਸੋਹਣਾ ਆ, ਕੋਈ ਠੰਡ ਨਹੀਂ, ਕੋਈ ਗਰਮੀ ਨਹੀਂ, ਨਿੱਕਾ ਨਿੱਕਾ ਮੀਂਹ ਪੈ ਰਿਹਾ ਹੈ। ਬਹੁਤ ਖੁਸ਼ੀ ਦੀ ਗੱਲ ਹੈ। ਗੁਰੂ ਪਾਤਸ਼ਾਹ ਦੀਆਂ ਬੜੀਆਂ ਕਿਰਪਾ ਨੇ। ਆ ਤੁਹਾਡੇ ਨਾਲ ਇੱਕ ਹੋਰ ਸਿੰਘ ਸਾਹਿਬ ਕੁਝ ਕਹਿਣਾ ਚਾਹਣਗੇ। ਇਹ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਲੱਗੀ। ਤਾਂ ਆਪਾਂ 35 ਸਾਲ ਤੋਂ ਇੱਥੇ ਆ ਰਹੇ ਹਾਂ। ਹਾਂਜੀ, ਵੈਰੀ ਨਾਈਸ, ਥੈਂਕ ਯੂ। ਅਸੀਂ ਗੁਰਦੁਆਰਾ ਸਿੱਖ ਮੁੰਡਿਆਰਸਨ ਜੋ ਕਿ ਬਹੁਤ ਹੀ ਧੂਮਧਾਮ ਨਾਲ ਹੀ ਮਨਾ ਰਹੇ ਹਾਂ ਵਿਸਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿਟੀ ਦੇ ਵਿੱਚ ਜਿਹੜੀ ਵਿਸਾਖੀ ਦੇ ਸੰਬੰਧ ਵਿੱਚ ਜਿਹੜੀ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ, ਮੈਂ ਅੱਜ ਦੇ ਦਿਨ ਤੇ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਮੈਂ ਆਸ ਕਰਦਾ ਹਾਂ ਵੀ ਇਸੇ ਤਰ੍ਹਾਂ ਆਪਾਂ ਜਿਹੜੇ ਹਰ ਸਾਲ ਦੀ ਤਰ੍ਹਾਂ ਵੱਧ ਚੜ੍ਹ ਕੇ ਹੁਮ ਹਮਾ ਕੇ ਵਿੱਚ ਸ਼ਮੂਲੀਅਤ ਕਰਿਆ ਕਰੀਏ, ਕਿਉਂਕਿ ਅੱਜ ਠਾਠਾਂ ਮਾਰ ਦਾ ਇਕੱਠ ਦੇਖਿਆ ਜਾ ਰਿਹਾ ਹੈ। ਕਈ ਸੰਗਤਾਂ ਬਾਰਿਸ਼ ਕਰਕੇ ਘਰਾਂ 'ਚ ਵੜੀਆਂ ਨੇ। ਉਹ ਕਹਿੰਦਾ ਝੱਖੜ ਝਾਂਗੀ ਮੀਂਹ ਵਿਰਸੇ ਦਾ ਭੀ ਗੁਰ ਦੇਖਣ ਜਾਈਏ। ਜਦੋਂ ਇਵੇਂ ਦੇ ਮਸਲੇ ਹੁੰਦੇ ਨੇ ਉਦੋਂ ਸਾਨੂੰ ਚੜ੍ਹਦੀ ਕਲਾ ਨਾਲ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਹ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਅਸੀਂ ਇੱਕ ਸੰਘਰਸ਼ ਕਰਨ ਵਾਲੀ ਕੌਮ ਹੈ ਤੇ ਹਮੇਸ਼ਾ ਸੱਚ ਲਈ ਸੰਘਰਸ਼ ਕਰਦੇ ਰਹਾਂਗੇ। ਇਸ ਤਰ੍ਹਾਂ ਹੀ ਜਿਹੜੀਆਂ ਪਰੇਡਾਂ ਦੇ ਵਿੱਚ ਅਸੀਂ ਹਿੱਸੇ ਲੈਂਦੇ ਰਹਾਂਗੇ ਔਰ ਚੜ੍ਹਦੀ ਕਲਾ 'ਚ ਅਸੀਂ ਜਿਹੜੀਆਂ ਆਵਾਜ਼ ਉਠਾਉਂਦੇ ਰਹਾਂਗੇ। ਮੈਂ ਆਪ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ, ਤੁਸੀਂ ਸਾਰਿਆਂ ਨੇ ਸ਼ਮੂਲ ਕੀਤੀ ਹੈ। ਮੈਂ ਨਾਲ ਟੀਵੀ ਚੈਨਲਾਂ ਦਾ, YouTube ਚੈਨਲਾਂ ਦਾ, Facebook ਚੈਨਲਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਕਵਰ ਕਰਕੇ ਸਾਡੀ ਗੱਲ ਜਿਹੜੀ ਅੱਗੇ ਤੱਕ ਪਹੁੰਚਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਹਰ ਸਾਲ ਦੀ ਤਰ੍ਹਾਂ ਜੋ ਖਾਲਸੇ ਦਾ ਸਾਜਣਾ ਦਿਵਸ ਬੜੀ ਸ਼ਰਧਾ ਤੇ ਭਾਵਨਾ ਮਨਾਇਆ ਜਾ ਰਿਹਾ ਹੈ, ਜੋ ਹਰ ਸਾਲ ਦੀ ਤਰ੍ਹਾਂ ਸਿੱਖ ਦੇ ਪਰੇਡ ਬੁਢਲਾਡੇ ਵਿੱਚ ਕੱਢੀ ਜਾ ਰਹੀ ਹੈ। ਅਸੀਂ ਬਹੁਤ ਹੀ ਸੰਗਤਾਂ ਪਹੁੰਚੀਆਂ ਨੇ, ਠਾਠਾ ਮਾਰਦਾ ਹਾਲ ਦੇਖ ਰਹੇ ਹਾਂ, ਦੁਨੀਆ ਪਹੁੰਚੀ ਹੈ। ਅਸੀਂ ਸਾਰਿਆਂ ਦਾ ਆਈਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੋ ਕਿ ਖਾਲਸੇ ਦਾ ਸਾਜਣਾ ਦਿਵਸ ਅੱਜ ਗੁਰੂ ਬੜੀ ਸ਼ਰਧਾ ਤੇ ਭਾਵਨਾ ਮਨਾ ਰਿਹਾ ਹੈ। ਬਾਬਾ ਮੱਖਣ ਸ਼ਾਹ ਲਵਾਣਾ ਦੀ ਸਮੂਹ ਕਮੇਟੀ ਪਹੁੰਚੀ ਹੈ, ਸਮੂਹ ਸੰਗਤਾਂ ਪਹੁੰਚੀਆਂ ਨੇ। ਅਸੀਂ ਆਈਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਵੀਰ ਜੀ, ਜਿਸ ਤਰ੍ਹਾਂ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਜਿਹੜੇ ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਆਗਮਨ ਗੁਰਪੁਰਬ ਤੇ ਜੋ ਮੈਨਹਾਟਨ ਦੇ ਵਿੱਚ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ, ਇਹ 37ਵੀਂ ਪਰੇਡ ਆ। ਇਸ ਤੇ ਮੈਂ ਸਾਰੇ ਹੀ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ, ਔਰ 84 TV ਵਾਲਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਕੁਝ ਬੜਾ ਉਪਰਾਲਾ ਕਰਕੇ ਇਹ ਸਾਰਾ ਮੈਸੇਜ ਅੱਗੇ ਪਹੁੰਚਾਉਂਦੇ ਨੇ, ਔਰ ਇਹੀ ਬੇਨਤੀ ਕਰਦੇ ਹਾਂ ਕਿ ਇੱਥੇ ਤੇ ਜੋ ਜਿਸ ਤਰ੍ਹਾਂ ਸਿਸਟਮ ਹੈ ਚੱਲ ਰਿਹਾ, ਇਸੇ ਤਰ੍ਹਾਂ ਹੀ ਸਾਡੇ ਉੱਥੇ ਇੰਡੀਆ ਦੇ ਵਿੱਚ ਹੋਵੇ। ਔਰ ਬਹੁਤ ਜਿਸ ਤਰ੍ਹਾਂ ਬੱਚਿਆਂ ਨੂੰ ਫ੍ਰੀ ਪੜ੍ਹਾਈ ਆ, ਔਰ ਸਾਰੇ ਉੱਥੋਂ ਨਸ਼ਿਆਂ ਤੋਂ ਦੂਰ ਹੋਣ, ਔਰ ਅਫਸਰ ਬਣ ਕੇ IAS IPS ਔਰ PCS ਮੈਂ ਕਹਿੰਦਾ ਕਿ ਜਿਹੜੇ ਸਾਡੇ ਬਾਹਰੋਂ ਸਟੇਟਾਂ ਤੋਂ ਆ ਰਹੇ ਨੇ ਉਹ ਪੰਜਾਬ 'ਤੇ ਕੰਟਰੋਲ ਕਰਨ, ਔਰ ਪੰਜਾਬ ਦੀ ਜੇ ਬਿਊਰੋਕਰੇਸੀ ਆ ਉਹਨੂੰ ਅੱਗੇ ਲਿਆਉਣ। ਸੋ ਸਾਰੇ ਹੀ ਪੰਜਾਬ ਦੇ ਵਿੱਚ ਖੁਸ਼ਹਾਲ ਵਸਣ। ਔਰ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਇੱਥੇ ਵੀ ਆਪਣੇ ਬੱਚੇ ਨੌਜਵਾਨ ਬਹੁਤ ਪੜ੍ਹ ਲਿਖ ਕੇ ਬੜੇ ਅੱਗੇ ਜਾ ਰਹੇ ਨੇ, ਡਾਕਟਰ ਨੇ, ਇੰਜੀਨੀਅਰ ਨੇ, ਹੋਰ ਬੜੀਆਂ ਬੜੀਆਂ ਪੋਸਟਾਂ 'ਤੇ ਜਾ ਰਹੇ ਨੇ, ਬਿਜ਼ਨਸ ਨੇ, ਔਰ ਸਾਰੇ ਜਿੰਨੇ ਵੀ ਇੱਥੇ ਦੇ ਸਿਟੀ ਕੌਂਸਲ ਨੇ, ਕਾਂਗਰਸਮੈਨ, ਅਸੈਂਬਲੀਮੈਨ, ਉਹਨਾਂ ਵਿੱਚ ਵੀ ਹਿੱਸਾ ਲੈ ਰਹੇ ਨੇ। ਸੋ ਇਹ ਹੈ ਕਿ ਸਾਰੇ ਇਸ ਚੀਜ਼ ਨੂੰ ਆਓਗੇ ਔਰ ਅੱਗੇ ਵਧਾਓਗੇ, ਤਾਂ ਹੀ ਸਾਨੂੰ ਫਾਇਦਾ। ਇੱਥੇ ਇਹ ਪ੍ਰੋਗਰਾਮ ਕਰਨ ਦੇ ਸਾਰੇ ਜਿਹੜੇ ਆਪਾਂ ਇਹਨਾਂ ਲੋਕਾਂ ਨੂੰ ਦੱਸਣੇ ਆ ਕਿ ਜੋ ਕੁਛ ਆਪਾਂ ਦੱਸਦੇ ਆ ਇਹਨਾਂ ਨੂੰ ਕਿ ਸਾਡੀ ਕੌਮ ਹੈ ਬਹੁਤ ਜਿੰਦਾ ਕੌਮ ਹੈ, ਔਰ ਬਹੁਤ ਸਾਡੀ ਕੁਰਬਾਨੀਆਂ ਕੀਤੀਆਂ ਗੁਰੂਆਂ ਨੇ। ਸੋ ਮੈਂ ਇਹੀ ਬੇਨਤੀ ਕਰਨਾ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ, 84 TV ਨੂੰ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਡੇ ਪਰੇਡ ਦੀਆਂ ਸੰਸਾਰ ਭਰ ਦੇ ਸਿੱਖਾਂ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ ਸਿੱਖ ਡੇ ਪਰੇਡ ਮੈਨਹਾਟਨ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕੱਢ ਰਹੇ ਹਾਂ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਖਾਲਸਾ ਜਨਮ ਦਿਹਾੜੇ ਦੀ ਪਰੇਡ ਕਰੀ ਜਾ ਰਹੀ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਪੰਥ ਖਾਲਸਾ ਸਾਜਿਆ ਸੀ। ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਤੇ ਗੁਰਸਿੱਖੀ ਦਾ ਜਨਮ ਹੋਇਆ ਸੀ। ਉਸ ਦੇ ਦਰਮਿਆਨ ਅੱਜ ਜੋ ਮੈਨਹਾਟਨ ਦੇ ਵਿੱਚ, ਨਿਊਯਾਰਕ ਦੇ ਵਿੱਚ ਨਗਰ ਕੀਰਤਨ ਦੇ ਪਰੇਡ ਕੱਢੀ ਜਾ ਰਹੀ ਹੈ, ਔਰ ਬਹੁਤ ਸੰਗਤਾਂ ਧੂਮਧਾਮ ਨਾਲ ਆਈਆਂ ਹਨ, ਔਰ ਮੇਨ ਸਿਟੀ ਮੈਨਹਾਟਨ ਦੇ ਵਿੱਚ ਹੈ, ਔਰ ਇਸ ਦੇ ਨਾਲ ਨਾਲ ਹੀ ਲੋਕਾਂ ਦਾ ਬਹੁਤ ਉਤਸ਼ਾਹ ਹੈ, ਜੋ ਕਿ ਇੱਥੇ ਆਣ ਕੇ ਬੜਾ ਆਪਣਾ ਸਾਥ। ਸਾਡੇ ਕੋਲ ਗੱਤਕੇ ਦੀਆਂ ਪਾਰਟੀਆਂ ਆ ਰਹੀਆਂ ਹਨ, ਗੱਤਕੇ ਜ਼ੋਰ ਦਿਖਾ ਰਹੇ ਹਨ, ਔਰ ਸਾਡਾ ਜੋ ਕਿ ਸਾਡਾ ਫਿਰ ਅੱਜ ਪ੍ਰਧਾਨ ਜੋ ਸਾਡਾ ਇੱਕ ਰਘਬੀਰ ਸਿੰਘ ਬੱਬੀ, ਉਹ ਅੱਜ ਸਾਡੇ 'ਚ ਨਹੀਂ ਪਹੁੰਚ ਸਕਿਆ, ਕੋਈ ਵਜ੍ਹਾ ਸਿਹਤ ਦੀ ਵਜ੍ਹਾ ਕਰਕੇ। ਉਹ ਇਸ ਦੇ ਵੱਲੋਂ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਹਰ ਸਾਲ ਦੀ ਤਰ੍ਹਾਂ ਨਿਊਯਾਰਕ ਤੇ ਟਰਾਈ ਸਟੇਟ ਦੀਆਂ ਸਾਧ ਸੰਗਤਾਂ ਵੱਲੋਂ, ਜੋ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵੱਲੋਂ ਜੋ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਇਸ ਵਾਰ ਵੀ ਜੋ ਅੱਜ ਦੇ ਦਿਨ 'ਤੇ ਬਹੁਤ ਵੱਡੇ ਪੱਧਰ 'ਤੇ ਜੋ ਸੰਗਤ ਪਹੁੰਚੀ, ਪਰ ਫਿਰ ਵੀ ਮੌਸਮ ਖਰਾਬ ਹੋਣ ਕਾਰਨ ਵੀ ਕਾਫੀ ਜੋ ਸੰਗਤ ਗੁਰੂ ਘਰ ਤੋਂ ਜੋ ਟਰਾਈ ਸਟੇਟਾਂ ਤੋਂ ਆ ਰਹੀ ਹੈ। ਮੈਂ ਸਮੁੱਚੇ ਜਗਤ ਨੂੰ ਜੋ ਖਾਲਸਾ ਸਾਜਣਾ ਦੇ ਸੰਬੰਧ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਜੋ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਮੈਂ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਮੱਖਣ ਸ਼ਾਹ ਲੁਬਾਣਾ ਜਿਹੜੀ ਹੈ ਪ੍ਰਬੰਧਕ ਕਮੇਟੀ ਨੇ ਆਪਣੇ ਜਿਹੜੇ ਵਿਚਾਰ ਦਿੱਤੇ ਨੇ। ਹੁਣ ਆਪਾਂ ਗੱਲਬਾਤ ਕਰਾਂਗੇ ਬਾਬਾ ਮਾਝਾ ਸਿੰਘ ਗੁਰੂ ਘਰ ਦੇ ਜਿਹੜੇ ਨੇ ਹੈੱਡ ਗ੍ਰੰਥੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮਹਾਨ ਦਿਹਾੜਾ ਖਾਲਸੇ ਪੰਥ ਦਾ ਸਾਜਣਾ ਦਿਵਸ ਦਿਹਾੜਾ ਆਪ ਸੰਗਤਾਂ ਨੂੰ ਸਤਿਕਾਰਯੋਗ ਮਹਾਂਪੁਰਸ਼ ਬਾਬਾ ਤਰਲੋਕ ਸਿੰਘ ਜੀ ਹੋਰਾਂ ਵੱਲੋਂ ਅੱਜ ਦੇ ਪਾਵਨ ਦਿਹਾੜਿਆਂ 'ਤੇ
ਦੇਸ਼ਾਂ ਵਿਦੇਸ਼ਾਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਅੱਜ ਦਾ ਇਹ ਸਿੱਖ ਡੇ ਪਰੇਡ ਜੋ ਮਨਹਾਟਨ ਸਿਟੀ 'ਚ ਹਰ ਸਾਲ ਦੀ ਤਰ੍ਹਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਮਹਾਨ ਗੁਰੂ ਕੇ ਕੀਰਤਨੀਏ ਢਾਡੀ ਜਥੇ ਵੀ ਹਾਜ਼ਰੀਆਂ ਲਵਾ ਰਹੇ ਹਨ। ਸੋ ਅਸੀਂ ਵਿਸ਼ੇਸ਼ ਤੌਰ ਤੇ KT4 ਚੈਨਲ ਦੇ ਬਹੁਤ ਬਹੁਤ ਧੰਨਵਾਦੀ ਹਾਂ, ਕਿਉਂਕਿ ਸਿੱਖ ਪੰਥ ਦੀ ਸੇਵਾਵਾਂ ਨਿਭਾ ਰਹੇ ਹਨ। ਗੁਰੂ ਮਹਾਰਾਜ ਕਿਰਪਾ ਕਰਨੇ ਚੈਨਲ ਚੜ੍ਹਦੀਆਂ ਕਲਾਂ 'ਚ ਇਸੇ ਤਰ੍ਹਾਂ ਹੀ ਚੱਲਦਾ ਰਹੇ। ਜਿੰਨੀਆਂ ਵੀ ਸੰਗਤਾਂ ਪਹੁੰਚੇ ਹੋ ਸਾਰਿਆਂ ਨੂੰ ਜੀ ਆਇਆਂ। ਦਾਸ ਲਖਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬਾਬਾ ਸੰਤ ਬਾਬਾ ਮਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਵੀਅਰਸ ਮਾਸਟਰ ਮਹਿੰਦਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਡੇ ਪਰੇਡ ਮੈਨਹਾਟਨ ਸ਼ਹਿਰ ਦੇ ਵਿੱਚ ਸਾਰੇ ਸਿੱਖਾਂ ਵੱਲੋਂ ਕੱਢੀ ਜਾ ਰਹੀ ਹੈ। ਟਰਾਈ ਸਟੇਟ ਦੀਆਂ ਸੰਗਤਾਂ ਵੱਲੋਂ ਇੱਡੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਨੇ। ਇਹਨਾਂ ਨੂੰ ਦੇਖ ਕੇ ਮਨ ਜਿਹੜਾ ਬਹੁਤ ਖੁਸ਼ ਹੋਇਆ ਔਰ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਇਹੋ ਜਿਹੇ ਮੌਕੇ 'ਤੇ ਅਸੀਂ ਸਾਰੇ ਪਾਰਟੀਸਪੇਟ ਕਰਨੇ ਆ ਔਰ ਗੁਰੂ ਮਹਾਰਾਜ ਦਾ ਸ਼ੁਕਰ ਕਰਨੇ ਆ। ਇਸ ਸ਼ੁਭ ਮੌਕੇ 'ਤੇ ਮੈਂ ਸਾਰੇ ਦੇਸ਼ ਅਤੇ ਵਿਦੇਸ਼ ਵਸਦੀਆਂ ਸਿੱਖਾਂ ਜਿਹੜੀ ਸਿੱਖ ਸੰਗਤਾਂ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਇਹਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਨਿਊਯਾਰਕ ਦੀਆਂ ਗਲੀਆਂ ਦੇ ਵਿੱਚ ਵਿਸਾਖੀ ਨੂੰ ਸਮਰਪਿਤ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ, ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਸਿੱਖ ਜਗਤ ਨੂੰ ਅੱਜ ਦੇ ਦਿਨ 'ਤੇ ਵਧਾਈ ਦਿੰਦਾ ਹਾਂ ਕਿ ਅੱਜ ਮੌਸਮ ਖਰਾਬ ਹੋਣ ਦੇ ਕਾਰਨ ਵੀ ਸੰਗਤਾਂ ਹੋਮ ਆ ਕੇ ਪਹੁੰਚੀਆਂ ਹਨ। ਇਹ ਬਾਬੇ ਨਾਨਕ ਦੀ ਕਿਰਪਾ ਹੈ ਕਿ ਸਿੱਖਾਂ ਦਾ ਜਜ਼ਬਾ ਜਿਹੜਾ ਹੈ ਉਹ ਬਾਬੇ ਨਾਨਕ ਦੀ ਜਿਹੜੀ ਵਿਚਾਰਧਾਰਾ ਹੈ, ਚਾਹੇ ਮੀਂਹ ਬਰਸਾਤ ਜੋ ਮਰਜ਼ੀ ਹੋਵੇ, ਸਿੱਖਾਂ ਦਾ ਜਿਹੜਾ ਜਨੂੰਨ ਹੈ ਸਿੱਖੀ ਨਾਲ ਉਸ ਨੂੰ ਪ੍ਰਦਰਸ਼ਨ ਕਰਨ ਲਈ ਅੱਜ ਇੱਥੇ ਜੋ ਹੋਮ ਆ ਕੇ ਪਹੁੰਚੇ ਹਨ। ਆਓ ਆਪਾਂ ਪੂਰਾ ਜਿਹੜਾ ਸਿੱਖ ਜਗਤ ਹੈ, ਬਾਬੇ ਨਾਨਕ ਦਾ ਜਿਹੜਾ ਮਿਸ਼ਨ ਸੀ, ਹਲੀਮੀ ਰਾਜ ਦੀ ਗੱਲ ਜਿਹੜੀ ਬਾਬੇ ਨਾਨਕ ਨੇ ਕੀਤੀ ਸੀ, ਉਸ ਨੂੰ ਕਾਇਮ ਕਰਨ ਲਈ ਆਪਾਂ ਸਾਰੇ ਇਕਜੁੱਟ ਹੋ ਕੇ ਹਲੀਮੀ ਰਾਜ ਦੀ ਜਿਹੜੀ ਗੱਲ ਕਰੀਏ ਅਤੇ ਜਿਹੜੀ ਸਿੱਖੀ ਸਰੂਪ ਹੈ ਉਸ ਦੀ ਜਿਹੜੀ ਸ਼ਾਨ ਹੈ ਉਸ ਨੂੰ ਕਾਇਮ ਰੱਖਣ ਲਈ ਦਸਮ ਪਾਤਸ਼ਾਹ ਨੇ ਜਦੋਂ ਆਪਣੇ ਚਾਰੇ ਪੁੱਤ ਵਾਰ ਦਿੱਤੇ, ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਅਤੇ ਸਿੱਖੀ ਨੂੰ ਕਾਮਯਾਬ ਕਰਨ ਲਈ ਜਿਹੜੀ ਹੈ ਇਹ ਬਾਬੇ ਨਾਨਕ ਨੇ ਸ਼ੁਰੂ ਤੋਂ ਹੀ ਪਾਇਆ ਸੀ ਕਿ ਜਾਂ ਤਾਂ ਪ੍ਰੇਮ ਕਰਨ ਕਾ ਚਾਓ, ਸਿਰ ਤਾਂ ਤਲੀ ਗਲੀ ਮੇਰੇ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਉਹਦੀ ਸ਼ੁਰੂਆਤ ਜਿਹੜੀ ਬਾਬੇ ਨਾਨਕ ਨੇ ਕੀਤੀ ਸੀ। ਦਸਵੇਂ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸਾਜ ਕੇ ਖਾਲਸਾ ਪੰਥ ਸਾਜ ਕੇ ਸੰਪੂਰਨਤਾ ਕੀਤੀ ਸੀ। ਜਿਹੜੀ ਸਿਰਾਂ ਦੀ ਮੰਗ ਕੀਤੀ ਸੀ ਉਹੀ ਦਸਵੇਂ ਪਾਤਸ਼ਾਹ ਨੇ ਸਿਰ ਲੈ ਕੇ ਜਿਹੜੀ ਸੰਪੂਰਨਤਾ ਕੀਤੀ ਸੀ। ਆਓ ਅੱਜ ਆਪਾਂ ਸਿੱਖ ਸਜੀਏ ਅਤੇ ਜਿਹੜਾ ਸਿਰ ਦੇਣ ਦਾ ਮਤਲਬ ਇਹ ਨਹੀਂ ਕਿ ਸਿਰ ਕੱਟ ਕੇ ਰੱਖ ਦਿਓ। ਸਿਰ ਦੇਣ ਦਾ ਮਤਲਬ ਹੈ ਕਿ ਆਪਣੀ ਹਉਮੈ ਆਪਣਾ ਆਪ ਜਿਹੜਾ ਹੈ ਉਸ ਨੂੰ ਗੁਰੂ ਦੇ ਸਮਰਪਿਤ ਕਰ ਦਿਓ ਅਤੇ ਆਪਾਂ ਤਾਂ ਹੀ ਇੱਕ ਸੱਚੇ ਸੁੱਚੇ ਸਿੱਖ ਬਣ ਸਕਦੇ ਹਾਂ। ਆਓ ਬਾਬੇ ਨਾਨਕ ਦਾ ਮਿਸ਼ਨ ਮੰਨੀਏ ਅਤੇ ਆਪਾਂ ਗੁਰੂ ਵਾਲੇ ਬਣੀਏ। ਅੱਜ ਵਿਸਾਖੀ ਦੇ ਦਿਨ 'ਤੇ ਮੈਂ ਫਿਰ ਸਭ ਨੂੰ ਵਧਾਈ ਦਿੰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ, ਜਿਸ ਤਰ੍ਹਾਂ ਕਿ ਆਪਾਂ ਇਸ ਫਲੋਰ 'ਚ ਮੌਜੂਦ ਹਾਂ, ਸਿੱਖ ਸੰਗਤਾਂ ਮੌਜੂਦ ਨੇ ਗੁਰੂ ਨਾਨਕ ਦਰਬਾਰ ਆਫ ਅਲਬਨੀ ਤੋਂ, ਨਿਊਯਾਰਕ ਤੋਂ ਨੇ। ਤੋ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਗੁਰੂ ਨਾਨਕ ਦਰਬਾਰ ਐਲਬਨੀ ਤੋਂ ਸਮੂਹ ਸੰਗਤਾਂ ਪੁੱਜੀਆਂ ਹਨ ਅਤੇ ਹੋਰ ਵੀ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਸੰਗਤਾਂ ਪੁੱਜੀਆਂ ਹਨ। ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਹੀ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਵੀਅਰਸ, ਆਪਾਂ ਜਿਹੜੇ ਫਲੋਰ 'ਤੇ ਮੌਜੂਦ ਹਾਂ ਉਹ ਸਿੱਖ ਸਭਾ ਆਫ ਨਿਊ ਜਰਸੀ ਤੋਂ ਹੈ। ਸੋ ਸਿੱਖ ਸੰਗਤਾਂ ਨੇ ਔਰ ਇਸ ਵਿੱਚ ਬੀਬੀਆਂ, ਬਜ਼ੁਰਗ, ਬੱਚੇ ਸਭ ਮੌਜੂਦ ਨੇ। ਤੁਸੀਂ ਪਹਿਲੇ ਅੰਦਰ ਆ ਜਾਓ ਕਿਉਂਕਿ ਹਾਂ
ਬਹੁਤ ਵਧੀਆ ਤੁਹਾਡੀ ਤਸਵੀਰ ਆਏਗੀ, ਵੀਡੀਓ ਵੀ ਆਏਗੀ ਸਾਰੇ ਨੇ। ਸੋ ਕੀ ਕਹਿਣਾ ਚਾਹੋ, ਕਿੱਦਾਂ ਮਹਿਸੂਸ ਕਰ ਰਹੇ ਹੋ? ਅਸੀਂ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਨਿਊਯਾਰਕ ਦੀ ਸਿਟੀ 'ਚ ਆ ਕੇ ਅਸੀਂ ਆਪਣੇ ਖਾਲਸੇ ਦੀ ਪਰੇਡ ਕੱਢੀਏ ਤੇ ਅਸੀਂ ਸਾਰਿਆਂ ਨੂੰ ਦੱਸਿਆ ਕਿ ਖਾਲਸਾ ਕਿੰਨਾ ਵੱਡਾ ਹੈ ਤੇ ਅੱਗੇ ਰਾਜ ਕਰੇਗਾ। ਖਾਲਸਾ ਜ਼ਰੂਰ ਹੋਏਗਾ, ਕਦੀ ਨਾ ਕਦੀ ਜ਼ਰੂਰ ਹੋਏਗਾ, ਡੈਫੀਨੇਟਲੀ ਹੋਏਗਾ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਹਾਂਜੀ, ਬੜੀ ਬਖਸ਼ਿਸ਼ ਹੈ ਮਹਾਰਾਜ ਦੀ, ਸੱਚੇ ਪਾਤਸ਼ਾਹ ਨੇ ਸੰਗਤ ਨੂੰ ਸਾਰੀ ਨੂੰ ਇਕੱਠਾ ਕੀਤਾ ਤੇ ਇੱਥੇ ਪਤਾ ਲੱਗਦਾ ਕਿ ਸਿੱਖ ਕਮਿਊਨਿਟੀ ਜਿਹੜੀ ਇਕੱਠੀ ਹੋ ਕੇ ਕਿੰਨਾ ਜ਼ਿਆਦਾ ਖਾਲਸੇ ਨੂੰ ਪਿਆਰ ਕਰਦੀ ਹੈ। ਬਿਲਕੁਲ, ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਲਾਰੈਂਸਵਿਲ ਗੁਰਦੁਆਰਾ ਸਾਹਿਬ ਨਿਊ ਜਰਸੀ ਤੋਂ ਸਭ ਨੂੰ ਜੀ ਆਇਆਂ ਨੂੰ ਜੀ। ਅੱਜ ਸਾਰੇ ਅਸੀਂ ਇਕੱਠੇ ਹੋਏ ਹਾਂ ਆਪਣੇ ਗੁਰੂ ਸਾਹਿਬ ਦਾ ਜਿਹੜਾ ਵਿਸਾਖੀ ਦਾ ਖਾਲਸਾ ਸਾਜਨਾ ਦਿਵਸ ਹੈ ਉਹ ਬਣਾਉਣ ਵਾਸਤੇ। ਦੇਖੋ ਸਾਰੇ ਛੋਟੇ ਛੋਟੇ ਬੱਚੇ ਵੀ ਸਾਡੇ ਨਾਲ ਨੇ ਬੜੇ ਜੋਸ਼ ਨਾਲ, ਤੇ ਇਹ ਆਪਣੇ ਨਿਊਯਾਰਕ ਸਿਟੀ ਦੇ ਤੇ ਸਾਰੇ ਕਰਤਾ ਦਰਤਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਇਹ ਜਿਹੜਾ ਪ੍ਰੋਗਰਾਮ ਕਰਦੇ ਨੇ ਬੱਚੇ ਵੀ ਸਾਰੇ ਨਾਲ ਮਿਲ ਜੁਲ ਕੇ ਕਰਦੇ ਨੇ। ਧੰਨਵਾਦ ਜੀ। ਸੋ ਬਿਊਟੀਫੁਲ, ਥੈਂਕ ਯੂ। ਸੋ ਵਿਊਅਰਸ, ਬੀਬੀਆਂ, ਭੈਣਾਂ, ਬਜ਼ੁਰਗ, ਨੌਜਵਾਨ, ਬੱਚੇ, ਸੋ ਸਭ ਮੌਜੂਦ ਨੇ। ਭੈਣਾਂ ਵੀ ਸਾਡੇ ਨਾਲ ਮੌਜੂਦ ਨੇ ਜਿਹੜੀਆਂ ਕਿ ਸਿੱਖ ਡੇ ਪਰੇਡ ਦੀ ਰੌਣਕ ਨੂੰ ਵਧਾਉਣ ਵਾਸਤੇ ਆਈਆਂ ਨੇ। ਭੈਣ ਜੀ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਭੈਣ ਜੀ ਕਿੱਦਾਂ ਮਹਿਸੂਸ ਕਰ ਰਹੇ ਹੋ ਕਿ ਕਿੱਦਾਂ ਆਪਾਂ ਨਿਊਯਾਰਕ ਦੀ ਧਰਤੀ 'ਤੇ ਨਾ, ਅਮਰੀਕਾ ਦੀ ਧਰਤੀ ਆਪਣੇ ਖਾਲਸੇ ਦਾ ਜਿਹੜਾ ਸਾਜਨਾ ਦਿਵਸ ਮਨਾਉਣ ਆਏ ਆ, ਸੋ ਕਿੱਦਾਂ ਮਹਿਸੂਸ ਕਰ ਰਹੇ ਹੋ? ਹਾਂਜੀ, ਅਸੀਂ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ। ਅਸੀਂ ਐਵਰੀ ਈਅਰ ਆਉਂਦੇ ਹਾਂ ਆਪਣੇ ਸਿੱਖ ਡੇ ਪਰੇਡ ਤੇ। ਕਿੱਥੋਂ ਆਏ ਤੁਸੀਂ? ਅਸੀਂ ਜੀ ਪ੍ਰੋਪਰ ਲੋਕਲ ਨਿਊਯਾਰਕ ਤੋਂ ਹੀ ਆਏ ਹਾਂ। ਠੀਕ ਹੈ। ਹਾਂਜੀ, ਅਸੀਂ ਪੈਂਸਿਲਵੇਨੀਆ ਤੋਂ ਆਏ ਹਾਂ ਜੀ। ਹਰ ਸਾਲ ਆਈਦਾ, ਬਹੁਤ ਚੰਗਾ ਲੱਗਦਾ। ਸਿੱਖ ਆਪਣਾ ਸਾਰਾ ਸਿੱਖ ਪ੍ਰੋਗਰਾਮ ਦੇਖ ਕੇ ਬਹੁਤ ਵਧੀਆ ਲੱਗਦਾ। ਹਾਂਜੀ ਹਾਂਜੀ, ਇਹ ਮੇਰੀ ਮੰਮੀ ਹੈ ਕਿ ਮੈਂ ਪੈਂਸਿਲਵੇਨੀਆ ਤੋਂ ਹੀ ਆਈ ਹਾਂ। ਮੈਂ ਐਵਰੀ ਈਅਰ ਆਉਂਦੀ ਹਾਂ। ਮੈਂ ਪੂਰਾ ਬੇਸਿਕਲੀ ਇਹਦੇ ਨਾਲ ਗਰੋ ਅਪ ਹੋਈ ਹਾਂ। ਬਹੁਤ ਸਾਰਾ ਕੁਝ ਸੋਹਣਾ ਬਹੁਤ ਲੱਗਦਾ। ਐਂਡ ਤੁਸੀਂ ਬਹੁਤ ਕਲਚਰ ਦਾ ਸਿੱਖਦੇ ਆ। ਬਹੁਤ ਚੰਗੀ ਚੀਜ਼ ਹੈਗੀ ਆ। ਹਾਂਜੀ, ਵੈਰੀ ਨਾਈਸ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਮਹਿਸੂਸ ਕਰ ਰਹੇ ਹੋ? ਕੀ ਕਹਿਣਾ ਚਾਹੋਗੇ ਸਾਡੇ ਵੀਰਸ ਨੂੰ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 26 ਅਪ੍ਰੈਲ 2025 ਨੂੰ ਇੱਥੇ ਨਿਊਯਾਰਕ ਸਿਟੀ ਵਿੱਚ ਸਿੱਖ ਡੇ ਪਰੇਡ ਮਨਾਈ ਜਾ ਰਹੀ ਆ। ਹਰ ਸਾਲ ਮਨਾਈ ਜਾਂਦੀ ਆ ਖਾਲਸਾ ਸਾਜਨਾ ਦਿਵਸ ਦੀ ਯਾਦ ਵਿੱਚ। ਸੋ ਬਹੁਤ ਰੰਗ ਹੈ ਚੜ੍ਹਿਆ ਹਾ ਹਰ ਪਾਸੇ। ਸੰਗਤਾਂ ਜਿਹੜੀਆਂ ਨੇ ਬੜੀ ਖੁਸ਼ੀ ਨਾਲ ਇਸ ਦਿਨ ਦੀ ਖੁਸ਼ੀ ਵਿੱਚ ਇਹ ਪਰੇਡ ਜਿਹੜੀਆਂ ਮਨਾ ਰਹੀਆਂ ਨੇ। ਤੇ ਗੁਰੂ ਸਾਹਿਬ ਨੇ ਜੋ ਸੰਦੇਸ਼ ਦਿੱਤਾ ਸੀਗਾ ਅਸੀਂ ਉਹਨੂੰ ਵੀ ਨਾਲ ਯਾਦ ਰੱਖੀਏ। ਆ ਜੋ ਕਸ਼ਮੀਰ ਵਿੱਚ ਕੁਝ ਦਿਨ ਪਹਿਲਾਂ ਹੋਇਆ ਵਾ, ਬੜਾ ਹੀ ਦੁਖਦਾਈ ਆ। ਪਰ ਮੈਂ ਇੱਕ ਵੀਡੀਓ ਵੇਖੀ ਆ ਇੱਕ ਭੈਣ ਦੀ, ਉਹ ਕਹਿੰਦੀ ਅੱਜ ਵੀ ਗੁਰੂ ਸਾਹਿਬ ਕਿਤੇ ਪ੍ਰਗਟ ਹੋਣ ਤੇ ਜ਼ੁਲਮ ਨੂੰ ਖਤਮ ਕਰਨ। ਤੇ ਮੇਰੇ ਮਨ ਵਿੱਚ ਆ ਰਿਹਾ ਸੀ ਵੀ ਗੁਰੂ ਸਾਹਿਬ ਕਹਿ ਗਏ ਨੇ ਜਾਬੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਗੁਰੂ ਸਾਹਿਬ ਦੇ ਪਰਉਪਕਾਰਾਂ ਨੂੰ ਆਪਾਂ ਭੁੱਲ ਗਏ ਆ। ਜੇ ਨਾ ਭੁੱਲੀਏ ਨਾ ਤੇ ਫਿਰ ਇਹੋ ਜਿਹਾ ਕੰਮ ਨਾ ਹੋਣ। ਬਹੁਤ ਵਧੀਆ ਲੱਗਿਆ, ਸਾਰੇ ਇਕੱਠੇ ਹੋ ਕੇ ਆਪਾਂ ਇਹ ਪਰੇਡ ਮਨਾ ਰਹੇ ਆ। ਸਭ ਵਾਸਤੇ ਖੁਸ਼ੀ ਦਾ ਦਿਨ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਦੇ ਜਿਹੜੇ ਪ੍ਰਬੰਧਕ ਮੈਂਬਰ ਵੀ ਨੇ ਸਾਡਾ ਮੌਜੂਦ ਨੇ, ਉਹਨਾਂ ਦੇ ਵਿਚਾਰ ਸਾਰਿਆਂ ਦੇ ਸੁਣਨੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਡੇ ਪਰੇਡ ਤੇ ਠਾਠਾ ਮਾਰਦਾ ਇਕੱਠ ਦੇਖ ਕੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਔਰ ਖਾਸ ਕਰਕੇ TV 84 ਨੂੰ ਬਹੁਤ ਬਹੁਤ ਵਧਾਈਆਂ ਜੋ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਸੁਸਾਇਟੀ ਨੂੰ ਕਵਰ ਕਰ ਰਹੀ ਹੈ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 37ਵੀਂ ਸਿੱਖ ਡੇ ਪਰੇਡ ਤੇ ਮੈਂ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਵੱਲੋਂ ਪੂਰੇ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੰਦਾ ਹੈ ਤੇ ਇਸ ਦੇ ਨਾਲ ਹੀ ਆਸਾ ਕਰਦਾ ਜਿਸ ਤਰ੍ਹਾਂ ਅੱਜ ਹੁਮ ਕੇ ਇੱਥੇ ਪਹੁੰਚੇ ਹੋ, ਹਮੇਸ਼ਾ ਸਿੱਖਾਂ ਦੀ ਇਸ ਡੇ ਨੂੰ ਅੱਗੇ ਸੋਹਣੀ ਬਣਾਉਣ ਲਈ ਸਾਰਾ ਪਰਿਵਾਰ, ਪੂਰੇ ਪਰਿਵਾਰ ਹਮੇਸ਼ਾ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਰੋ। खालिस्तान
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਟਰਾਈ ਸਟੇਟ ਏਰੀਆ ਦੀਆਂ ਆਲੇ ਦੁਆਲੇ ਦੀ ਜਿਹੜੀਆਂ ਨਿਊਯਾਰਕ ਦੇ ਆਲੇ ਦੁਆਲੇ ਸਟੇਟਾਂ ਨੇ, ਉਹਨਾਂ ਤੋਂ ਸੰਗਤਾਂ ਜਿਹੜੀਆਂ ਵਰਦੇ ਮੀਂਹ ਦੇ ਵਿੱਚ ਇੱਥੇ ਪਹੁੰਚੀਆਂ ਨੇ। ਸੰਗਤਾਂ ਦੇ ਇੱਥੇ ਪਹੁੰਚਣ ਦਾ ਕਾਰਨ 37ਵੀਂ ਸਿੱਖ ਡੇ ਪਰੇਡ। ਇਹ ਉਹ ਪਰੇਡ ਹੈ ਜਿਹੜੀ ਇੱਥੋਂ ਦੇ ਸੂਝਵਾਨ ਸਿੱਖਾਂ ਨੇ 1984 ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਇਹ ਫੈਸਲਾ ਕਰ ਲਿਆ ਸੀ ਕਿ ਅੱਜ ਤੋਂ ਬਾਅਦ ਜਿਹੜੇ ਸਿੱਖ ਆ ਉਹ ਇੰਡੀਆ ਡੇ ਪਰੇਡ ਵਿੱਚ ਸ਼ਾਮਲ ਨਹੀਂ ਹੋਣਗੇ। ਜਿੱਥੇ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕਰਕੇ ਇਹ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਸਿੱਖਾਂ ਦਾ ਆਪਣਾ ਸੰਵਿਧਾਨ ਹੋਏਗਾ, ਸਿੱਖਾਂ ਦਾ ਆਪਣਾ ਦੇਸ਼ ਹੋਏਗਾ, ਸਾਡੀ ਆਪਣੀ ਬੋਲੀ, ਸਾਡਾ ਆਪਣਾ ਕਾਨੂੰਨ ਹੋਏਗਾ। ਉਸੇ ਤਰ੍ਹਾਂ ਦੀ ਤਰਜ਼ ਦੇ ਉੱਤੇ ਬਾਹਰ ਦੇ ਸਿੱਖਾਂ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਜਿਹੜੇ ਸਿੱਖ ਨੇ ਉਹ ਇੰਡੀਆ ਡੇ ਪਰੇਡ 'ਚ ਇੰਡੀਆ ਦੇ ਬਾਕੀ ਸਮਾਗਮਾਂ ਸ਼ਾਮਲ ਨਹੀਂ ਹੋਣਗੇ। ਉਸ ਦਿਨ ਅਸੀਂ ਆਪਣਾ ਨਾਤਾ ਤੋੜ ਕੇ ਇਹ ਫੈਸਲਾ ਕਰ ਲਿਆ ਕਿ ਸਾਨੂੰ ਆਜ਼ਾਦ ਸਿੱਖ ਰਾਜ ਖਾਲਿਸਤਾਨ, ਜਿਹਦੇ ਅਸੀਂ ਅਸਲੀ ਵਾਰਿਸ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ, ਅਸੀਂ ਉਹ ਰਾਜ ਪ੍ਰਾਪਤ ਕਰਨਾ ਹੈ। ਅੱਜ ਦੇ ਜਿਹੜੇ ਲੋਕ ਨੇ ਇਹ ਇਕੱਠੇ ਹੋ ਕੇ ਇਸ ਗੱਲ ਦਾ ਸਬੂਤ ਦੇਣ ਆਏ ਨੇ। ਜਿੰਨੇ ਨੌਜਵਾਨ, ਜਿੰਨੇ ਬਜ਼ੁਰਗ, ਜਿੰਨੀ ਬੱਚੀਆਂ, ਧੀਆਂ, ਭੈਣਾਂ ਇਸ ਗੱਲ ਦਾ ਸਬੂਤ ਦੇਣ ਆਏ ਨੇ ਕਿ ਉਹ ਖਾਲਿਸਤਾਨ ਦੇ ਲਈ ਵਚਨਬੱਧ ਨੇ ਤੇ ਜਿੰਨੀ ਦੇਰ ਤੱਕ ਖਾਲਿਸਤਾਨ ਨਹੀਂ ਬਣਦਾ ਉਨੀ ਦੇਰ ਤੱਕ ਜਰਵਾਣੇ ਦੀ ਜਿਹੜੀ ਆ ਉਹ ਪੱਖਿਆ ਹੁੰਦੀ ਰਹੇਗੀ, ਗਰੀਬ ਦੀ ਰੱਖਿਆ ਹੁੰਦੀ ਰਹੇਗੀ। ਇਸ ਤਰ੍ਹਾਂ ਦਾ ਰਾਜ ਜਿਹੜਾ ਇੱਕ ਉਹ ਰਾਜ ਜਿਹਦੇ ਵਿੱਚ ਹਰ ਇੱਕ ਬੰਦਾ ਜਿਹੜਾ ਆ ਆਪਣੇ ਆਜ਼ਾਦੀ ਦੇ ਨਾਲ ਆਪਦਾ ਧਰਮ, ਆਪਦੀ ਸੋਚ ਨੂੰ ਕਰ ਸਕੇ, ਉਹ ਰਾਜ ਪੈਦਾ ਕਰਕੇ ਖਾਲਿਸਤਾਨ ਪੈਦਾ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਵਿੱਚ ਬੜੇ ਸੁਹਾਵਣੇ ਦਿਨ ਤੇ ਸਿੱਖ ਡੇ ਪਰੇਡ ਦਾ ਆਯੋਜਨ ਕੀਤਾ ਗਿਆ ਹੈ। ਇਹ ਪਰੇਡ 1984 ਤੋਂ ਬਾਅਦ ਸਪੈਸ਼ਲ ਤੌਰ ਤੇ ਇਸ ਖਿੱਤੇ ਵਿੱਚ ਵਸਦੇ ਸਿੱਖਾਂ ਵੱਲੋਂ, ਸੂਝਵਾਨ ਸਿੱਖਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਅੱਜ ਤੋਂ 37 ਸਾਲ ਪਹਿਲਾਂ। ਅਸੀਂ ਆਪਣੇ ਆਪ ਨੂੰ ਧੰਨ ਭਾਗ ਸਮਝਦੇ ਹਾਂ ਕਿ ਅੱਜ ਅਸੀਂ ਇਸ ਦਾ ਪਾਰਟ ਹਾਂ। ਅਸੀਂ ਪਿਛਲੇ ਸਾਲਾਂ ਤੋਂ ਲਗਾਤਾਰ ਦੁਨੀਆ ਨੂੰ ਇਹ ਦੱਸਣ ਦਾ ਯਤਨ ਕਰ ਰਹੇ ਹਾਂ ਕਿ ਸਿੱਖ ਕੌਮ ਦੀ ਹੋਂਦ ਕੀ ਹੈ, ਸਿੱਖ ਕੌਮ ਦੇ ਅਕੀਦੇ ਕੀ ਨੇ, ਸਿੱਖ ਕੌਮ ਇਸ ਦੁਨੀਆ ਵਿੱਚ ਕਿਸ ਸਿਧਾਂਤ ਅਨੁਸਾਰ ਜੀਣਾ ਚਾਹੁੰਦੀ ਹੈ। ਸਰਬੱਤ ਦਾ ਭਲਾ ਲੈ ਕੇ ਬਾਬੇ ਨਾਨਕ ਵੱਲੋਂ ਪੈਦਾ ਕੀਤੀ ਇਹ ਕੌਮ ਅੱਜ ਦੁਨੀਆ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਸਾਡੇ ਕੋਲ ਸਾਰੀ ਦੁਨੀਆ ਨੂੰ ਖੁਸ਼ਹਾਲ, ਖੁਸ਼ ਤੇ ਵਧਣ ਫੁੱਲਣ ਦਾ ਮੌਕਾ ਦੇਣ ਦਾ ਇੱਕ ਅਦੁੱਤੀ ਗੁਰੂ ਵੱਲੋਂ ਬਖਸ਼ਿਆ ਸਿਧਾਂਤ ਹੈ। ਅਸੀਂ ਉਸ ਸਿਧਾਂਤ ਨੂੰ, ਭਾਵੇਂ ਅਸੀਂ ਦੁਨੀਆ ਵਿੱਚ ਥੋੜ੍ਹੇ ਹਾਂ, ਪਰ ਇਸ ਕੀਮਤੀ ਸਿਧਾਂਤ ਨੂੰ ਦੁਨੀਆ ਵਿੱਚ ਰੱਖਣ ਦਾ ਯਤਨ ਕਰ ਰਹੇ ਹਾਂ। ਇਹਨਾਂ ਪਰੇਡਾਂ ਵਿੱਚ, ਇਹਨਾਂ ਨਗਰ ਕੀਰਤਨਾਂ ਵਿੱਚ ਸਾਡੇ ਨੌਜਵਾਨ ਸਿੱਖ ਕੌਮ ਦੀ ਵਡਮੁੱਲੀ ਲੋੜ, ਖਾਲਿਸਤਾਨ, ਆਜ਼ਾਦ ਖਿੱਤਾ, ਉਸ ਦੀ ਮੰਗ ਨੂੰ ਲੈ ਕੇ ਬਹੁਤ ਜੋਸ਼ੋ ਖਰੋਸ਼ ਨਾਲ ਸ਼ਾਮਲ ਹੁੰਦੇ ਨੇ। ਅਸੀਂ ਲਗਾਤਾਰ ਇਹ ਦੱਸਣ ਦਾ ਯਤਨ ਕਰ ਰਹੇ ਹਾਂ ਕਿ ਸਿੱਖ ਕੌਮ ਨੂੰ ਵਿਕਸਣ ਦਾ, ਮੌਲਣ ਦਾ ਦੁਨੀਆ ਵਿੱਚ ਮੌਕਾ ਦਿੱਤਾ ਜਾਵੇ ਤਾਂ ਕਿ ਦੁਨੀਆ ਇਸ ਦੇ ਗੁਰੂ ਸਿਧਾਂਤ ਜਿਹੜਾ ਹੈ ਸਾਡੇ ਕੋਲੇ ਅਮੁੱਲ ਸਿਧਾਂਤ, ਉਸ ਨੂੰ ਸਮਝ ਸਕੇ, ਉਸ ਨੂੰ ਜਾਣ ਸਕੇ। ਕੋਈ ਵੀ ਕਿਸੇ ਕਿਸਮ ਦੀ ਸੇਵਾ ਕਰਨ ਦਾ ਭਾਗੀਦਾਰ ਸਿੱਖ, ਗੁਰੂ ਨੂੰ ਪਰਨਾਇਆ ਹੋਇਆ ਸਿੱਖ ਇਸ ਪਰੇਡ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਧੰਨ ਭਾਗੀ ਸਮਝਦਾ ਹੈ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਵਿੱਚ ਇਹ ਕੌਮ ਆਪਣਾ ਰਾਜ ਭਾਗ ਮਾਣੇਗੀ, ਆਪਣੇ ਰਾਜ ਭਾਗ ਦੀ ਬਖਸ਼ਿਸ਼ ਲੈਂਦਿਆਂ, ਗੁਰੂ ਦੀਆਂ ਖੁਸ਼ੀਆਂ ਲੈਂਦਿਆਂ ਦੁਨੀਆ ਵਿੱਚ ਆਜ਼ਾਦ ਰੂਪ ਵਿੱਚ ਵਿਕਸਿਤ ਹੋ ਕੇ ਮੌਲੇਗੀ, ਖੇਡੇਗੀ, ਦੁਨੀਆ ਨੂੰ ਦਿਖਾਏਗੀ ਕਿ ਅਸੀਂ ਸਿੱਖ ਕਿਸ ਤਰ੍ਹਾਂ ਦੇ ਲੋਕ ਹਾਂ। ਅਸੀਂ ਸਿੱਖ ਸਰਬੱਤ ਦਾ ਭਲਾ ਮੰਗਣ ਵਾਲੇ ਕਿਸ ਤਰ੍ਹਾਂ ਦੀ ਕੌਮ ਆ। ਅਸੀਂ ਆਪਣੀਆਂ ਜਾਨਾਂ ਦੇ ਕੇ ਦੂਜੇ ਦੀ ਰਾਖੀ ਕਰਨ ਵਾਲੀ ਕੌਮ ਆ। ਸੋ ਇਹਨਾਂ ਗੱਲਾਂ, ਵੱਡੀਆਂ ਗੱਲਾਂ ਨੂੰ ਜੇ ਅਸੀਂ ਕਿਸੇ ਰੂਪ ਵਿੱਚ ਪੇਸ਼ ਕਰੀਏ ਤਾਂ ਆਪਣੇ ਆਪ ਨੂੰ ਧੰਨ ਭਾਗੀ ਸਮਝੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ TV 84 ਦੇ ਮਾਧਿਅਮ ਰਾਹੀਂ ਮੇਰੇ ਨਾਲ ਜਿਸ ਤਰ੍ਹਾਂ ਕਿ ਸਾਰੇ ਆਪਾਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਸਿੱਖ ਡੇ ਪਰੇਡ ਨਿਊਯਾਰਕ ਦੀ ਆਪਾਂ ਮਨਾਇਆ ਸਾਰਿਆਂ ਨੇ।
ਔਰ ਸਿੱਖ ਸੰਗਤਾਂ ਦਾ ਜਿਸ ਤਰ੍ਹਾਂ ਤੁਸੀਂ ਦੇਖਿਆ ਠਾਠਾ ਮਾਰਦਾ ਇਕੱਠ, ਔਰ ਨਾਲ ਹੀ ਜਿਸ ਤਰ੍ਹਾਂ ਕਿ ਵੈਦਰ ਵੀ ਬਹੁਤ ਖਰਾਬ ਸੀ, ਪਰ ਉਸ ਦੇ ਬਾਵਜੂਦ ਹੀ ਕਾਫੀ ਸਿੱਖ ਸੰਗਤਾਂ ਦੇ ਵਿੱਚ ਪੂਰਾ ਉਤਸ਼ਾਹ ਸੀ, ਪੂਰੀ ਭਾਵਨਾ ਸੀ ਆਪਣੇ ਗੁਰੂ ਦੇ ਨਾਲ। ਔਰ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ, ਪੰਜ ਪਿਆਰਿਆਂ ਦੀ ਰਹਿਨਮਾਈ ਹੇਠ ਜਿਹੜਾ ਹੈ ਨਗਰ ਕੀਰਤਨ ਜਿਹੜਾ ਹੈ ਬੜੇ ਹੀ ਸਫਲਤਾ ਪੂਰਵਕ ਤਰੀਕੇ ਨਾਲ ਹੋ ਨਿਬੜਿਆ। ਔਰ ਸਿੱਖ ਸੰਗਤਾਂ ਦੇ ਜਿਸ ਤਰ੍ਹਾਂ ਕਿ ਤੁਸੀਂ ਵਿਚਾਰ ਵੀ ਸੁਣੇ ਨੇ, ਔਰ ਬਹੁਤ ਸਾਰੀਆਂ ਪਿਆਰੀਆਂ ਪਿਆਰੀਆਂ ਜਿਹੜੀਆਂ ਝਲਕੀਆਂ ਨੇ ਉਹ ਤੁਸੀਂ ਇਸ ਨਗਰ ਕੀਰਤਨ ਦੀਆਂ, ਇੱਕ ਸਿੱਖ ਡੇ ਪਰੇਡ ਦੀਆਂ ਜਿਹੜੀਆਂ ਨੇ ਤੁਸੀਂ ਦੇਖੀਆਂ ਨੇ। ਔਰ ਜਿਸ ਤਰ੍ਹਾਂ ਕਿ ਸਟੇਜ ਦੀ ਵੀ ਕਾਰਵਾਈ ਤੁਸੀਂ ਦੇਖੀ ਹੈ, ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਆਪਣੇ ਪੰਥਕ ਬੁਲਾਰੇ ਨੇ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਨੇ ਆਪਣੇ ਪੰਥ ਦੇ ਲਈ, ਆਪਣੀ ਸਿੱਖ ਕੌਮ ਦੇ ਨਾਂ ਜਿਹੜੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਮੈਂ ਨੀਲਮਕੋਟ TV 84 ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਤੁਹਾਡਾ ਬਹੁਤ ਬਹੁਤ। ਮੈਂ ਗੁਰਿੰਦਰਜੀਤ ਸਿੰਘ ਜੀ ਮਾਨਾ 2 ਮਿੰਟ ਲਈ ਇਹਨਾਂ ਨੇ ਬਸ, ਉਹ ਤੋਂ ਬਾਅਦ ਆਪਣਾ ਪ੍ਰੋਗਰਾਮ ਸ਼ੁਰੂ ਹੋ ਜਾਣਾ। ਸਮੂਹ ਭਾਈ ਗੁਰਿੰਦਰਜੀਤ ਸਿੰਘ ਜੀ ਮਾਨਾ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਆਓ ਜੀ ਗੁਰਿੰਦਰਜੀਤ ਸਿੰਘ ਜੀ ਮਾਨਾ ਭਾਜੀ। ਗੁਰੂ ਸਾਹਿਬ ਦੇ ਪਿਆਰੇ ਖਾਲਸਾ ਜੀ, ਅਸੀਂ ਅੱਜ 37ਵੀਂ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਹਾਂ। ਮੈਂ ਹਰ ਵਾਰ ਦੀ ਤਰ੍ਹਾਂ ਇਹ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਇਹ ਪਰੇਡ ਜਿਹੜੀ ਆ ਇਹ ਇਸ ਕਰਕੇ ਸ਼ੁਰੂ ਕੀਤੀ ਗਈ ਸੀ ਕਿ ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਸੀ, 75 ਹੋਰ ਗੁਰਦੁਆਰੇ ਦੇ ਢਹਿ ਢੇਰੀ ਕਰ ਦਿੱਤੇ ਸੀ। ਇਸ ਕਰਕੇ ਪੰਜਾਬ ਦੇ ਵਿੱਚ ਜਿੱਥੇ ਪੰਥਕ ਕਮੇਟੀ ਨੇ ਇਹ ਐਲਾਨ ਕੀਤਾ ਸੀ ਕਿ ਅੱਜ ਤੋਂ ਬਾਅਦ ਖਾਲਸਾ ਪੰਥ ਦਾ ਹਿੰਦੁਸਤਾਨ ਦੀ ਕਿਸੇ ਚੀਜ਼ ਨਾਲ ਕੋਈ ਸੰਬੰਧ ਨਹੀਂ ਹੈਗਾ, ਖਾਲਸੇ ਦੇ ਆਪਣੇ ਰਾਜ ਭਾਗ ਹੋਣਗੇ। ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਖੋਇਆ ਹੋਇਆ ਰਾਜ ਆ ਉਹ ਪ੍ਰਾਪਤ ਕਰਨਾ ਆ। ਇਸੇ ਤਰਜ਼ ਦੇ ਉੱਤੇ ਬਾਹਰ ਦੇ ਸਿੱਖਾਂ ਨੇ ਇਹ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਕਿਸੇ ਵੀ ਵਿਦੇਸ਼ੀ ਧਰਤੀ ਦੇ ਉੱਤੇ ਜਿਹੜੇ ਸਿੱਖ ਨੇ ਉਹ ਇੰਡੀਆ ਦੇ ਕਿਸੇ ਸਮਾਗਮ 'ਚ ਪਾਰਟਿਸਿਪੇਟ ਨਹੀਂ ਕਰਨਗੇ। ਸੋ ਇਹ ਜਿਹੜੀ ਅੱਜ ਦੀ ਪਰੇਡ ਆ ਇਹ ਸਿਰਫ ਕੋਈ ਲੋਕਾਂ ਦਾ ਇਕੱਠ ਨਹੀਂ ਹੈ, ਇਹ ਲੋਕਾਂ ਦਾ ਕੋਈ ਮੇਲਾ ਨਹੀਂ ਹੈ। ਭਾਵੇਂ ਅਸੀਂ ਇਹਨੂੰ ਇੰਜੋਏ ਕਰਨਾ ਹੈ ਖਾਲਸਾ ਪੰਥ ਨੇ, ਪਰ ਨਾਲ ਦੀ ਨਾਲ ਇਹ ਯਾਦ ਰੱਖਣਾ ਆ ਕਿ ਇਹ ਉਹ ਪਰੇਡ ਆ ਜਿਹੜੀ ਇਤਿਹਾਸਕ ਤੌਰ ਦੇ ਉੱਤੇ ਕੌਮ ਨੇ ਫੈਸਲਾ ਕੀਤਾ ਸੀਗਾ ਕਿ ਅਸੀਂ ਆਪਣਾ ਰਾਜ ਭਾਗ ਕਾਇਮ ਕਰਨਾ ਹੈ। ਰਾਜ ਭਾਗ ਕਾਇਮ ਕਰਨ ਦਾ ਮਤਲਬ ਕੋਈ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਤੋੜਨਾ ਚਾਹੁੰਦੇ ਹਾਂ, ਜਾਂ ਅਸੀਂ ਕੋਈ ਅੱਤਵਾਦੀ ਹਾਂ, ਜਾਂ ਅਸੀਂ ਕਿਸੇ ਨਾਲ ਕੋਈ ਦੁਸ਼ਮਣੀ ਰੱਖਦੇ ਹਾਂ। ਰਾਜ ਭਾਗ ਕਾਇਮ ਕਰਨ ਦਾ ਮਤਲਬ ਇਹ ਆ ਕਿ ਸਾਡੇ ਗੁਰੂ ਨੇ ਸਾਨੂੰ ਪਾਤਸ਼ਾਹੀ ਦਾਵਾ ਦਿੱਤਾ ਹੋਇਆ ਹੈ। ਸਾਡੇ ਗੁਰੂ ਨੇ ਫੈਸਲਾ ਕਰਤਾ ਸੀ ਕਿ ਖਾਲਸਾ ਪੰਥ ਆਜ਼ਾਦ ਆ, ਜਾਂ ਅਸੀਂ ਬਾਗੀ ਆ ਜਾਂ ਅਸੀਂ ਬਾਦਸ਼ਾਹ ਆ। ਸਾਡੇ ਲਈ ਇਹ ਗੱਲ ਜਿਹੜੀ ਆ ਜੀਉਣ ਦੇ ਬਰਾਬਰ ਆ। ਖਾਲਸਾ ਪੰਥ ਜਿਹੜਾ ਆ ਉਹ ਇਸ ਲਈ ਜਿਉਂਦਾ ਆ ਕਿ ਖਾਲਸੇ ਪੰਥ ਨੇ ਦੁਨੀਆ ਦੇ ਉੱਤੇ ਹਰ ਮਨੁੱਖ ਦੀ ਜਿਹੜੀ ਬੇਸਿਕ ਫੰਡਾਮੈਂਟਲ ਆਜ਼ਾਦੀ ਆ ਉਹਦੀ ਗਰੰਟੀ ਖਾਲਸੇ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਖਸ਼ੀ ਸੀਗੀ। ਅਸੀਂ ਉਸ ਆਜ਼ਾਦੀ ਤੇ ਪਹਿਰਾ ਦੇਣਾ ਹੈ। ਸਾਡੀ ਆਜ਼ਾਦੀ ਕਿਸੇ ਇਤਰਾਜ਼ ਚੋਂ ਨਹੀਂ ਨਿਕਲੀ ਹੈਗੀ ਕਿ ਸਾਡੇ ਬੰਦੇ ਜੇਲ੍ਹਾਂ 'ਚ ਭੇਜਦੇ ਜਾਂ ਸਾਡਾ ਦਰਬਾਰ ਸਾਹਿਬ ਢਾਹਤਾ ਜਾਂ ਉੱਥੇ ਮਨੁੱਖੀ ਅਧਿਕਾਰਾਂ ਦੀ ਵਾਇਲੇਸ਼ਨ ਹੋ ਗਈ ਆ। ਸਾਡਾ ਕਿਸੇ ਨਾਰਾਜ਼ਗੀ 'ਚੋਂ ਇਹ ਚੀਜ਼ ਪੈਦਾ ਨਹੀਂ ਹੋਈ। ਸਾਡਾ ਇਹ ਪ੍ਰਭੂ ਸੱਤਾ ਸੰਪੰਨ ਪਾਤਸ਼ਾਹੀ ਦਾਵਾ ਜਿਹੜਾ ਆ ਇਹ ਖਾਲਸੇ ਨੇ ਗੁਰੂ ਤੋਂ ਅਖਤਿਆਰ ਲੈ ਕੇ ਗੁਰੂ ਨੇ ਬਖਸ਼ਿਸ਼ ਕੀਤੀ ਆ ਕਿ ਖਾਲਸਾ ਪੰਥ ਜਿਹੜਾ ਆ ਉਹ ਹਮੇਸ਼ਾ ਦੁਨੀਆ ਤੇ ਆਜ਼ਾਦ ਵਿਚਰੇਗਾ। ਅੱਜ ਦੇ ਦਿਨ ਤੇ ਮੈਂ ਤੁਹਾਨੂੰ ਇੱਕ ਬੇਨਤੀ ਦੇ ਰੂਪ 'ਚ ਗੱਲ ਕਹਿਣੀ ਚਾਹੁੰਦਾ ਆ ਕਿ ਜਦੋਂ ਅਸੀਂ ਇਕੱਠੇ ਹੁੰਦੇ ਆ ਅਸੀਂ ਸਾਰੇ ਕਹਿੰਦੇ ਆ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਇਹ ਕਹਿਣ ਦਾ ਜਿਹੜਾ ਮਤਲਬ ਆ ਸਾਡਾ, ਜਿੱਥੇ ਸਾਡੇ 'ਚ ਇਸ ਗੱਲ ਦਾ ਉਤਸ਼ਾਹ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਨਾਰਾ ਲਾ ਰਹੇ ਆ, ਉੱਥੇ ਸਾਡੇ ਅੰਦਰ ਵੀ ਇਹ ਗੱਲ ਦੀ ਭਾਵਨਾ ਪੈਦਾ ਹੋਣੀ ਚਾਹੀਦੀ ਆ ਕਿ ਜਿਹੜੇ ਸ਼ਹੀਦ ਸੀਗੇ ਉਹ ਕੀ ਸੀਗੇ, ਸ਼ਹੀਦ ਕੌਣ ਸੀਗੇ, ਉਹਨਾਂ ਨੇ ਕੀ ਕੀਤਾ ਸੀਗਾ, ਕਿੱਦਾਂ ਉਹਨਾਂ ਨੇ ਇਕੱਲੇ ਆਪਣੇ ਸਰੀਰ ਤੇ ਦੁੱਖ ਨਹੀਂ ਸਿਆ, ਉਹਨਾਂ ਦੇ ਪਰਿਵਾਰ ਖਤਮ ਕਰ ਦਿੱਤੇ ਗਏ, ਉਹਨਾਂ ਦੇ ਘਰਾਂ 'ਚ ਘਾਹ ਉਗਾਇਆ, ਉਹਨਾਂ ਦੀਆਂ ਧੀਆਂ ਨੇ ਕਿਸੇ ਨੇ ਰਿਸ਼ਤੇ ਨਹੀਂ ਲਏ, ਖਾੜਕੂ ਜਿਹੜੇ ਸੀ ਘਰੋਂ ਬੇਕਾਰ ਹੋ ਗਏ, ਜਿਹੜੇ ਪੜ੍ਹੇ ਲਿਖੇ ਟੌਪ ਕਲਾਸ ਯੂਨੀਵਰਸਿਟੀਆਂ ਦੇ ਐਜੂਕੇਟਡ ਮੁੰਡੇ ਸੀਗੇ, ਕੁੜੀਆਂ ਸੀਗੀਆਂ, ਉਹਨਾਂ ਨੂੰ ਜੋ ਕੁਝ ਸਹਿਣਾ ਪਿਆ ਆ ਉਹ ਸਾਰਾ ਉਸ ਸ਼ਹੀਦ ਦੇ ਮਗਰ ਖੜਾ ਹੁੰਦਾ ਹੈ। ਜੇ ਅਸੀਂ ਇਹ ਗੱਲ ਕਰੀਏ, ਅਸੀਂ ਆਪਣੇ ਆਪ ਸੋਚਦੇ ਸੀਗੇ ਕਿ ਜਿਹੜੇ ਸਿਰਫ ਨੌਜਵਾਨ ਨੇ ਉਹ ਖਾੜਕੂ ਸ਼ਹੀਦ ਹੋਏ ਨੇ, ਪਰ ਅੱਜ ਤੋਂ ਕੁਝ ਸਾਲ ਪਹਿਲਾਂ ਸਾਡੇ ਸ਼ਹੀਦ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ ਨੇ
ਇਹ ਫੈਸਲਾ ਕੀਤਾ ਕਿ ਜਿਹੜੀਆਂ ਖਾੜਕੂ ਬੀਬੀਆਂ ਸ਼ਹੀਦ ਹੋਈਆਂ ਨੇ ਅਸੀਂ ਉਹਨਾਂ ਦੇ ਉੱਤੇ ਵੀ ਇੱਕ ਰਿਸਰਚ ਕਰਾਂਗੇ। ਹੁਣ ਤੁਸੀਂ ਇਹ ਦੇਖ ਕੇ ਦੇਖੋ ਕਿ 52 ਬੀਬੀਆਂ ਦਾ ਪਹਿਲਾ ਕਿਤਾਬਚਾ ਛਪ ਚੁੱਕਾ ਹੈ, ਜਿਹੜੀਆਂ ਬੀਬੀਆਂ ਨੇ ਕੋਈ ਘਰਾਂ 'ਚ ਬਹਿ ਕੇ, ਇਹ ਨਹੀਂ ਕਿ ਪੁਲਿਸ ਨੇ ਫੜ ਕੇ ਮਾਰਤੀਆਂ, ਇਹ ਉਹ ਬੀਬੀਆਂ ਸੀ ਜਿਨ੍ਹਾਂ ਨੇ ਹਥਿਆਰਬੰਦ ਹੋ ਕੇ ਆਪਣੇ ਸਿਰ ਦੇ ਸਾਂਝਾਂ ਨਾਲ, ਆਪਣੇ ਪਿਓਾਂ ਨਾਲ, ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਆ ਕੌਮੀ ਲੜਾਈ ਲੜ ਕੇ ਸ਼ਹਾਦਤ ਪ੍ਰਾਪਤ ਕੀਤੀ ਆ। ਅਸੀਂ ਖਾੜਕੂ ਸੰਘਰਸ਼ ਦੇ ਜੇ ਵਾਰਸ ਬਣਨਾ ਆ ਤਾਂ ਸਾਨੂੰ ਇਹ ਗੱਲ ਸੋਚਣੀ ਪੈਣੀ ਆ ਕਿ ਜਿਹੜਾ ਫੈਸਲਾ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਨੇ ਅਕਾਲ ਤਖਤ ਸਾਹਿਬ ਤੋਂ ਕਰ ਦਿੱਤਾ ਸੀਗਾ ਕਿ ਅੱਜ ਤੋਂ ਬਾਅਦ ਖਾਲਸੇ ਦਾ ਇੱਕ ਆਪਣਾ ਆਜ਼ਾਦ ਰਾਜ ਹੋਏਗਾ, ਉਸ ਗੱਲ ਨੂੰ ਅਸੀਂ ਹਰ ਰੋਜ਼ ਸਵੇਰੇ ਯਾਦ ਕਰੀਏ। ਯਾਦ ਕਰਨ ਦੇ ਨਾਲ ਕੀ ਆ ਕਿ ਅਸੀਂ ਕੋਈ ਉਹ ਕੰਮ ਨਾ ਕਰੀਏ ਜਿਹਦੇ ਨਾਲ ਸਾਡੇ ਖਾੜਕੂਆਂ ਦੇ ਉੱਤੇ, ਜੇ ਜਿੰਨੀਆਂ ਮੂਵਮੈਂਟਾਂ ਇੱਥੇ ਤੁਸੀਂ ਖਾਲਿਸਤਾਨ ਦੀਆਂ ਦੇਖ ਰਹੇ ਹੋ, ਕਿਸੇ ਵੀ ਰੂਪ ਦੇ ਵਿੱਚ ਦੇਖ ਰਹੇ ਹੋ, ਸਾਰੀਆਂ ਦਾ ਬੇਸ ਜਿਹੜਾ ਆ ਉਹ ਉਹਨਾਂ ਸਿੰਘਾਂ ਦੀ, ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਤਕਰੀਬਨ 92 ਦੇ ਕਰੀਬ ਹੋਰ ਸਿੱਖ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਆਰਮੀ ਦਾ ਮੂੰਹ ਬੰਨਿਆ, ਉਹਨਾਂ ਨੂੰ ਦੱਸ ਦਿੱਤਾ ਕਿ ਬੰਦੇ ਦੀ ਜਿਹੜੀ ਸਰੀਰਕ ਮੌਤ ਆ ਇਹਦੇ ਕੋਈ ਮਾਇਨੇ ਨਹੀਂ ਗੇ। ਗੱਲ ਇਹ ਆ ਕਿ ਬੰਦਾ ਜਿਹੜੀ ਗੱਲ 'ਚ ਬਲੀਵ ਕਰਦਾ ਆ ਉਸ ਗੱਲ ਦੇ ਉੱਤੇ ਬੰਦਾ ਖੜ ਕੇ ਆਪਣੇ ਧਾਰਮਿਕ ਸਥਾਨਾਂ ਦੀ ਜਿਹੜੀ ਪਵਿੱਤਰਤਾ ਆ, ਆਪਣੀ ਜਿਹੜੀ ਧਾਰਮਿਕ ਸੋਚ ਦੀ ਪਵਿੱਤਰਤਾ ਆ, ਜਿਹੜੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਸਿੱਖ ਰਾਜ ਦੀ ਜਿਹੜੀ ਕਨਸੈਪਟ ਆ ਉਹਨੂੰ ਕਿਵੇਂ ਪ੍ਰੋਟੈਕਟ ਕਰਨਾ ਆ। ਮੈਂ ਤੁਹਾਨੂੰ ਇਹ ਬੇਨਤੀ ਕਰਦਾ ਆ ਕਿ ਅਸੀਂ ਕੋਈ ਇਦਾਂ ਦਾ ਕੰਮ ਨਾ ਕਰੀਏ ਜਿਹਦੇ ਨਾਲ ਸਾਡੇ ਜਿਹੜੇ ਨੇ ਫੈਸਲੇ ਜੋ ਕੀਤੇ ਨੇ 29 ਅਪ੍ਰੈਲ ਨੂੰ ਉਹਨਾਂ ਨੂੰ ਕੋਈ ਢਾਹ ਲਗੇ ਜਾਂ ਕੋਈ ਉਹ ਡਿਲੂਟ ਹੋਣ। ਦੂਸਰੀ ਗੱਲ, ਮੈਂ ਤੁਹਾਨੂੰ ਇੱਕ ਬੇਨਤੀ ਦੇ ਰੂਪ 'ਚ ਵੀ ਗੱਲ ਬੇਨਤੀ ਕਰਨੀ ਚਾਹੁੰਦਾ, ਮੈਂ ਕੋਈ ਸਕਾਲਰ ਨਹੀਂ ਹੈਗਾ, ਪਰ ਮੈਂ ਤੁਹਾਡੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨਾ ਚਾਹੁੰਦਾ ਆ ਕਿ ਜਿਹੜਾ ਅਸੀਂ 1.5 ਲੱਖ ਨੌਜਵਾਨ, ਬਜ਼ੁਰਗ, ਬੱਚੇ ਜਿਹੜੀ ਸ਼ਹਾਦਤ ਦਿੱਤੀ ਆ, ਉਹਨਾਂ ਦੇ ਜੋ ਘਰ-ਬਾਰ ਨੇ, ਜਦੋਂ ਕੋਈ ਸਿੰਘ ਸ਼ਹੀਦ ਹੋ ਜਾਂਦਾ ਹੈ, ਜਿੰਨੀ ਦੇਰ ਉਹ ਸਿੰਘ ਜੀਂਦਾ ਜਾਗਦਾ ਆ, ਰੱਜ ਕੇ ਲਿਖੋ ਉਹਦੇ ਮਗਰ ਲਿਬਰੇਸ਼ਨ ਫੋਰਸ, ਰੱਜ ਕੇ ਲਿਖੋ ਉਹਦੇ ਮਗਰ ਕਮਾਂਡੋ ਫੋਰਸ, ਰੱਜ ਕੇ ਲਿਖੋ ਉਹਦੇ ਮਗਰ ਬੱਬਰ ਖਾਲਸਾ, ਇਸ ਗੱਲ ਦਾ ਕੋਈ ਇਤਰਾਜ਼ ਨਹੀਂ। ਜਿੱਦਣ ਸਿੰਘ ਸ਼ਹੀਦ ਹੋ ਗਿਆ ਆ ਉਹ ਸਾਡੀ ਕੌਮ ਦਾ ਸ਼ਹੀਦ ਆ, ਉਸ ਦਿਨ ਤੋਂ ਬਾਅਦ ਉਹਦੀ ਜਥੇਬੰਦੀ ਖਤਮ। ਜਿੱਦਾਂ ਗੁਰੂ ਨੇ ਕਿਹਾ ਸੀਗਾ ਕਿ ਜਿਸ ਦਿਨ ਖਾਲਸੇ ਨੇ ਅੰਮ੍ਰਿਤ ਛਕ ਲਿਆ ਉਹਦੀ ਜਾਤ, ਬਰਾਦਰੀ, ਕੁੱਲ, ਰੰਗ ਸਭ ਕੁਛ ਨਾਸ। ਸਾਡੇ ਇਸ ਸੰਘਰਸ਼ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹ ਸਾਡੇ ਕੌਮੀ ਸ਼ਹੀਦ ਨੇ। ਅਸੀਂ ਸਾਰੇ ਉਹਨਾਂ ਨੂੰ ਇਸ ਤਰ੍ਹਾਂ ਪਿਆਰ ਕਰੀਏ ਜਿੱਦਾਂ ਅਸੀਂ ਆਪਣੇ ਪਰਿਵਾਰ ਦੇ ਜੀਆਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਭਰਾਵਾਂ ਨੂੰ ਕਰਦੇ ਆ, ਤਾਂ ਜਾ ਕੇ ਸਾਡਾ ਕਰੈਕਟਰ ਜਿਹੜਾ ਆ, ਜਦੋਂ ਤੁਸੀਂ ਆਪਣੇ ਆਪ ਨੂੰ ਕਿਸੇ ਸ਼ਹੀਦ ਸਿੰਘ ਦਾ ਭਰਾ ਜਾਂ ਪਿਓ ਜਾਂ ਬੱਚਾ ਜਾਂ ਭੈਣ ਕਹੋਗੇ, ਤੁਹਾਡਾ ਆਪਣਾ ਕਰੈਕਟਰ ਉੱਪਰ ਜਾਏਗਾ। ਤੇ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਇਸ ਵੇਲੇ ਸੰਘਰਸ਼ ਆ ਕਿ ਅਸੀਂ ਜਿਹੜੇ ਖਾਲਿਸਤਾਨੀ ਲੋਕ ਆ, ਸਾਡਾ ਆਪਣਾ ਕਰੈਕਟਰ ਜਿਹੜਾ ਆ ਉਹ ਇਸ ਤਰ੍ਹਾਂ ਦਾ ਹੋਵੇ, ਲੋਕ ਕਹਿਣਗੇ ਸਾਨੂੰ ਇਦਾਂ ਦਾ ਖਾਲਿਸਤਾਨ ਚਾਹੀਦਾ ਆ। ਜਿੱਦਾਂ ਦੇ ਖਾਲਿਸਤਾਨੀ ਨੇ, ਜਿੱਦਾਂ ਦਾ ਇਹ ਬਿਹੇਵ ਕਰਦੇ ਨੇ, ਜਿੱਦਾਂ ਦੀਆਂ ਗੱਲਾਂ ਕਰਦੇ ਨੇ, ਜਿੱਦਾਂ ਦਾ ਇਹ ਜੀਵਨ ਜੀਂਦੇ ਨੇ, ਸਾਨੂੰ ਖਾਲਿਸਤਾਨ ਉਦਾਂ ਦਾ ਚਾਹੀਦਾ ਆ। ਇਹ ਮੇਰੀਆਂ ਦੋ ਬਹੁਤ ਜ਼ਰੂਰੀ ਬੇਨਤੀਆਂ ਸੀ ਜਿਹੜੇ ਤੁਹਾਡੇ ਸਾਂਝੀ ਕਰ। ਮੈਂ ਭਾਜੀ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਨਾਲ ਆਪਾਂ ਪਿਛਲੀ ਵਾਰੀ ਵੀ ਉਹਦਾ ਜ਼ਿਕਰ ਕੀਤਾ ਸੀ 2 ਸਾਲ ਪਹਿਲਾਂ, 3 ਸਾਲ, ਦਵਿੰਦਰਪਾਲ ਭੁੱਲਰ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਸਵਾਲ ਕੀਤਾ ਤੇ ਆਮ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਉਹਨਾਂ ਨੇ ਸਵਾਲ ਕੀਤਾ ਕਿ ਜੇ ਤੁਸੀਂ ਜੇਲ੍ਹ ਚੋਂ ਰਿਹਾ ਹੋਣਾ ਆ ਤਾਂ ਐਸ ਖੜਕੂ ਜਰਨੈਲ ਨੂੰ, ਜਿਹੜੇ ਤੁਹਾਡੇ ਬਾਹਰ ਬੈਠੇ ਬੰਦੇ ਨੇ, ਆਹ ਜਥੇਬੰਦੀਆਂ ਨੂੰ ਕਹੋ ਕਿ ਉਹ ਸਾਨੂੰ ਲਿਖ ਕੇ ਦੇ ਦੇਣ ਕਿ ਅਸੀਂ ਦਵਿੰਦਰਪਾਲ ਭੁੱਲਰ ਦੀ ਰਿਹਾਈ ਚਾਹੁੰਦੇ ਆ ਤੇ ਅੱਜ ਤੋਂ ਬਾਅਦ ਅਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਾਂਗੇ। ਦਵਿੰਦਰਪਾਲ ਭੁੱਲਰ ਤੇ ਬਾਕੀ ਹੋਰ ਜਿਹੜੇ ਸ਼ਹੀਦ ਸਿੰਘ, ਜਿਹੜੇ ਸਾਡੇ ਨੌਜਵਾਨ ਸਿੰਘ ਜੇਲ੍ਹਾਂ 'ਚ ਬੈਠੇ ਹੋਏ ਨੇ, ਉਹਨਾਂ ਦਾ ਇਹ ਸਾਂਝਾ ਫੈਸਲਾ ਸੀਗਾ ਕਿ ਸਾਡੀਆਂ ਭਾਵੇਂ ਜੇਲ੍ਹ 'ਚੋਂ ਲਾਸ਼ਾਂ ਬਾਹਰ ਜਾਣ, ਪਰ ਜਾਣਗੀਆਂ ਖਾਲਿਸਤਾਨ ਦੇ ਕਫਨਾਂ ਦੇ ਵਿੱਚ। ਅਸੀਂ ਖਾਲਿਸਤਾਨ ਲਈ ਜੀਏ ਆ, ਖਾਲਿਸਤਾਨ ਲਈ ਲੜੇ ਆ ਤੇ ਖਾਲਿਸਤਾਨ ਦੇ ਲੜਦੇ ਲੜਦਿਆਂ ਸ਼ਹੀਦੀਆਂ ਪਾਵਾਂਗੇ। ਮੇਰੀ ਇਹ ਬੇਨਤੀ ਆ ਕਿ ਜਿਹੜੇ ਘੱਟੋ ਘੱਟ ਅਸੀਂ ਉਹਨਾਂ ਲੋਕਾਂ ਨੂੰ, ਜਿਨ੍ਹਾਂ ਲੋਕਾਂ ਨੇ ਸਾਡੀ ਕੌਮ ਦੇ ਲਈ ਨਹੀਂ ਦ੍ਰਿੜਤਾ ਦਿਖਾਈ ਆ, ਉਹਨਾਂ ਲੋਕਾਂ ਵੱਲ ਦੇਖ ਕੇ ਅਸੀਂ ਆਪਣੀਆਂ ਕਮਜ਼ੋਰੀਆਂ ਵੱਲ ਝਾਤੀ ਮਾਰੀਏ
ਅਸੀਂ ਆਪਣੀਆਂ ਕਮਜ਼ੋਰੀਆਂ ਤੋਂ ਡਰਨਾ ਜਿਹੜਾ ਹੈ, ਕਮਜ਼ੋਰੀਆਂ ਦੇ ਕੇ ਝੁਕਣਾ ਬੰਦ ਕਰੀਏ। ਇਹਨਾਂ ਕਹਿੰਦਾ ਹੋਇਆ ਮੈਂ ਇਹ ਸੁਨੇਹਾ ਦਿੰਦਾ ਹੋਇਆ ਕਿ ਸਿੱਖ ਯੂਥ ਆਫ ਅਮਰੀਕਾ, ਸਿੱਖ ਫੈਡਰੇਸ਼ਨ ਅਮਰੀਕਾ, ਜਿੰਨੀਆਂ ਖਾਲਿਸਤਾਨੀ ਜਥੇਬੰਦੀਆਂ ਨੇ ਉਹ ਆਪਣਾ ਤਨ ਮਨ ਧਨ ਲਾ ਕੇ ਇਸ ਦੇਸ਼ ਦੇ ਵਿੱਚ ਰੈਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਅਸੀਂ ਸਾਰੇ ਇਸ ਗੱਲ ਲਈ ਵਚਨਬੱਧ ਹਾਂ ਕਿ ਅਸੀਂ ਕੌਮ ਨੂੰ ਇੱਕ ਸਾਫ਼ ਸੁਥਰੀ ਲੀਡਰਸ਼ਿਪ ਜਿਹੜੀ ਦੇ ਕੇ ਕੌਮ ਦੀ ਆਜ਼ਾਦੀ ਦੇ ਸੰਘਰਸ਼ ਤੱਕ ਜਿੰਨੇ ਸਾਹ ਮਹਾਰਾਜ ਨੇ ਬਖਸ਼ੇ ਨੇ, ਸਾਡੇ ਲਈ ਅਰਦਾਸ ਵੀ ਕਰਿਓ ਕਿ ਅਸੀਂ ਓਨੀ ਦੇਰ ਤੱਕ ਇਸ ਸੰਘਰਸ਼ ਜਿਹੜਾ ਆ ਇਹਨੂੰ ਚੜ੍ਹਦੀ ਕਲਾ 'ਚ ਰੱਖ ਸਕੀਏ। ਆਖਰੀ ਗੱਲ ਕਹਿ ਕੇ ਸਮਾਪਤੀ ਕਰਨੀ ਆ ਕਿ ਇੰਡੀਅਨ ਗਵਰਨਮੈਂਟ ਨੇ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਆ ਸ਼ੁਰੂ ਕੀਤੀ ਆ। ਉਹਦੇ ਤਹਿਤ ਉਹਨਾਂ ਨੇ ਸਾਡੇ 3 ਜਰਨੈਲ ਜਿਹੜੇ ਨੇ ਪਾਕਿਸਤਾਨ ਦੇ ਵਿੱਚ, ਭਾਈ ਹਰਮੀਤ ਸਿੰਘ PhD, ਭਾਊ ਪਰਮਜੀਤ ਸਿੰਘ ਪੰਜਵੜ, ਤੇ ਸ਼ਾਇਦ ਮੈਨੂੰ ਪੱਕਾ ਨਹੀਂ ਪਤਾ ਉਹਦੇ ਬਾਰੇ, ਮੈਂ ਹਾਲਦੀ ਘੜੀ ਆਪਣੇ ਹੋਲਡ ਕਰਦਾ, ਭਾਈ ਲਖਬੀਰ ਸਿੰਘ ਨੂੰ, ਤੇ ਬਾਹਰਲੇ ਦੇਸ਼ਾਂ 'ਚ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਆ। ਤੇ ਭਾਈ ਖੰਡੇ ਦਾ ਵੀ ਸ਼ੱਕ ਜਿਹੜਾ ਆ ਉਹ ਇੰਡੀਅਨ ਸਟੇਟ ਦੇ ਉੱਤੇ ਜਾ ਰਿਹਾ ਆ ਕਿ ਉਹਨਾਂ ਨੇ ਸਾਡੇ ਬੰਦੇ ਮਾਰੇ ਆ। ਦੇਖੋ, ਇਹ ਇੱਕ ਸਰਕਾਰ ਦੀ ਹਾਰ ਦੀ ਨਿਸ਼ਾਨੀ ਆ। ਜਦੋਂ ਕੋਈ ਸਰਕਾਰ ਹਾਰਨ ਲੱਗਦੀ ਆ ਤਾਂ ਉਹ ਕੁਝ ਹੀ ਚਾਲਾਂ ਕਰਦੀ ਆ, ਪਰ ਸਾਨੂੰ ਇਹ ਸੋਚਣ ਦੀ ਲੋੜ ਆ ਕਿ ਅਸੀਂ ਹੁਣ ਜੇਤੂ ਧਿਰ ਹਾਂ। ਸਾਨੂੰ ਇੱਕ ਜੇਤੂ ਧਿਰ ਵਾਂਗ, ਇੱਕ ਦੇਸ਼ ਵਾਂਗ, ਇੱਕ ਸਰਕਾਰ ਵਾਂਗ ਬਿਹੇਵ ਕਰਨ ਦੀ ਲੋੜ ਆ ਤਾਂ ਕਿ ਅਸੀਂ ਆਪਣੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਪੰਜਾਬ ਵਿੱਚ ਰਹਿਣ ਵਾਲੀ ਹਿੰਦੂ ਕੌਮ ਦਾ, ਦਲਿਤਾਂ ਦਾ, ਜੋ ਵੀ ਉੱਥੇ ਲੋਕ ਰਹਿੰਦੇ ਨੇ, ਉਹਨਾਂ ਸਾਰਿਆਂ ਦਾ ਵਿਸ਼ਵਾਸ ਜਿੱਤ ਕੇ ਜਿਹੜਾ ਖਾਲਿਸਤਾਨ ਆ ਉਹ ਪ੍ਰਾਪਤ ਕਰ ਸਕੀਏ। ਭੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ, ਜਿੰਦਾਬਾਦ, ਕੌਮ ਜਗਾਈ। ਸਤਿ ਸ਼੍ਰੀ ਅਕਾਲ। ਉੱਤੇ ਹਾਜ਼ਰ ਨੇ, ਮੈਂ ਇਹਨਾਂ ਨੂੰ ਬੇਨਤੀ ਕਰਾਂ ਕਿ ਇਹ ਆਪਣੇ ਵਿਚਾਰ ਸਿੱਖ ਜਗਤ ਨਾਲ ਸਾਂਝੇ ਕਰਨਗੇ। ਡਾਕਟਰ ਬਖਸ਼ੀ ਸਿੰਘ। ਗੁਰੂ ਪਿਆਰੇ ਸਾਧ ਸੰਗਤ ਜੀ, ਗੱਜ ਕੇ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ, 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 ਖਾਲਿਸਤਾਨ। ਪੰਜਾਬ ਹੱਲ, ਪੰਜਾਬ ਹੱਲ, ਕਿਸਾਨ ਹੱਲ। ਪਿਆਰੇ ਖਾਲਸਾ ਜੀ, ਅੱਜ ਆਪਾਂ ਵਿਸਾਖੀ ਤੇ ਖਾਲਸਾ ਸਾਜਨ ਦਿਨ ਮਨਾ ਰਹੇ ਹਾਂ। 1699 ਤੱਕ ਜੇ ਪਿੱਛੇ ਜਾਈਏ ਤੇ 325 ਸਾਲ ਹੋ ਗਏ ਨੇ ਖਾਲਸਾ ਦੇ ਜਨਮ ਦਿਨ ਨੂੰ, ਤੇ 60 ਸਾਲ ਸਿੱਖਾਂ ਦਾ ਰਾਜ ਰਿਹਾ ਵਾ। ਬਾਕੀ ਤੇ 265 ਸਾਲ ਖਾਲਸਾ ਸੰਘਰਸ਼ ਕਰਦਾ ਰਿਹਾ ਵਾ। ਖਾਲਸਾ ਬਾਗੀ ਜਾਂ ਬਾਦਸ਼ਾਹ। ਅਸੀਂ ਆਪਣੇ ਆਪ ਨੂੰ ਬਹਾਦਰ ਕੌਮ ਸਮਝਦੇ ਹਾਂ ਤੇ ਹੈ ਵੀ ਹਾਂ। ਅਸੀਂ ਆਪਣੇ ਆਪ ਨੂੰ ਦ੍ਰਿੜ ਸਮਝਦੇ ਹਾਂ, ਪਰ ਉਹ ਲੋਕ ਜਿਨ੍ਹਾਂ ਨੂੰ ਅਸੀਂ ਟਿੱਚ ਨਹੀਂ ਸਮਝਦੇ, ਉਹਨਾਂ ਦੇ ਥੱਲੇ ਅਸੀਂ ਗੁਲਾਮ ਹਾਂ। ਖਾਲਸਾ ਜੀ, ਇੱਕ ਮਿੰਟ ਧਿਆਨ ਨਾਲ ਸੋਚੋ। ਜੇ ਤੁਸੀਂ ਆਪਣੀ ਗੁਲਾਮੀ ਦੀਆਂ ਜਾਲੀਆਂ ਟੁੱਟ ਰਹੀਆਂ ਨੇ, ਜੇ ਤੁਸੀਂ ਆਪਣੀ ਗੁਲਾਮੀ ਦੀਆਂ ਜੰਜੀਰਾਂ ਤੋੜਨੀਆਂ ਨੇ, ਤੇ ਖਾਲਿਸਤਾਨ ਜਾਣਾ ਪਏਗਾ। ਹੁਣ ਮੈਂ ਤੁਹਾਨੂੰ ਦੱਸਦਾ ਵਾਂ ਥੋੜੇ ਸ਼ਬਦਾਂ ਵਿੱਚ ਹੀ ਕਿ ਮਿਸਿੰਗ ਕੀ ਆ, ਮਿਸਿੰਗ ਲਿੰਕ ਕੀ ਆ। ਸਾਡੀ ਚੜ੍ਹਦੀ ਕਲਾ ਵਾ, ਹਰ ਜਗ੍ਹਾ ਖਾਲਿਸਤਾਨ, ਖਾਲਿਸਤਾਨ ਰੈਫਰੈਂਡਮ, ਸਿੱਖਾਂ ਦੀ ਗੱਲ ਹੋ ਰਹੀ ਆ। ਪਰ ਸਾਡੇ ਵਾਸਤੇ ਆਜ਼ਾਦੀ ਲੈਣੀ ਬੜੀ ਜ਼ਰੂਰੀ ਆ, ਕਿਉਂਕਿ ਹਿੰਦੁਸਤਾਨ ਨੇ ਸਾਡੇ ਤੇ ਹਮਲਾ ਕੀਤਾ ਵਾ। ਸਾਨੂੰ ਟੈਰਰਿਸਟ ਕਹਿੰਦੇ ਨੇ, ਪਰ ਅਸੀਂ ਦੁਨੀਆ ਦਾ ਨੈਰੇਟਿਵ ਬਦਲ ਦਿੱਤਾ ਵਾ। ਹੁਣ ਹਿੰਦੁਸਤਾਨ ਨੂੰ ਲੋਕੀ ਟੈਰਰਿਸਟ ਕਹਿੰਦੇ ਨੇ, ਤੇ ਸਾਡੇ ਤੇ ਟੈਰਰਿਜ਼ਮ ਹੋ ਰਹੀ ਆ, ਜਿਸ ਨੂੰ ਰੋਕਣ ਵਾਸਤੇ ਖਾਲਸਾ ਰੈਫਰੈਂਡਮ ਹੋ ਰਿਹਾ ਵਾ। ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵਾਂ ਕਿ ਕਿੰਤੂ ਪਰੰਤੂ ਬੰਦ ਕਰ ਦਿਓ। ਕੋਈ ਦੁਨੀਆ ਵਿੱਚ ਚੀਜ਼ ਵਾਈਟ ਐਂਡ ਬਲੈਕ ਨਹੀਂ। ਸਭ ਚੀਜ਼ ਜਿਹੜੀ ਆ ਖਾਲਸਾ ਬਣਾਉਣ ਵਾਸਤੇ ਕੋਈ ਸੜਕ ਨਹੀਂ ਬਣੀ ਹੋਈ ਜਿਸ ਤੇ ਤੁਸੀਂ ਚੜ੍ਹ ਕੇ ਤੇ ਜਾ ਕੇ ਖਾਲਸਾ ਆਜ਼ਾਦ ਕਰ ਲੋਗੇ। ਖਾਲਸਾ ਬਣਾਉਣ ਵਾਸਤੇ ਕੋਈ ਬੁੱਕ ਨਹੀਂ ਬਣੀ ਹੋਈ ਜਿਹਨੂੰ ਪੜ੍ਹ ਕੇ ਤੁਸੀਂ ਖਾਲਿਸਤਾਨ ਲੈ ਲੋਗੇ। ਖਾਲਿਸਤਾਨ ਦੀ ਲੜਾਈ ਹਰ ਰੋਜ਼ ਸਵੇਰੇ ਬਦਲਦੀ ਆ। ਇਹ ਲੜਾਈ ਜਿਹੜੀ ਆ ਸਾਨੂੰ ਜਿੱਤਣੀ ਅਤਿਅੰਤ ਜ਼ਰੂਰੀ ਆ। ਜਦੋਂ ਕਿ ਅਸੀਂ ਕਹਿੰਦੇ ਸਾਂ ਕਿ ਸਿੱਖਾਂ ਦੀ ਨਸ਼ਰਕੁਸ਼ੀ ਹੋਈ ਆ, ਕੁਝ ਲੋਕ ਕਹਿੰਦੇ ਸੀ ਜੀ ਇਹਨੂੰ ਤੁਸੀਂ ਨਸ਼ਰਕੁਸ਼ੀ ਕਿਸ ਤਰ੍ਹਾਂ ਕਹਿ ਲੋਗੇ। ਅਸੀਂ ਅੰਕੜੇ ਪ੍ਰਾਪਤ ਕੀਤੇ ਤੇ
ਸਿੱਖਾਂ ਦੀ ਨਸਲਕੁਸ਼ੀ ਨੂੰ ਜਿਹੜੀ ਆ ਰੈਕੋਗਨੀਸ਼ਨ ਦਵਾਈ। ਫਿਰ ਜਦੋਂ ਰੈਫਰੈਂਡਮ ਸ਼ੁਰੂ ਹੋਇਆ, ਕੁਛ ਕਹਿੰਦੇ ਸੀ, ਕੁਛ ਜਥੇਬੰਦੀਆਂ ਕਹਿੰਦੀਆਂ ਸੀ ਕਿ ਤੁਸੀਂ ਰੈਫਰੈਂਡਮ ਕਿਸ ਤਰ੍ਹਾਂ ਕਰਾਓਗੇ, ਰੈਫਰੈਂਡਮ ਦੇਸ਼ਾਂ ਦੇ ਵਿੱਚ ਹੁੰਦੇ ਨੇ, ਰੈਫਰੈਂਡਮ ਯੂਨਾਈਟਿਡ ਨੇਸ਼ਨਸ ਹੁੰਦੇ ਨੇ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵਾਂ, ਕਿਸੇ ਚੀਜ਼ ਦਾ ਕੋਈ ਫਾਰਮੂਲਾ ਨਹੀਂ, ਕਿਸੇ ਚੀਜ਼ ਦੀ ਕੋਈ ਲੋੜ ਨਹੀਂ, ਕਿਸੇ ਚੀਜ਼ ਦੀ ਕੋਈ ਬੁੱਕ ਨਹੀਂ। ਇਹ ਜਿਸ ਤਰ੍ਹਾਂ ਹੁੰਦਾ ਵਾ ਤੁਸੀਂ ਇਹਦੇ ਨਾਲ ਚੱਲਣਾ ਵਾ। ਜਿਹੜਾ ਰੈਫਰੈਂਡਮ ਆ, ਜਦੋਂ ਰੈਫਰੈਂਡਮ 31 ਅਕਤੂਬਰ 2021 ਦੇ ਵਿੱਚ ਹੋਇਆ ਲੰਡਨ ਦੇ ਵਿੱਚ, ਤੇ ਤੁਹਾਡੇ ਫਾਰਮ ਕਾਨੂੰਨ ਤੋਂ ਵਾਪਸ ਹੋ ਗਏ ਤੇ ਤੁਹਾਡੀਆਂ ਜ਼ਮੀਨਾਂ ਬਚ ਗਈਆਂ। ਆਪਾਂ ਨੂੰ ਇਹ ਜੰਗ ਜਿੱਤਣ ਵਾਸਤੇ ਜਿਹੜਾ ਮਿਸਿੰਗ ਲਿੰਕ ਆ, ਆਪਾਂ ਸਿੱਖ ਨੈਸ਼ਨਲਸ ਬਣੀਏ, ਆਪਾਂ ਪੰਜਾਬੀ ਨੈਸ਼ਨਲਸ ਬਣੀਏ, ਆਪਾਂ ਖਾਲਿਸਤਾਨੀ ਨੈਸ਼ਨਲਸ ਬਣੀਏ। ਨੈਸ਼ਨਲਸ ਦਾ ਮਤਲਬ ਆ ਆਪਣਾ ਰਾਜ ਹੋਵੇ, ਆਪਣੀ ਆਜ਼ਾਦੀ ਹੋਵੇ, ਸਾਡੀ ਆਇਡੈਂਟੀਟੀ ਕਾਇਮ ਹੋਵੇ, ਸਾਡੀ ਪੋਲੀਟੀਕਲ ਪਾਵਰ ਹੋਵੇ, ਸਾਡੀ ਆਰਥਿਕ ਖੁਸ਼ਹਾਲੀ ਹੋਵੇ। ਤੇ ਜਿੰਨਾ ਚਿਰ ਤੱਕ ਆਪਾਂ ਖਾਲਿਸਤਾਨੀ ਨੈਸ਼ਨਲਸ ਨਹੀਂ ਬਣਦੇ, we should stand up, we should speak up, we should speak out, we should stand up and stand out। ਆਪਾਂ ਖਾਲਿਸਤਾਨ ਲੈਣਾ ਵਾ, ਘਰ ਬੈਠਿਆਂ ਗੱਲਾਂ ਕੀਤੀਆਂ ਖਾਲਿਸਤਾਨ ਨਹੀਂ ਬਣ ਸਕਦਾ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅੱਜ ਤੁਸੀਂ ਉਂਗਲ ਤੇ ਬੰਨ ਕੇ ਘਰ ਨੂੰ ਲੈ ਜਾਣੀਆਂ ਨੇ ਕਿ ਤੁਸੀਂ ਖਾਲਿਸਤਾਨੀ ਨੈਸ਼ਨਲਸ ਬਣਨਾ ਵਾ, ਪੰਜਾਬ ਨੂੰ ਆਜ਼ਾਦ ਕਰਾਉਣਾ ਵਾ। ਬਾਕੀ ਲੋਕੀ ਵੀ ਆਪਣੇ ਨੈਸ਼ਨਲਸ ਨੇ, ਉਹਨਾਂ ਨੇ ਆਪਣੇ ਦੇਸ਼ ਬਣਾਏ ਨੇ। ਸਾਨੂੰ ਮਿਸਿੰਗ ਲਿੰਕ ਜਿਹੜਾ ਵਾ, ਤੁਸੀਂ 100% ਜਿਹੜਾ ਵਾ ਖਾਲਿਸਤਾਨ ਫੰਡ ਦੇ ਪਿੱਛੇ ਲੱਗੋ। ਇਸ ਦੀਆਂ ਵੋਟਾਂ ਜਿਹੜੀਆਂ ਨੇ ਇਸ ਸਾਲ 17 ਅਗਸਤ ਨੂੰ ਪੈ ਰਹੀਆਂ ਨੇ ਵਾਸ਼ਿੰਗਟਨ DC ਵਿੱਚ, ਤੁਸੀਂ ਉੱਥੇ ਆ ਕੇ ਵੋਟਾਂ ਪਾਉਣੀਆਂ ਨੇ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵਾਂ, ਜੇ ਪੰਜਾਬ ਤੇ ਪੰਜਾਬੀ ਨੂੰ ਬਚਾਉਣਾ ਵਾ, ਸਿੱਖਾਂ ਤੇ ਸਿੱਖੀ ਨੂੰ ਬਚਾਉਣਾ ਵਾ, ਨੌਜਵਾਨਾਂ ਨੂੰ ਤੇ ਆਪਣੇ ਕਿਸਾਨਾਂ ਨੂੰ ਬਚਾਉਣਾ ਵਾ, ਤੇ ਆਰਥਿਕ ਖੁਸ਼ਹਾਲੀ ਵਾਸਤੇ, ਧਾਰਮਿਕ ਆਜ਼ਾਦੀ ਵਾਸਤੇ ਇੱਕੋ ਹੀ ਇੱਕ ਗੱਲ ਹੈ, ਖਾਲਿਸਤਾਨ। ਖਾਲਿਸਤਾਨ, ਪੰਜਾਬ ਹਾਲ, ਕਿਸਾਨ ਹਾਲ। ਪਿਆਰੇ ਖਾਲਸਾ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਤੇ ਬੜੀ ਖੁਸ਼ੀ ਦੀ ਗੱਲ ਆ ਕਿ ਇਸ ਗੁਰਦੁਆਰੇ ਦੀ ਕਿ ਸਿੱਖ ਕਲਚਰ ਸੁਸਾਇਟੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ, ਸਾਰੀ ਪ੍ਰਬੰਧਕ ਕਮੇਟੀਆਂ, ਤੁਹਾਡਾ ਬਹੁਤ ਧੰਨਵਾਦ ਆ। ਤੇ ਇਹ ਪਰਮਿਟ ਜਿਹੜੀ ਅੱਜ ਪਰੇਡ ਆ, ਇਹ ਸਿੱਖ ਸ਼ਹੀਦਾਂ ਨੂੰ ਜਿਹੜੀ ਆ ਉਹ ਪ੍ਰਮਾਣਿਤ ਕੀਤੀ ਗਈ ਆ, ਉਹਨਾਂ ਨੂੰ ਸਨਮਾਨ ਕਰਨ ਵਾਸਤੇ ਇਹ ਕੀਤੀ ਗਈ ਆ। ਤੁਸੀਂ ਨਾਂ ਪੜ੍ਹ ਸਕਦੇ ਜੇ, ਮੈਂ ਹੋਰ ਟਾਈਮ ਨਹੀਂ ਲੈਣਾ ਚਾਹੁੰਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਘਰ ਜਾ ਕੇ ਤੁਸੀਂ ਉਹੀ ਸੋਚਣਾ ਵਾ, ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਪਰ ਮੈਂ ਇੱਕੋ ਹੀ ਮਿੰਟ ਲੈਣਾ ਕਿ ਇਹ ਸਾਡੇ NYPD ਦੇ ਸਾਡੇ ਪੁੱਤ ਧੀਆਂ ਭਤੀਜੇ, ਸਾਨੂੰ ਬੜਾ ਮਾਣ ਹੈ। ਯੂ ਨੋ very proud of our NYPD, our young people is going to be joining the NYPD. All the time they protect the New York City, and all the time they pray for the Sikhism too. I have a meeting with the commissioner next Tuesday. I have a lot of things for the Sikh community, but I've really appreciated they doing the sacrifice for the New York City. Now I have to invite Gurvinder Singh. He can come with a few words, and we have to honor our kids because they are protecting us. So Vaheguru Ji Ka Khalsa, Vaheguru Ji Ki Fateh. ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਤੇ ਅਸੀਂ ਸਿੱਖ ਕਲਚਰ ਸੁਸਾਇਟੀ ਤੇ ਬਾਕੀ ਸਾਰੇ ਗੁਰਦੁਆਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਨੂੰ ਇੱਥੇ ਇਨਵਾਈਟ ਕਰਨ ਦਾ। ਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਦੋਂ ਵੀ ਅਸੀਂ ਇਸ ਪਰੇਡ 'ਤੇ ਆਈਏ, ਆਪਣੇ ਜਿਹੜੇ ਕਮਿਊਨਿਟੀ ਨੂੰ ਦੱਸੀਏ ਕਿ ਦੇਖੋ ਤੁਹਾਡੇ ਸਾਹਮਣੇ ਕਿ ਆਪਣੇ ਸਿੱਖ ਲੜਕੇ ਤੇ ਲੜਕੀਆਂ ਦੋਨੇ ਹੀ ਪ੍ਰਾਊਡਲੀ ਡਿਫਰੈਂਟ ਕਮਿਊਨਿਟੀ ਵਿੱਚ ਸਰਵ ਕਰਦੀਆਂ। ਇਹ ਨਹੀਂ ਕਿ ਅਸੀਂ ਆਪਣੀ ਕਮਿਊਨਿਟੀ ਵਿੱਚ ਜਾਂਦੇ ਹਾਂ, ਭਾਵੇਂ ਬ੍ਰੌਂਕਸ ਹੋਵੇ, ਭਾਵੇਂ ਬਰੁਕਲਿਨ ਹੋਵੇ, ਸਟੈਟਨ ਆਈਲੈਂਡ ਹੋਵੇ, ਜਿੱਥੇ ਮਰਜ਼ੀ ਹੋਵੇ, ਜਿਹੜੇ ਤੁਹਾਡੇ ਸਿੱਖ ਨੌਜਵਾਨ ਆ ਅਤੇ ਕੁੜੀਆਂ ਨੇ, ਇਹ ਸਾਰੇ ਹੀ ਸਾਰੇ ਪਾਸੇ ਸੇਵਾ ਕਰਦੀਆਂ ਨੇ। ਸੋ ਸਾਡੀ ਇਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ। ਅਸੀਂ 2017 ਵਿੱਚ ਸਿੱਖ ਆਫਿਸਰ ਐਸੋਸੀਏਸ਼ਨ ਖੋਲ੍ਹੀ ਸੀ, ਉਹੀ ਦੱਸਣ ਨੂੰ ਕਿ ਆਪਣੀ ਕਮਿਊਨਿਟੀ ਨੂੰ ਦੱਸਣ ਲਈ ਕਿ ਸਿੱਖ ਵੀ NYPD ਵਿੱਚ ਨੇ, ਤੇ ਆਲਸੋ ਦੂਜੀਆਂ ਕਮਿਊਨਿਟੀ ਨੂੰ ਦੱਸਣ ਲਈ ਵੀ ਕਿ ਸਿੱਖ ਵੀ ਇਸੇ ਬਾਕੀ ਸਾਰੀ ਕਮਿਊਨਿਟੀ ਨੂੰ ਸਰਵ ਕਰਦੇ ਆ। ਸੋ ਅੱਜ ਅਸੀਂ ਇੱਥੇ ਰਿਕਰੂਟਮੈਂਟ ਵੀ ਲਿਆਂਦੀ ਆ, ਰਾਈਟ। ਅਗਰ ਕੋਈ ਵੀ ਆਪਣਾ ਨੌਜਵਾਨ ਲੜਕੀ ਲੜਕਾ ਜੋ ਵੀ ਆ ਉਹ ਸਾਈਨ ਅਪ ਕਰਨਾ ਚਾਹੁੰਦੇ ਆ, ਟੈਸਟ ਹੋਣ ਵਾਲਾ ਆ, ਵੱਧ ਤੋਂ ਵੱਧ। ਅਸੀਂ ਜਦੋਂ ਪਹਿਲੀ ਵਾਰ ਪਰੇਡ ਵਿੱਚ ਮਾਰਚ ਕਰਨਾ ਸ਼ੁਰੂ ਕੀਤਾ ਸੀ, ਅਸੀਂ 10 ਜਣੇ ਹੁੰਦੇ ਸੀ, ਤੇ ਅੱਜ ਓਵਰ 60 ਨੇ ਮਾਰਚ ਕੀਤਾ ਆ। ਤੁਸੀਂ ਇੱਥੇ ਸਾਡੇ ਸਾਹਮਣੇ ਦੇਖ ਰਹੇ ਹੋ। ਸੋ
ਅਸੀਂ ਸ੍ਰੀ ਅਕਾਲ। ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਨੂੰ ਵੱਧ ਸਪੋਰਟ ਕਰੋ, ਤੁਹਾਡੇ ਕਰਕੇ ਅਸੀਂ ਇੱਥੇ ਖੜੇ ਹਾਂ। ਸੋ ਅਸੀਂ ਸਿੱਖ ਕਲਚਰ ਸੁਸਾਇਟੀ ਦਾ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਤੇ ਅਸੀਂ ਕੰਟੀਨਿਊ ਇਹੀ ਚਾਹੁੰਦੇ ਹਾਂ ਕਿ ਆਪਣੇ ਕਮਿਊਨਿਟੀ ਦੀ ਸੇਵਾ ਕਰੀਏ। ਸੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ। ਇਹ ਸਨ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, NYPD ਵਾਲੇ, ਸਿੱਖ ਐਸੋਸੀਏਸ਼ਨ ਵਾਲੇ। ਇਹਨਾਂ ਨੇ ਸਿੱਖ ਐਸੋਸੀਏਸ਼ਨ ਇੱਕ ਸੰਸਥਾ ਬਣਾਈ ਹੈ, ਅਸੀਂ ਉਹਨਾਂ ਦੇ ਬੜੇ ਰਿਣੀ ਹਾਂ। ਇਹ ਪੁਲਿਸ ਡਿਪਾਰਟਮੈਂਟ ਵਿੱਚ ਸੇਵਾ ਕਰਦੇ ਹਨ। ਵਾਹਿਗੁਰੂ ਇਹਨਾਂ ਨੂੰ ਹੋਰ ਬਲ ਬਖਸ਼ੇ ਤਾਂ ਜੋ ਇਹ ਵੱਧ ਤੋਂ ਵੱਧ ਸੇਵਾ ਕਰ ਸਕਣ। ਮੈਂ ਬੇਨਤੀ ਕਰਾਂ ਭਾਈ ਬੂਟਾ ਸਿੰਘ ਜੀ ਖੜੋ, ਉਹ ਸਟੇਜ ਉੱਤੇ ਆ ਜਾਣ। ਇਹਨਾਂ ਤੋਂ ਉਪਰੰਤ ਦਸ਼ਮੇਸ਼ ਦਰਬਾਰ ਦੇ ਸਰਦਾਰ ਇੰਦਰਜੀਤ ਸਿੰਘ ਜੀ, ਉਹ ਵੀ ਸਟੇਜ ਉੱਤੇ ਆ ਜਾਣ। ਦਸ਼ਮੇਸ਼ ਦਰਬਾਰ ਦੇ ਉਹ ਸਾਡੇ ਪਾਸ ਸਟੇਜ ਉੱਤੇ ਆ ਜਾਣ, ਅਸੀਂ ਉਹਨਾਂ ਦੇ ਰਿਣੀ ਹਾਂ। ਔਰ ਸਾਡੇ ਪਾਸ ਗੁਰਦੁਆਰਾ ਬਾਬਾ ਮੱਖਣ ਸ਼ਾਹ ਤੋਂ ਵੀ ਸੰਗਤ ਆਈ ਹੈ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 37ਵੀਂ ਸਿੱਖ ਡੇ ਪਰੇਡ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ। ਸੋ ਸਾਰੀ ਸਿੱਖ ਸੰਗਤ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਧ ਸੰਗਤ ਜੀ, ਇਹ ਜੋ ਪਰੇਡਾਂ ਹਨ, ਨਗਰ ਕੀਰਤਨ ਹਨ, ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਸੋ ਸਾਨੂੰ ਬਹੁਤ ਹੁੰਮ ਹਮਾ ਕੇ ਇਹ ਮਨਾਉਣੇ ਚਾਹੀਦੇ ਹੈ। ਸੋ ਸਾਧ ਸੰਗਤ ਜੀ, ਜਿਵੇਂ ਕਿ ਦੇਖਿਆ ਗਿਆ ਹੈ ਗੁਰੂ ਘਰਾਂ ਦੇ ਵਿੱਚ ਚੈਨਲਾਂ ਰਾਹੀਂ, ਸੋਸ਼ਲ ਮੀਡੀਆ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਕੱਲ੍ਹ ਬਹੁਤ ਪ੍ਰਚਾਰ ਹੋ ਰਿਹਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਸਾਡੀ ਸਿੱਖ ਸੰਗਤ ਹਾਲੇ ਬਾਬਾਵਾਦ ਦੇ ਪ੍ਰਭਾਵ ਥੱਲਿਓਂ ਨਿਕਲੀ ਨਹੀਂ। ਬਹੁਤ ਸਾਰੇ ਗੁਰਸਿੱਖ ਸਾਧਾਂ ਦੀਆਂ ਬਰਸੀਆਂ ਮਨਾਈ ਜਾਂਦੇ ਆ। ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ। ਸਿੱਧਾਂ ਨੇ ਜਦੋਂ ਨਾਨਕ ਪਾਤਸ਼ਾਹ ਜੀ ਨੂੰ ਇਹ ਸਵਾਲ ਕੀਤਾ ਸੀ ਕਿ ਤੁਹਾਡਾ ਕੌਣ ਗੁਰੂ ਹੈ, ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਪਰ ਅਸੀਂ ਹਾਲੇ ਤਾਈਂ ਇਹ ਦੇਹਾਂ ਦੇ ਵਿੱਚੋਂ ਨਿਕਲੇ ਨਹੀਂ। ਸੋ ਸਾਨੂੰ ਸ਼ਬਦ ਦੇ ਪਿੱਛੇ ਲੱਗਣਾ ਚਾਹੀਦਾ ਹੈ। ਦੇਖੋ, ਅਸੀਂ ਗੁਰਦੁਆਰੇ, ਮੇਰੇ ਸੱਜਣ ਸਾਰੇ ਬੈਠੇ ਇੱਥੇ ਬਹੁਤ ਸੂਝਵਾਨ। ਸਾਡਾ ਜਿਹੜਾ ਗੁਰੂ ਆ, ਗੁਰੂ ਗ੍ਰੰਥ ਸਾਹਿਬ, ਉਹ ਸ਼ਬਦ ਹੈ ਜਾਂ ਦੇਹ ਹੈ? ਮੈਨੂੰ ਜਵਾਬ ਦਿਓ। ਸਾਰੇ ਕਹਿੰਦੇ ਤੁਸੀਂ ਮੰਨਦੇ ਆ ਵੀ ਸ਼ਬਦ ਹੈ, ਪਰ ਜਿੱਲੇ ਅਸੀਂ ਅਰਦਾਸ ਤੋਂ ਬਾਅਦ ਦੋਹਰਾ ਬੋਲਦੇ ਆ, ਉਸ ਲਈ ਕੀ ਕਹਿੰਦੇ ਆ? ਆ ਗਿਆ ਭਈ ਅਕਾਲ ਕੀ ਤभी ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇੱਥੇ ਰੁਕ ਜਾਓ। ਹੁਣ ਅੱਗੇ ਕੀ ਕਹਿੰਦੇ ਆ? ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜਿਹਨੂੰ 5 ਮਿੰਟ ਪਹਿਲਾਂ ਭਾਈ ਸਾਹਿਬ ਕਹਿੰਦੇ ਇਹ ਸਾਡਾ ਸ਼ਬਦ ਗੁਰੂ ਆ, ਉਹ ਫਿਰ ਦੇਹ ਬਣ ਜਾਂਦੀ ਆ। ਇੱਥੇ ਦੋਹਰਾ ਸਗਾ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਨਾ ਕਿ ਗੁਰੂ ਗ੍ਰੰਥ ਜੀ। ਸੋ ਸਾਰੇ ਇਸ ਦੋਹਰੇ ਨੂੰ ਚੇਂਜ ਕਰੋ, ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਇਹ ਪ੍ਰਚਾਰ ਕਰੋ, ਕਿਉਂਕਿ ਜਿੱਥੇ ਪੰਥ ਗੁਰੂ ਆ ਉੱਥੇ 5 ਪਿਆਰੇ ਆ, ਉੱਥੇ ਦੇਹ ਹੋ ਸਕਦੀ ਆ। ਗ੍ਰੰਥ ਦੇ ਵਿੱਚ ਦੇਹ ਨਹੀਂ ਹੈਗੀ। ਇਸ ਕਰਕੇ ਸਾਧ ਸੰਗਤ ਜੀ,
ਮੈਂ ਇਹ ਗੱਲਾਂ ਕਹਿੰਦਾ ਹੋਇਆ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Now I'd like to introduce our Assemblyman Joran Mandani. He's right now is sitting as Assemblyman, but now he's running for the New York City Mayor. They have a Democrat primary also, but he's a young man. Make sure you people pay the attention to him. So please come to the podium. Waheguru Ji Ka Khalsa, Waheguru Ji Ki Fateh. My name is Zohran Mamdani. I'm the Assembly member representing Astoria and Long Island City, and I'm the first Punjabi elected official to ever run for mayor in the history of New York City. I stand before you today to commemorate the anniversary of the birth of the Khalsa, specifically Guru Gobind Singh Ji, initiation of the first Sikhs. And we stand here as we celebrate the contribution of Sikh New Yorkers to this city and the 37th anniversary of this incredible parade. Thank you all so much for everything that you do. You deserve a city that recognizes you, the work that you do, and a city that you actually deserve. And that is what I am running to deliver on June 24th as your next mayor. Thank you so much. ਸਤਿ ਸ੍ਰੀ ਅਕਾਲ। ਇਹ ਸਨ ਜੋਰਾਨ ਜਦਾਨੀ ਜਿਨ੍ਹਾਂ ਨੇ ਇਲੈਕਸ਼ਨ ਮੇਅਰ ਦੀ ਲੜਨੀ ਹੈ, ਉਹਨਾਂ ਤੁਹਾਡੀ ਮਦਦ ਮੰਗੀ ਹੈ। ਅਸੀਂ ਇਹਨੂੰ ਸਾਰੀ ਸੰਗਤ ਦੇ ਸਹਿਯੋਗ ਨਾਲ ਇਹਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਤੇਰੀ ਮਦਦ ਜ਼ਰੂਰ ਕਰਾਂਗੇ। ਮੈਂ ਹੁਣ ਬੇਨਤੀ ਕਰਾਂ ਸਰਦਾਰ ਬੂਟਾ ਸਿੰਘ ਜੀ ਖੜੋ, ਉਸ ਸਟੇਜ ਉੱਤੇ ਆ ਜਾਣ। ਸਰਦਾਰ ਬੂਟਾ ਸਿੰਘ। परम सत्कारयोग गुरु रूप खालसा जी, वाहिगुरू जी का खालसा, वाहिगुरू जी की फतेह। ये जिहड़ा अज दा दिहाड़ा आ खालसा प्रगट दिहाड़े नूं समर्पित अज दी इवेंट हो रही है। आपां ये वेखना कि यह दिहाड़ा असीं मना क्यों रहे हैं। गुरु गोबिंद सिंह पातशाह ने 9 जामे जिहड़े ने ਉਹ ਸਿੱਖੀ ਦੇ ਚੱਲੇ, ਜਿਨ੍ਹਾਂ ਗੁਰੂ ਸਾਹਿਬਾਨਾਂ ਨੇ ਸਿੱਖੀ ਨੂੰ ਚਲਾਇਆ। ਤੇ ਦਸਮ ਪਾਤਸ਼ਾਹ ਨੇ ਅੰਮ੍ਰਿਤ ਦਾ ਵਾਟਾ ਕਿਉਂ ਤਿਆਰ ਕੀਤਾ? ਖਾਲਸਾ ਪ੍ਰਗਟ ਕਰਨ ਦੀ ਲੋੜ ਕੀ ਪਈ? ਖਾਲਸਾ ਆਪਣੇ ਆਪ ਵਿੱਚ ਬਾਦਸ਼ਾਹ ਵੀ ਹੈ ਤੇ ਪਾਤਸ਼ਾਹ ਵੀ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਖਾਲਸੇ ਨੂੰ ਪ੍ਰਗਟ ਕੀਤਾ ਜ਼ਬਰ ਦੇ ਖਿਲਾਫ। ਤੇ ਅੱਜ ਦੀ ਜਿਹੜੀ ਈਵੈਂਟ ਹੈ ਇਹ ਵੀ ਇੱਕ ਜ਼ਬਰ ਦੇ ਵਿੱਚੋਂ ਨਿਕਲੀ 37 ਸਾਲ ਪਹਿਲਾਂ। मैं समझता कि सिख कल्चर सोसाइटी के उस समय के प्रबंधक तो हुण तक के प्रबंधकों ने जिहड़ा इहनूं कंटीन्यूजी रखिया इस स्पिरिट नूं, असीं तहे दिलों, मैं श्रोमणी अकाली दल अमृतसर वालों तहे दिलों धन्नवादी हाँ सारिया कमेटियां दा। सार संगत जी, पंचम पातशाह की शहादत तो बाद अकाल तख्त साहब की सिरजना हुई, मीरी ते पीरी की, ਤੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਪ੍ਰਗਟ ਹੋਇਆ। ਸੋ ਸਾਨੂੰ ਗੁਰੂ ਸਾਹਿਬਾਨਾਂ ਨੇ ਹੀ ਮੀਰੀ ਪੀਰੀ ਤੇ ਪਾਤਸ਼ਾਹੀ ਦਿੱਤੀ ਹੋਈ ਆ। ਸਾਨੂੰ ਕਿਸੇ ਦੁਨਿਆਵੀ ਲੋਕਾਂ ਦਾ ਕੋਈ ਗਿਫਟ ਨਹੀਂ ਹੈ ਜਿਹਦੇ ਲਈ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ। ਮੇਰੇ ਤੋਂ ਪਹਿਲਾਂ ਬੁਲਾਰੇ ਸਾਰਾ ਕੁਝ ਦੱਸ ਕੇ ਗਏ ਨੇ। ਸੋ ਆਪਾਂ ਅੱਜ ਦੇਖੋ ਅੰਤਰਰਾਸ਼ਟਰੀ ਪੱਧਰ ਤੇ ਹੋ ਕੀ ਰਿਹਾ। ਅੱਜ ਆਉਣ ਵਾਲੇ ਸਮਾਂ 'ਚ ਹੱਦਾਂ ਸਰਹੱਦਾਂ ਬਦਲਣੀਆਂ ਨੇ। ਪਾਕਿਸਤਾਨ ਨੇ हिंदुस्तान के नागरिकों का वीज़ा बंद कर दिता, पर सिखों को एक नेशन, एक कौम मन के थोड़ा वीज़ा उत्थे बंद नहीं किया। मैं स्टेज के उत्तों खास करके पंजाब के सिखों, बाहरले सिखों, खास करके जोड़े लोग आर्मी के विच साडे सिख ने, मैं उन्होंने बेनती करनी चाहना कि सानू कोई भी ऐसा काम नहीं करना चाहिए। साडा भी दूसरा पंजाब भी साडा है, गुरु नानक साहब की वो धरती है। तो असी वचनबद्ध होइए। अज खालिस्तान की जिहड़ी गल है दुनिया के बड़े बड़े नेशनों के कोल पहुँची हुई है। इनू गल इस जिहड़ी गल है इस गल नूं जिउंदा रखना सानू हर जिहड़ा अपना पैर आ वो संभल के रखण की लोड़ है। जिहड़ी पंजाब की धरती आ सानू इहो जिहा विश्वास देना पऊगा उन्हां लोकां नूं कि तुसीं खालिस्तान के बसिंदे होवोगे। जिस खालिस्तान की धरती के उत्ते हर धर्म के लोग
ਆਪਣੇ ਧਰਮ ਦੀ ਐਕਸਰਸਾਈਜ਼ ਕਰ ਸਕਣ। ਹਰ ਧਰਮ ਦੇ ਲੋਕ ਵੱਧ ਫੁੱਲ ਸਕਦੇ ਨੇ। ਉੱਥੇ ਦਾ ਵਪਾਰੀ, ਉੱਥੇ ਦਾ ਟਰਾਂਸਪੋਰਟਰ, ਉੱਥੇ ਦਾ ਕਾਰੋਬਾਰੀ ਉਹ ਇੰਜੋਏ ਖਾਲਿਸਤਾਨ ਦੇ ਵਿੱਚ ਹੀ ਕਰ ਸਕਦਾ, ਕਿਉਂਕਿ ਲਾਹੌਰ ਦੇ ਤਖਤ ਨੇ ਇਹ ਸਾਬਤ ਕਰ ਦਿੱਤਾ ਕਿ ਖਾਲਸਾ ਰਾਜ ਕਿਹੋ ਜਿਹਾ ਹੁੰਦਾ। ਤੁਸੀਂ ਅੱਜ ਪਾਕਿਸਤਾਨ ਦੇ ਵਿੱਚ ਜਾ ਕੇ ਦੇਖੋ, ਜਿਹੜੀਆਂ ਤਿੰਨ ਨਸਲਾਂ ਪਿੱਛੇ ਸੀਗੀਆਂ, ਜਿਨ੍ਹਾਂ ਨੇ ਉਹਨਾਂ ਤੋਂ ਸੁਣਿਆ ਹੋਇਆ ਹੈ ਕਿ ਖਾਲਸਾ ਰਾਜ ਕਿਹੋ ਜਿਹਾ ਸੀਗਾ। ਦੇਖੋ, ਚਾਹੇ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਦੀ ਇੱਕ ਮਜਬੂਰੀ ਆ, ਉੱਥੇ ਥੋੜਾ ਨਹੀਂ ਮਾਰਿਆ ਜਾ ਸਕਦਾ, ਪਰ ਉਹਨਾਂ ਨੇ ਸੁਨਿਆਰੇ ਦੀ ਟਿਕਟਿਕੀ ਲਾ ਕੇ ਉਹ ਸਾਰੀ ਗੱਲ ਨੂੰ ਜਿਉਂਦਾ ਰੱਖਿਆ ਹੋਇਆ। ਪੰਜਾਬ ਵਾਲਿਆਂ ਨੇ ਵੀ ਕੋਈ ਸਮਾਂ ਸੀ ਜਦੋਂ ਤੁਸੀਂ ਸੰਤ ਜਰਨੈਲ ਸਿੰਘ ਦਾ ਨਾਂ ਨਹੀਂ ਸੀ ਲੈ ਸਕਦੇ, ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਸ ਗੱਲ ਨੂੰ ਤੋਰਿਆ। ਤੇ ਅੱਜ ਤੁਸੀਂ ਦੇਖੋ ਮੋਬਾਈਲਾਂ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਨੇ। ਜੇ 2008 ਦੇ ਵਿੱਚ ਸੁਪਰੀਮ ਕੋਰਟ ਨੂੰ ਇੱਕ ਜੱਜਮੈਂਟ ਕਰਨੀ ਪਈ ਕਿ ਖਾਲਿਸਤਾਨ ਦੀ ਗੱਲ ਕੀਤੀ ਜਾ ਸਕਦੀ ਆ, ਖਾਲਿਸਤਾਨ ਦਾ ਮਟੀਰੀਅਲ ਵੰਡਿਆ ਜਾ ਸਕਦਾ, ਸੋ ਖਾਲਿਸਤਾਨ ਦੀ ਗੱਲ ਪੰਜਾਬ ਦੇ ਵਿੱਚ ਕੀਤੀ ਜਾ ਸਕਦੀ ਆ ਤੇ ਹੋ ਰਹੀ ਆ। ਤੇ ਆਓ ਆਪਾਂ ਇਸ ਕਾਫਲੇ ਨੂੰ ਵੱਡਾ ਕਰੀਏ। ਇਹ ਸਾਡਾ ਦੇਸ਼ ਜਿਹੜਾ 3 ਨਿਊਕਲੀਅਰ ਮੁਲਕਾਂ ਦੇ ਵਿੱਚ ਬਣੇ, ਤੇ ਤਾਂ ਕਿ ਅਸੀਂ ਸਾਨੂੰ ਵੀ ਪ੍ਰਾਊਡ ਹੋਵੇ। ਅਸੀਂ ਬਾਹਰ ਬੈਠੇ, ਦੁਨੀਆ 'ਚ ਬੈਠਾ ਸਿੱਖ ਜਿਹੜਾ ਉਹ ਤਾਈਓ ਆਪਣਾ ਮਾਣ ਦੇ ਨਾਲ ਸਿਰ ਉੱਚਾ ਕਰ ਸਕਦਾ ਜਦੋਂ ਸਾਡਾ ਨੇਸ਼ਨ ਹੋਵੇਗਾ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਬੂਟਾ ਸਿੰਘ ਜੀ ਖੜੋਤ, ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਮੈਂ ਬੇਨਤੀ ਕਰਾਂ ਕਿ ਮੱਖਣ ਸ਼ਾਹ ਲਬਾਣਾ ਦੀ ਕਮੇਟੀ ਆਈ ਹੈ, ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇੱਕ ਬੰਦਾ ਤੁਹਾਡਾ ਬੋਲ ਸਕਦਾ ਹੈ। ਉਹਨਾਂ ਨੇ ਮਾਸਟਰ ਮਹਿੰਦਰ ਸਿੰਘ ਜੀ ਹੋਰਾਂ ਦਾ ਨਾਮ ਲਿਆ, ਸਾਬਕਾ ਪ੍ਰਧਾਨ ਨੇ ਮਾਸਟਰ ਮਹਿੰਦਰ ਸਿੰਘ ਜੀ। ਉਹ 2 ਮਿੰਟ ਆਪਣੇ ਵਿਚਾਰ ਸਾਧ ਸੰਗਤ ਨਾਲ ਸਾਂਝੇ ਕਰਨਗੇ। ਸਾਡੇ ਮੀਡੀਆ, ਪੀਪੀ ਮੀਡੀਆ ਜੋ ਬੜੀ ਸੇਵਾ ਕਰ ਰਿਹਾ, ਫੋਟੋ ਤੋਂ ਫੋਟੋ ਖਿੱਚੀ ਜਾ ਰਿਹਾ, ਅਸੀਂ ਉਹਨਾਂ ਦਾ ਧੰਨਵਾਦੀ ਹਾਂ। ਉਹ ਵੀ ਆਪਣੀ ਮਿਹਨਤ ਪੂਰੀ ਕਰਦੇ ਨੇ। ਮਾਸਟਰ ਮਹਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਇੱਥੇ ਸਿੱਖ ਡੇ ਪਰੇਡ ਤੇ ਮਨਾਟਨ ਸ਼ਹਿਰ ਦੇ ਵਿੱਚ ਆਏ ਹਾਂ, ਔਰ ਵੱਡੀ ਗਿਣਤੀ ਵਿੱਚ ਜਿਹੜਾ ਇਕੱਠ ਹੈ ਇਹ ਸਾਡੀ ਯੂਨਿਟੀ ਤੇ ਇਕਸੁਰਤਾ ਨੂੰ ਪ੍ਰਗਟ ਕਰਦਾ ਹੈ। ਵੱਖਰੇ ਵੱਖਰੇ ਵਿਚਾਰ ਤੁਸੀਂ ਸਟੇਜ ਤੋਂ ਸੁਣੇ ਨੇ। ਇਹ ਸਰਕਾਰਾਂ ਦੇ ਗੁੱਸਾ ਕੀ ਕਰਨਾ, ਕੋਈ ਵੀ ਸਰਕਾਰ ਹੋਵੇ ਇੱਦਾਂ ਹੀ ਕਰਦੀ। ਸਰਕਾਰ ਅਕਾਲੀਆਂ ਦੀ ਹੋਵੇ, ਸਰਕਾਰ ਕਾਂਗਰਸ ਦੀ ਹੋਵੇ, ਸਰਕਾਰ ਕਿਸੇ ਪਾਰਟੀ ਦੀ ਵੀ ਹੋਵੇ, ਉਹਨਾਂ ਦਾ ਇਹੋ ਹੀ ਵਿਹਾਰ ਰਹਿੰਦਾ। ਔਰ ਸਰਕਾਰਾਂ ਫੇਲ ਨੇ। ਸਭ ਸਰਕਾਰਾਂ ਕਹਿੰਦੀਆਂ ਨੇ ਵੀ ਲੋਕ ਰਾਜ। ਕਿਹੜਾ ਲੋਕ ਰਾਜ? ਜਿਹਦੇ ਕੋਲ 6 ਕਰੋੜ ਰੁਪਈਆ ਨਹੀਂ, ਉਹ ਇਲੈਕਸ਼ਨ ਨਹੀਂ ਲੜ ਸਕਦਾ। 80% ਲੋਕ ਜਿਹੜੇ ਨੇ ਉਹ ਸਰਕਾਰਾਂ ਨੇ ਪਹਿਲਾਂ ਹੀ ਬਾਹਰ ਕੀਤੇ ਨੇ ਵੀ ਤੁਸੀਂ ਸਰਕਾਰ ਦੇ ਕਿਸੇ ਚੁਣੇ ਅਹੁਦੇ 'ਤੇ ਨਹੀਂ ਆ ਸਕਦੇ, ਤੇ ਉਹਨਾਂ ਦੇ ਵਿੱਚ ਪੈਸੇ ਵਾਲਿਆਂ ਦਾ ਰਾਜ। ਇਹੋ ਹੀ ਸਿੱਟਾ ਜਿਹੜਾ ਹੈ ਬਾਹਰਲੇ ਪਾਸੇ ਵੀ ਹੈ। ਬਾਹਰਲੇ ਪਾਸੇ ਪੈਸਿਆਂ ਦੀ ਗੱਲ ਹੈ। ਜਿਹਦੇ ਕੋਲ 4 ਪੈਸੇ ਨੇ ਉਹਦੀ ਬੱਲੇ ਬੱਲੇ ਵੇ, ਜਿਹੜਾ ਮੇਰੇ ਵਰਗਾ ਮਾਝੜ ਹੈ ਉਹਨੂੰ ਕੌਣ ਪੁੱਛਦਾ। ਅੱਜ ਨਵੀਂ ਪੀੜ੍ਹੀ ਦਾ ਆਪਣੇ ਅਸੀਂ ਬੱਚੇ ਤੇ ਬੱਚੀਆਂ ਨੂੰ ਦੇਖਿਆ, ਸਾਨੂੰ ਉਹ ਵੀ ਯਾਦ ਹੈ ਜਿਸ ਦਿਨ ਪਹਿਲੇ ਦਿਨ ਸਿਟੀ ਕੌਂਸਲ ਵਿੱਚ ਟੋਨੀ ਅਵੇਲਾ ਸਿਟੀ ਕੌਂਸਲ ਦੇ ਮੈਂਬਰ ਹੁੰਦੇ ਸੀ, ਉਹਨਾਂ ਨੇ ਮੁੱਦਾ ਚੁੱਕਿਆ ਸੀ। ਸਾਨੂੰ ਉਹ ਦਿਨ ਵੀ ਯਾਦ ਨੇ ਜਦੋਂ ਇੱਥੇ ਦਾ ਗਵਰਨਰ ਜਿਹੜਾ ਕਹਿੰਦਾ ਸੀ ਵੀ ਇਹ ਸਪੈਸ਼ਲ ਟੋਪੀ ਹੈ, ਇਹਦੇ 8 ਕੋਨੇ ਹੁੰਦੇ ਨੇ, ਔਰ ਜੇ ਪੱਗ ਬੰਨ੍ਹਣ ਵਾਲੇ ਸਰਦਾਰ ਨਵੀਂ ਪੀੜ੍ਹੀ 'ਚ ਹੋ ਗਏ ਦਾਖਲ ਤੇ ਲੋਕਾਂ ਨੂੰ ਭੁਲੇਖਾ ਲੱਗ ਜਾਏਗਾ ਕਿ ਪੁਲਿਸ ਹੈ ਕਿ ਕੀ ਹੈ। ਲੇਕਿਨ ਲੰਬੀ ਲੜਾਈ ਤੋਂ ਬਾਅਦ ਇਹ ਅਚੀਵ ਜਿਹੜੀ ਹੈ ਸਿੱਖਾਂ ਨੇ ਕੀਤੀ, ਔਰ ਅੱਜ ਸਾਡੇ ਬੱਚੇ ਤੇ ਬੱਚੀਆਂ ਸ਼ਾਨਮਤੇ ਢੰਗ ਨਾਲ NYPD ਦੇ ਵਿੱਚ ਸੇਵਾ ਕਰ ਰਹੀਆਂ ਨੇ। ਇਸੇ ਤਰ੍ਹਾਂ ਹੀ ਜੇ ਅਸੀਂ ਯੋਜਨਾਬੰਦ ਤਰੀਕੇ ਨਾਲ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਕੋਸ਼ਿਸ਼ ਕਰਾਂਗੇ ਤੇ ਅਵਸ਼ ਜਿੰਨਾ ਚਿਰ ਅਸੀਂ ਪਾਲਿਸੀ ਮੇਕਰ ਦੀ ਲਿਸਟ ਵਿੱਚ ਨਹੀਂ ਆਉਂਦੇ, ਉਹਨਾਂ ਚਿਰ ਤੱਕ ਸਾਡਾ ਗੁਜ਼ਾਰਾ ਜਿਹੜਾ ਨਹੀਂ ਹੋ ਸਕਦਾ। ਭਾਰਤ ਦੇ ਵਿੱਚ ਵੀ ਦੇਖੀਏ IAS IPS ਅਫਸਰ ਕੋਈ ਜਿਹੜਾ ਸਿੱਖਾਂ ਵਿੱਚੋਂ ਅੱਗੇ ਨਹੀਂ ਆ ਰਿਹਾ। ਮੈਨੂੰ ਫਖਰ ਹੈ ਕਿ ਮੇਰੀ ਸਾਲੀ ਦਾ ਮੁੰਡਾ ਇਸ ਸਾਲ IAS ਦਾ ਇਮਤਿਹਾਨ ਲਾ ਕੇ ਪਾਸ ਕਰਕੇ 353 ਨੰਬਰ 'ਤੇ ਆਇਆ, ਔਰ ਉਹ ਜਦੋਂ
ਬੱਚਾ ਸਿੱਖ ਬੱਚਾ ਪੂਰਨ ਗੁਰਸਿੱਖ ਹੈ, ਉਸ ਡਿਸੀਜਨ ਮੇਕਿੰਗ ਪਾਲਿਸੀ ਦੇ ਵਿੱਚ ਆਉਣਗੇ ਤੇ ਉਹ ਸਿੱਖਾਂ ਦੀ ਗੱਲ, ਸਿੱਖਾਂ ਦੀ ਭਲਾਈ, ਸਾਡੀ ਭਲਾਈ, ਸਾਰੇ ਸਮਾਜ ਦੀ ਭਲਾਈ ਲਈ ਕੰਮ ਕਰਨਗੇ। ਮੈਂ ਇਸ ਸ਼ੁਭ ਮੌਕੇ ਤੇ ਸਾਰਿਆਂ ਨੂੰ ਇਸ ਦਿਨ ਤੇ ਬਹੁਤ ਬਹੁਤ ਵਧਾਈ ਦੇਣਾ। ਮੈਨੂੰ ਉਹ ਵੀ ਦਿਨ ਯਾਦ ਨੇ ਜਦੋਂ ਪਹਿਲਾਂ ਇਹ ਪਰੇਡ ਕੱਢੀ ਜਾਂਦੀ ਸੀ ਔਰ ਉਹਦਾ ਇਕੱਠ, ਉਹਦਾ ਸ਼ਾਨ, ਉਹਦੇ ਮੱਤਾ ਸਭ ਕੁਝ ਜਿਹੜਾ ਅੱਜ ਅਸੀਂ ਸੰਗਤ ਦੇ ਰੂਪ ਵਿੱਚ ਦੇਖ ਰਹੇ ਹਾਂ। ਮੈਂ ਧੰਨਵਾਦੀ ਹਾਂ ਸਿੱਖ ਕਲਚਰ ਸੁਸਾਇਟੀ ਦਾ, ਜਿਹੜੇ ਲੀਡ ਲੈ ਕੇ ਇਸ ਪਰੇਡ ਨੂੰ ਮਨਾਉਂਦੇ ਨੇ, ਤੇ ਅਰਦਾਸ ਕਰਨਾ ਵਾਹਿਗੁਰੂ ਅੱਗੇ ਵੀ ਇਹ ਪਰੇਡ ਜਿਹੜੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ। ਇਹਨਾਂ ਸ਼ਬਦਾਂ ਨਾਲ ਹੀ ਕਿਸੇ ਵੀ ਗੁਸਤਾਖੀ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਤਿਕਾਰਯੋਗ ਮਾਸਟਰ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਸੰਤ ਬਾਬਾ ਮੱਖਣ ਸ਼ਾਹ ਲਬਾਣਾ ਦੀ ਕਮੇਟੀ ਪ੍ਰਧਾਨ ਸਾਹਿਬ, ਸਾਬਕਾ ਪ੍ਰਧਾਨ ਉਸ ਸਟੇਜ ਉੱਤੇ ਨੇ, ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਮੈਂ ਬੇਨਤੀ ਕਰਾਂ ਭਾਈ ਸੰਸਾਰ ਸਿੰਘ ਜੀ ਪ੍ਰਧਾਨ ਸਾਹਿਬ ਨਿਊ ਜਰਸੀ ਵਾਲੇ, ਉਸ ਸਟੇਜ ਉੱਤੇ ਆ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਖਾਲਸਾ ਸਾਜਨਾ ਦਿਵਸ ਦੀਆਂ ਸਾਰੀ ਸੰਗਤਾਂ ਨੂੰ ਵਧਾਈਆਂ ਦਿੰਦਾ ਹਾਂ ਜੀ। ਦਾਸ ਵੱਲੋਂ ਬੇਨਤੀ ਹੈ ਜੀ, ਜਿਸ ਤਰ੍ਹਾਂ ਖਾਲਸਾ ਦਿਵਸ ਸਾਜਨਾ ਦਿਵਸ ਮਨਾਇਆ ਗਿਆ ਹੈ, ਸਿੱਖ ਦੀ ਪਰੇਡ ਕੱਢੀ ਗਈ ਹੈ, ਸਾਡੇ ਵੀ ਸ਼ਹਿਰ ਵਿੱਚ ਕਾਲਟਰੇਟ ਵਿੱਚ ਅਸੀਂ ਸੰਗਤ ਦੇ ਉਪਰਾਲੇ ਨਾਲ 17 ਮਈ ਦਿਨ ਸੈਚਰਡੇ ਨੂੰ ਸਿੱਖ ਡੇ ਪਰੇਡ ਕੱਢ ਰਹੇ ਹਾਂ। ਸੋ ਸਾਰੇ ਹੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਰੇ ਹੁਮਾ ਕੇ ਇਸ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਇਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਹ ਸਨ ਸਰਦਾਰ ਸੰਸਾਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਾਏ ਨੇ। ਮੈਂ ਬੇਨਤੀ ਕਰਦਿਆਂ ਕਿ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਜੀ ਸੁਭਾਨਪੁਰ, ਉਹ ਸਾਡੇ ਨਾਲ ਸਟੇਜ ਉੱਤੇ ਹਾਜ਼ਰ ਨੇ। ਉਹ 1-2 ਮਿੰਟ ਵਾਸਤੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨਗੇ। ਭਾਈ ਸੁਖਵਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਪਾਂ ਅੱਜ ਮਰਾਠ ਦੇ ਵਿੱਚ 37ਵੀਂ ਜੋ ਸਿੱਖ ਡੇ ਪਰੇਡ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੇ ਹਾਂ, ਜੋ ਬਹੁਤ ਹੀ ਸੰਗਤਾਂ ਪਹੁੰਚੀਆਂ ਹੈ। ਅਸੀਂ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ 'ਤੇ ਜੋ ਖਾਲਸੇ ਦਾ ਸਾਜਨਾ ਦਿਵਸ ਹੈ ਉਸ ਦੇ ਲੱਖ ਲੱਖ ਵਧਾਈ ਦਿੰਦੇ ਹਾਂ। ਅਸੀਂ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ੇ। ਇੱਦਾਂ ਦੇ ਆਪਾਂ ਰਲ ਕੇ ਪ੍ਰੋਗਰਾਮ ਸਾਰੇ ਇਕੱਠੇ ਗੁਰੂ ਘਰ ਦੇ ਸਮੂਹ ਕਮੇਟੀਆਂ ਪਹੁੰਚੀਆਂ ਨੇ, ਸਾਰੇ ਰਲ ਕੇ ਆਹ ਪ੍ਰੋਗਰਾਮ ਕਰਿਆ ਕਰੀਏ। ਅਸੀਂ ਅੱਜ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਦੀ ਸਮੂਹ ਕਮੇਟੀ ਪਹੁੰਚੀ ਹੈ, ਸੰਗਤਾਂ ਪਹੁੰਚੀਆਂ ਨੇ। ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਾਲ ਮੇਰੇ ਸਾਡੇ ਗੁਰੂ ਘਰ ਦੇ ਚੇਅਰਮੈਨ ਸਰਦਾਰ ਗਰੀਬ ਸਿੰਘ ਜੀ, ਵਾਈਸ ਪ੍ਰਧਾਨ ਸਰਦਾਰ ਪੰਮਾਵੀਰ ਜੀ ਔਰ ਸਰਦਾਰ ਗਰੀਬ ਸਿੰਘ ਕਾਲੀ, ਸੁਖਵਿੰਦਰ ਸਿੰਘ ਜੀ ਮਾਣਾ, ਸਾਰੇ ਪਹੁੰਚੇ ਨੇ। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਬਾਬਾ ਮੱਖਣ ਸ਼ਾਹ ਲਬਾਣਾ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਜੀ ਸੁਭਾਨਪੁਰ, ਮੈਂ ਬੇਨਤੀ ਕਰਾਂ ਕਿ ਜਿਹੜੇ ਬੁਲਾਰੇ ਬੋਲ ਗਏ ਨੇ ਜਾਂ ਜਿਹੜੇ ਹੋਰ ਵੇਟ ਕਰਦੇ ਨੇ ਉਹ ਇੱਥੇ ਬੈਠੇ ਰਹੋ ਜੇ। ਜਿਹੜਾ ਨਿਊਯਾਰਕ ਦਾ ਮੇਅਰ ਹੈ ਉਹ ਵੀ ਤਸ਼ਰੀਫ ਲਿਆ ਰਹੇ ਨੇ। ਆਪਾਂ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ ਹੈ। ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਿੱਥੇ ਸੱਜੇ ਹੋ ਸੱਜੇ ਰਹੋ, ਤਾਂ ਕਿ ਆਪਾਂ ਮੇਅਰ ਨੂੰ ਵੀ ਜੀ ਆਇਆਂ ਕਹਿ ਸਕੀਏ। ਮੈਂ ਬੇਨਤੀ ਕਰਾਂ ਭਾਈ ਬਖਸ਼ੀਸ਼ ਸਿੰਘ ਜੀ ਪ੍ਰਧਾਨ ਗੁਰਦੁਆਰਾ ਮੂਦਲ ਸਾਹਿਬ, ਪ੍ਰਧਾਨ ਸਿੰਘ ਸਭਾ ਨਿਊ ਜਰਸੀ, ਨਾਨਕ ਨਾਮ ਜਹਾਜ਼, ਤੇ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਉਹ ਵੀ ਤਸ਼ਰੀਫ ਲਿਆਏ ਨੇ, ਉਹ ਮਿਹਰਬਾਨੀ ਕਰਕੇ ਸਟੇਜ ਉੱਤੇ ਆ ਜਾਣ। ਭਾਈ ਬਖਸ਼ੀਸ਼ ਸਿੰਘ ਜੀ ਗੁਰੂ
ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਨਾ ਥੰਮੇ ਸਾਧ ਬਿਨ ਸਾਧ ਨਾ ਦਿਸੇ ਜਗ ਵਿੱਚ ਕੋਆ। ਗੁਰੂ ਸਾਹਿਬ ਦੀ ਬਾਣੀ ਕਹਿੰਦੀ ਵੀ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਜਪਾਇਆ, ਜਿਨ੍ਹਾਂ ਨੇ ਕੌਮ ਧਰਮ ਦੀ ਗੱਲ ਕੀਤੀ, ਉਹਨਾਂ ਦੀਆਂ ਬਰਸੀਆਂ ਸਦਾ ਮਨਾਉਂਦੇ ਰਹਿਣਾ ਤੇ ਮੰਨਦੀਆਂ ਰਹਿਣਾ। ਜਿਹੜੇ ਲੋਕ ਨਾਸਤਕ ਲੋਕ ਆ, ਜਿਹੜੇ ਸਾਡੇ ਅੰਮ੍ਰਿਤ ਤੇ ਸ਼ੱਕ ਕਰਦੇ ਆ, ਸਾਡੇ ਬਾਣੀਆਂ ਤੇ ਸ਼ੱਕ ਕਰਦੇ ਆ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਵੀ ਇਹੋ ਜਿਹੇ ਸਟੇਜਾਂ ਤੋਂ ਆਣ ਕੇ ਇਹੋ ਜਿਹੇ ਵਿਚਾਰ ਨਾ ਦੇਣ। ਜੇ ਕਿਸੇ ਦੀ ਗੱਲਬਾਤ ਹੈਗੀ ਤਾਂ ਬਹਿ ਕੇ ਜਦੋਂ ਮਰਜ਼ੀ ਕਰ ਸਕਦਾ। ਸਾਧ ਸੰਗਤ ਜੀਓ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਅੱਜ ਉਹਨਾਂ ਦਾ ਨਾਂ ਚੱਲਦਾ। ਅੱਜ ਵੀ ਇੱਕ ਸਾਡੇ ਕੋਲ ਸਾਧ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ, ਉੱਥੇ ਬਥੇਰੇ ਤੁਰੇ ਫਿਰਦੇ ਬੜੇ ਬੜੇ ਆਪਣੇ ਨੂੰ ਖਾਰਗੂ ਹੋਣ ਵਾਲੇ, ਕਿਸੇ ਦੀ ਕੋਈ ਪੁੱਛਗਿੱਛ ਨਹੀਂ। ਉਹ ਯੋਧਾ ਸ਼ੇਰ ਕੱਲਾ ਜਿੰਦਗੀ ਜਿੱਤ ਬੰਦਿਆ। ਸਾਡਾ ਹੱਕ ਸਾਡਾ ਅੱਜ ਆਪਾਂ ਸੋਚ ਕਰੀਏ, ਉਹਦਾ ਆਪਾਂ ਨਾਂ ਲੈਣ ਤੋਂ ਝਿਜਕਦੇ ਆ, ਉਹਦਾ ਇਹ ਨਾਂ ਲੈਣ ਤੋਂ ਡਰਦੇ ਆ, ਕਿਉਂਕਿ ਸਾਧ ਦਾ ਦਿਸ਼ੇ ਜੱਗ ਵਿੱਚ ਕੋਆ ਸਾਧ ਬਿਨਾਂ ਤੇ ਬਗੈਰ ਸਾਡੀ ਗੱਡੀ ਨਹੀਂ ਚੱਲਣੀ। ਸਾਧ ਨਹੀਂ ਸਾਡਾ ਬੇੜਾ ਪਾਰ ਕਰਨਾ। ਜਦੋਂ ਵੀ ਕਿਤੇ ਸਾਡੇ ਕੋਲ ਨੇ ਕਿਰਪਾ ਕੀਤੀ ਆ, ਨਾਮ ਬਾਣੀ ਵਾਲੇ ਦੇ ਨਹੀਂ, ਕੌਮ ਦੀ ਆਪਣੇ ਵਿਗੜੀ ਸਵਾਰੀ ਆ। ਸਾਧ ਸੰਗਤ ਜੀਓ, ਅੱਜ ਹਿੰਦੁਸਤਾਨ ਦੀ ਗੌਰਮੈਂਟ, ਮੈਂ ਇੱਕ ਥੋੜੀ ਜਿਹੀ ਗੱਲ ਤੁਹਾਨੂੰ ਕਥਾ ਸਮਝ ਕੇ ਮੈਂ ਮਾਫ ਕਰ ਲੈਣਾ। ਇੱਕ ਵਾਰ ਇੱਕ ਮੁਰਗਾ ਸੀ, ਉਹਦੇ ਮਾਲਕ ਨੇ ਮੁਰਗੇ ਨੂੰ ਕਿਹਾ, ਓਏ ਮੁਰਗਿਆ, ਜੇ ਸਵੇਰੇ ਤੂੰ ਬਾਂਗ ਦਿੱਤੀ ਨਾ ਤੇ ਤੈਨੂੰ ਮੈਂ ਮਾਰ ਦੂੰਗਾ। ਉਹ ਵਿਚਾਰਾ ਸਵੇਰੇ ਉੱਠਿਆ, ਉਹਨੇ ਖੰਭ ਹਿਲਾਏ, ਐਂ ਕੀਤਾ ਪਰ ਬਾਂਗ ਨਾ ਦਿੱਤੀ। ਦੂਜੇ ਦਿਨ ਦਾ ਮਾਲਕ ਫੇਰ ਆ ਗਿਆ, ਉਹ ਕਹਿੰਦਾ ਮੈਨੂੰ ਪਤਾ ਤੂੰ ਬਾਂਗ ਨਹੀਂ ਦਿੱਤੀ, ਤੂੰ ਫੜਫੜਾਇਆ, ਧੌਣ ਹਿਲਾਈ ਆ, ਜੇ ਤੂੰ ਕੱਲ ਨੂੰ ਇਹ ਵੀ ਕੀਤੀ ਤੇ ਮੈਂ ਤੈਨੂੰ ਤਾਂ ਵੀ ਮਾਰ ਦੂੰਗਾ। ਉਹ ਮੁਰਗਾ ਡਰ ਗਿਆ ਵਿਚਾਰਾ ਮੇਰੇ ਵਰਗਾ, ਉਹਨੇ ਇਹ ਵੀ ਨਾ ਕੁਝ ਕੀਤਾ, ਪਰ ਉਹਨੇ ਖੰਭ ਖੁੰਭ ਜਿਹੇ ਮਾੜੇ ਹਿਲਾਏ। ਸਵੇਰੇ ਫੇਰ ਮਾਲਕ ਆ ਗਿਆ, ਉਹ ਕਹਿੰਦਾ ਜੇ ਤੂੰ ਅੱਜ ਤੂੰ ਮੈਨੂੰ 2-3 ਕੰਮ ਨਹੀਂ ਕੀਤੇ, ਪਰ ਤੂੰ ਇਹਨੇ ਖੰਭ ਹਿਲਾਏ ਆ ਨਾ, ਜੇ ਤੂੰ ਖੰਭ ਵੀ ਹਿਲਾਏ ਨਾ ਤਾਂ ਮੈਂ ਤੈਨੂੰ ਕੱਲ ਨੂੰ ਮਾਰ ਦੂੰਗਾ। ਉਹਨੇ ਵਿਚਾਰੇ ਨੇ ਖੰਭ ਨਹੀਂ ਹਿਲਾਏ। ਸਵੇਰੇ ਮਾਲਕ ਆ ਕਹਿੰਦਾ ਤੂੰ ਮੈਨੂੰ ਪਤਾ ਖੰਭ ਨਹੀਂ ਹਿਲਾਏ, ਧੌਣ ਨਹੀਂ ਕੀਤੀ, ਬਾਂਹ ਨਹੀਂ ਦਿੱਤੀ, ਪਰ ਜੇ ਤੂੰ ਕੱਲ ਨੂੰ ਆਂਡਾ ਨਾ ਦਿੱਤਾ ਤਾਂ ਮੈਂ ਤੈਨੂੰ ਮਾਰ ਦੂੰਗਾ। ਮੁਰਗੇ ਦੀਆਂ ਅੱਖਾਂ 'ਚ ਪਾਣੀ ਆ ਗਿਆ। ਉਹ ਮਾਰ ਕਹਿੰਦਾ, ਉਹ ਮੁਰਗਾ ਤੂੰ ਡਰ ਗਿਆ? ਕਹਿੰਦਾ ਡਰ ਨਹੀਂ ਗਿਆ। ਕਹਿੰਦਾ ਫਿਰ ਤੇਰੀ ਅੱਖਾਂ 'ਚ ਪਾਣੀ ਕਿਉਂ? ਕਹਿੰਦਾ ਪਾਣੀ ਇਸ ਕਰਕੇ ਆ ਰਿਹਾ ਵੀ ਮੈਂ ਮਤਲਬ ਜ਼ਿੰਦਗੀ ਬਹੁਤ ਵਧੀਆ ਮੌਤ ਮਰ ਜਾਣਾ, ਪਹਿਲੇ ਦਿਨ ਮਰ ਜਾਣਾ ਚੰਗਾ ਸੀ, ਅੱਜ ਹੁਣ ਮੈਂ ਮਰਨ ਵੀ ਲੱਗਾ ਵਾਂ, ਪਰ ਬੇਗੈਰਤੀ ਦੀ ਜ਼ਿੰਦਗੀ ਮਰ ਲੱਗਾ ਵਾਂ। ਸਾਨੂੰ ਵੀ ਇਹੀ ਬੇਨਤੀ ਹੈ, ਜੇ ਮਰਨਾ ਵੀ ਆ ਅਣਖ ਦੀ ਜ਼ਿੰਦਗੀ 'ਚ ਮਰੀਏ, ਅਣਖ ਦੀ ਗੱਲ ਕਰੀਏ। ਬਾਕੀ ਆ ਹਫ਼ਤੇ ਬਾਅਦ ਦੂਜੇ ਦਿਨ ਬਾਅਦ ਸਾਡੇ ਸਿੱਖ ਫੌਜ ਜਸਟਰ ਵਾਲੇ ਭਾਈ ਪੰਨੂ ਸਾਹਿਬ ਜੀ, ਕਿਉਂਕਿ ਸਮਾਂ ਹੁੰਦਾ ਵਾ, ਕਦੀ ਸਮਾਂ ਹੁੰਦਾ ਵਾ, ਸਾਧ ਸੰਗਤ ਜੀ ਸਮਾਂ ਹੁੰਦਾ ਵਾ। ਕਦੀ ਜਥੇਬੰਦੀਆਂ ਦਾ ਸਮਾਂ ਸੀ, ਕਦੀ ਮਾਨ ਸਾਹਿਬ ਦਾ ਸਮਾਂ ਸੀ, ਕਦੀ ਟਕਸਾਲ ਦਾ ਸਮਾਂ ਸੀ, ਅੱਜ ਸਮਾਂ ਵਾ ਸਿੱਖ ਫੌਜ ਜਸਟਿਸ ਦਾ। ਮੇਰੀ ਬੇਨਤੀ ਆ, ਵੱਧ ਤੋਂ ਵੱਧ ਇਹਨਾਂ ਦਾ ਸਾਥ ਹੀ ਹੈ। ਜਿਸ ਤਰ੍ਹਾਂ ਵੈਨਕੂਵਰ ਦੇ ਵਿੱਚ ਕਾਂਗਰਸ ਜਾਂ ਤੇ ਬੋਲ ਲੈਣ ਜਾਂ ਢਾਬਲਾ ਲੈਣ ਨੂੰ ਤਿਆਰ ਹੈ। ਇਹ ਗੱਲ ਵਾਹਿਗੁਰੂ ਜੀ ਕਾ ਖਾਲਸਾ ਦਾ ਸਾਥ ਦਈਏ ਵੱਧ ਤੋਂ ਵੱਧ, ਤੇ ਇਹ ਭੁੱਲਾਂ ਚੁੱਕਾ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਵੀ ਮੋਦਰ ਸਾਹਿਬ ਬਿਲਕੁਲ ਭਾਵੁਕ ਹੋ ਜਾਂਦੇ ਆ, ਪਰ ਸਾਡੇ ਕੋਲ ਬੁਲਾਰੇ ਬੜੇ ਆਏ ਆ। ਮੇਅਰ ਵੀ ਆ ਚੁੱਕਾ ਆਲਰੇਡੀ, ਉਹਨਾਂ ਦੀ TLC ਦਾ ਕਮਿਸ਼ਨਰ। ਨਾਓ ਆਈ ਐਮ ਲਾਈਕ ਟੂ ਬੀ ਇੰਟਰੋਡਿਊਸ ਡੇਵਿਡ ਟੂ। ਹੀ ਇਜ਼ ਅ TLC commissioner from New York City, and I want to tell the commissioner, we are the Sikh people, Sikh community. I know a lot of people are get arrested for this sword. This is our religious sword. And I don't know why the NYPD sometimes they have a knife, and you guys just suspend their license. So please, let investigation. Whoever guy has a turban and they have their beard, they have a knife. Dismiss the case right away. So please come to the podium. Thank you. And we have to honor you too. Thank you.
Well, thank you so much, and thank you for having me here today. These are one of the most committed groups in all of New York. They came personally to invite me to the 37th Sikh Day Parade, and so I'm very excited to be here with everyone, and thank you so much for the invite. Again, Sat Sri Akal. I'm David Doe, Commissioner of the Taxi and Limousine Commission, and it's such a great day to be here. And on behalf of the Mayor of New York City, I am so honored to be here to celebrate Sikh Day with you. Almost a third of TLC drivers, right, the Taxi and Limousine Commission's drivers that drive a for-hire vehicle or a yellow taxi. And so let's give them a round of applause, because when the city needs everybody the most, our drivers, including our Sikh drivers, keeps New York City moving. So let's give them a round of applause. And you know, in all of my time, the Sikh community has made me feel the most welcome. From going to a Gurdwara, right, and feeding me great amounts of food, I know how important it is to you to promote equality across all of your communities. And so let's thank you by giving you all a round of applause. And you know, what else I know is that Sikh drivers are amongst the safest drivers in all of New York City. Every single year we celebrate drivers, and every single year I see the Sikh community at the highest amounts. Last year we celebrated at Gracie Mansion, where the mayor lives, the People's House. And so I want to thank you again. As a child, I was raised by immigrant family members from Vietnam. And I watched my parents work similar entry-level jobs like many of our taxi drivers, working at a deli, working at a pizza shop, so that they can get a pathway to the middle class, so that their son could one day stand in front of you to celebrate this important occasion. So thank you so much for welcoming me. Thank you for having me here today. And it's such a great pleasure to celebrate with all of you. Thank you so much. Happy Sikh Day. Now we have to honor David Du. Please come and we're going to honor you. ਹਰਜਿੰਦਰ ਸਿੰਘ ਸੋ ਇਹ ਸਨ ਕਮਿਸ਼ਨਰ TLC ਦੇ ਕਮਿਸ਼ਨਰ ਸਨ ਜਿਹੜੇ ਕਰਮਜੀਤ ਸਿੰਘ ਜੀ ਲੈ ਕੇ ਆਏ ਨੇ। ਅਸੀਂ ਕਰਮਜੀਤ ਸਿੰਘ ਹੋਰਾਂ ਦਾ ਵੀ ਧੰਨਵਾਦ ਕਰਦੇ ਹਾਂ। ਸਾਡੇ ਬਹੁਤ ਸਾਰੇ ਭਰਾ ਜੋ ਟੈਕਸੀ ਚਲਾਉਂਦੇ ਨੇ, ਤੇ ਸਾਨੂੰ ਇਹਨੂੰ ਵੀ ਸੱਦਣਾ ਪਿਆ ਕਮਿਸ਼ਨਰ ਸਾਹਿਬ ਨੂੰ ਕਿ ਤੁਸੀਂ ਸਾਡੀ ਸਿੱਖ ਡੇ ਪਰੇਡ ਤੇ ਆਓ, ਤਾਂ ਕਿ ਅਸੀਂ ਤੁਹਾਡਾ ਮਾਣ ਸਤਿਕਾਰ ਕਰ ਸਕੀਏ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਹਰਜਿੰਦਰ ਸਿੰਘ ਜੀ ਈਸਟ ਕੋਸਟ ਦੇ ਉਸ ਸਟੇਜ ਉੱਤੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਅੱਜ ਤੋਂ 327 ਸਾਲ ਪਹਿਲਾਂ 1699 ਦੀ ਸਪਰਿੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਧਰਮ ਦੀ ਕਾਇਆ ਕਲਪ ਕੀਤੀ, ਸਿੱਖਾਂ ਨੂੰ ਖਾਲਸਾ ਬਣਾਇਆ। Saint soldiers to defend the poor and fight with the oppressor. So, ਇਸ 327 ਸਾਲਾ ਖਾਲਸਾ ਸਿਰਜਣਾ ਦਿਵਸ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਤੇ ਪਾਰਟਿਕੂਲਰਲੀ ਸਿੱਖ ਕਲਚਰ ਸੁਸਾਇਟੀ ਜਿਹੜੇ ਕਿ ਹਰ ਸਾਲ ਇਸ ਚੀਜ਼ ਨੂੰ ਸੈਲੀਬ੍ਰੇਟ ਕਰਨ ਲਈ ਪ੍ਰੇਰ ਕਰਦੇ ਨੇ, ਉਹਦੀ ਲੱਖ ਲੱਖ ਵਧਾਈ ਦਿੰਦਾ ਹਾਂ। ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਦੇਖੋ, ਅੱਜ ਤੋਂ 35 ਸਾਲ ਪਹਿਲਾਂ ਸਿੱਖਾਂ ਦੀ ਪਹਿਚਾਣ ਜਿਹੜੀ ਸੀ ਵਾਸ ਗਿਵਨ, ਸਾਨੂੰ ਟਾਈਟਲ ਦਿੱਤਾ ਗਿਆ ਸੀ that we are terrorists over the hard work
done by Sikh community over the years, that image has changed. Now the American administration, American politicians at all levels, they know the Sikhs are good people. They are here to serve the humanity. That is the Sikh tenet. ਕਿਰਤ ਕਰੋ ਵੰਡ ਛਕੋ ਨਾਮ ਜਪੋ। ਇਸ ਕਰਕੇ ਸਾਡਾ ਇਮੇਜ ਜਿਹੜਾ ਹੈ ਹੁਣ ਇਸ ਵੇਲੇ ਚੇਂਜ ਹੋ ਗਿਆ ਹੈ, ਪਰ ਇਸ ਵੇਲੇ ਸਾਡੇ ਤੇ ਇੰਡੀਅਨ ਗਵਰਨਮੈਂਟ, ਹਿੰਦੂਤਾ ਗਵਰਨਮੈਂਟ, ਉਹਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ, ਉਹਦੇ ਅਟੈਕਸ ਜਿਹੜੇ ਨੇ, ਜਿਹੜੇ ਕਿ ਸਿੱਖਾਂ ਨੂੰ ਪਹਿਲਾਂ ਉਹ ਪੰਜਾਬ ਦੇ ਵਿੱਚ ਜਿਹੜੇ ਕਈ ਡੈਕੇਡਸ ਤੋਂ ਘਾਣ ਹੋ ਰਿਹਾ ਸੀ, ਉਹਨੂੰ ਉਹਨਾਂ ਨੇ ਐਕਸਪੋਰਟ ਕਰਕੇ ਹੁਣ ਓਵਰਸੀਜ਼ ਨਾਰਥ ਅਮਰੀਕਾ, ਯੂਰਪ, ਸਾਰੇ ਕੰਟਰੀ 'ਚ ਲੈ ਆਇਆ। ਤੁਹਾਨੂੰ ਪਤਾ ਹੈ ਕਿਉਂਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ, ਜਿਸ ਤਰ੍ਹਾਂ ਕੈਨੇਡਾ ਵਿੱਚ ਭਾਈ ਨਿੱਜਰ ਨੂੰ ਇਹਨਾਂ ਨੇ ਸ਼ਹੀਦ ਕੀਤਾ, ਇਸੇ ਤਰ੍ਹਾਂ ਭਾਈ ਕੁਲਵੰਤ ਸਿੰਘ ਪੰਨੂ ਨੂੰ, ਜਿਹੜਾ ਕਿ ਨਿਊਯਾਰਕ ਸਿਟੀ ਦੇ ਵਿੱਚ ਅਟਾਰਨੀ ਨੇ, ਸਿੱਖ ਫॉर ਜਸਟਿਸ ਦੇ ਅਟਾਰਨੀ ਨੇ, ਉਹਨਾਂ ਨੂੰ ਡੈਥ ਥ੍ਰੈਟਸ ਦਿੱਤੇ ਨੇ, ਉਹਨਾਂ 'ਤੇ ਬਾਉਂਟੀ ਲਾਈ ਗਈ ਹੈ। FBI ਇਸ ਤੋਂ ਇਲਾਵਾ 20 ਸਿੱਖ ਇੰਡੀਪੈਂਡੈਂਸ ਲੀਡਰਸ ਜਿਹੜੇ ਕਿ ਬਾਹਰ ਸਿੱਖ ਇੰਡੀਪੈਂਡੈਂਸ ਦੀ ਗੱਲ ਕਰਦੇ ਨੇ, ਉਹਨਾਂ ਦੇ ਉੱਪਰ ਪੰਜਾਬ ਇੰਡੀਅਨ ਦੀ ਗਵਰਨਮੈਂਟ ਨੇ ਉਹਨਾਂ ਦੇ ਬਾਉਂਟੀਜ਼ ਰੱਖੀਆਂ ਨੇ। ਬਟ ਦੈਟ ਹੈਜ਼ ਆਲ ਬੀਨ ਐਕਸਪੋਜ਼ਡ। ਇਸ ਵੇਲੇ ਨਿਊਯਾਰਕ ਸਿਟੀ ਦੇ ਸਦਰਨ ਡਿਸਟ੍ਰਿਕਟ ਦੇ ਵਿੱਚ ਹਿੰਦੂ ਟੈਰਰਿਸਟ ਦੇ ਉੱਪਰ ਜਿਹੜੇ ਨੇ ਉਹ ਕੇਸ ਚੱਲ ਰਹੇ ਨੇ। ਪਰ ਡੋਂਟ ਬੀ ਇਸ ਚੀਜ਼ ਨੂੰ ਇਹ ਨਾ ਸਮਝੋ ਕਿ ਵਾਰ ਹੈਜ਼ ਬੀਨ ਵਨ। ਇਸ ਵੇਲੇ ਇੰਡੀਅਨ ਗਵਰਨਮੈਂਟ ਨੇ ਪੂਰਾ ਜ਼ੋਰ ਲਾਇਆ ਹੈ। ਤੁਸੀਂ ਸੁਣਿਆ ਹੋਣਾ ਰੀਸੈਂਟਲੀ ਹਰਪ੍ਰੀਤ ਸਿੰਘ ਹੈਪੀ, ਜਿਹਨੂੰ ਕਿ ਸੈਕਰਾਮੈਂਟੋ ਵਿੱਚ FBI ਸੈਕਰਾਮੈਂਟੋ, ਜਿਹੜਾ ਕਿ ਪਟੇਲ, ਜਿਹੜਾ ਕਿ FBI ਦਾ ਨਵਾਂ ਡਾਇਰੈਕਟਰ ਬਣਿਆ, ਉਹਦੇ ਨਿਰਦੇਸ਼ 'ਤੇ ਉਹਨਾਂ ਨੇ ਉਹਨੂੰ ਗ੍ਰਿਫਤਾਰ ਕੀਤਾ ਹੈ। ਅਤੇ ਉਹਨੂੰ ਸਾਨੂੰ ਨਹੀਂ ਪਤਾ ਉਹ ਬੰਦਾ ਕੌਣ ਹੈ, ਕੀ ਉਹਦੀ ਬੈਕਗਰਾਊਂਡ ਹੈ, ਪਰ ਉਹਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਐਜ਼ ਏ ਸਿੱਖ ਖਾਲਿਸਤਾਨੀ ਟੈਰਰਿਸਟ। ਸੋ ਦੇਰ ਇਜ਼ ਏ ਰਿਵਰਸ TNR ਬਾਈ ਹਿੰਦੂ ਅਮਰੀਕਨ ਫਾਊਂਡੇਸ਼ਨ, ਜਿਹੜੀ ਕਿ ਤੁਹਾਡੇ ਉੱਪਰ ਜਿਹੜਾ ਤੁਹਾਡਾ ਇਮੇਜ ਜਿਹੜਾ ਅਸੀਂ ਬਣਾਇਆ ਹੈ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਕਰਕੇ ਓਬਵੀਅਸਲੀ ਨਾ ਹੋ, ਵੀ ਹੈਵ ਟੂ ਵੇਕ ਅਪ। ਸਾਨੂੰ ਆਪਣੇ ਪੋਲੀਟੀਕਲ ਕਾਂਟੈਕਸ ਜਿਹੜੇ ਨੇ ਸਾਰੇ ਪਾਸੇ ਬਣਾਉਣੇ ਪੈਣੇ ਨੇ, ਜਿਹੜੇ ਕਿ ਅਸੀਂ ਇਸਟੈਬਲਿਸ਼ ਵੀ ਕੀਤੇ ਨੇ। ਇਸ ਵੇਲੇ US ਕਾਂਗਰਸ ਦੇ ਵਿੱਚ ਮੈਜੋਰਟੀ ਵਿਪ ਟੌਮ ਐਮਰ, ਜਿਹੜੇ ਕਿ ਪਿਛਲੇ ਸਾਲ ਜਦੋਂ 40ਵੀਂ ਐਨੀਵਰਸਰੀ ਬਲੂ ਸਟਾਰ ਆਪਰੇਸ਼ਨ ਦੀ, ਜਦੋਂ ਸਿੱਖ ਪ੍ਰੇਅਰ ਤੋਂ ਬਾਅਦ ਹਾਊਸ ਦੇ ਵਿੱਚ ਉਹਨਾਂ ਨੇ ਸਾਨੂੰ ਸਪੈਸ਼ਲ ਰੂਮ ਐਲੋਕੇਟ ਕੀਤਾ, ਜਿੱਥੇ ਕਿ ਜਾ ਕੇ ਅਸੀਂ ਆਪਣੇ ਖਾਲਿਸਤਾਨ ਦੀ, ਸਿੱਖਾਂ ਦੀ ਆਜ਼ਾਦੀ ਦੀ, ਸਿੱਖਾਂ ਦੇ ਨਾਲ ਇਨਜਸਟਿਸ ਦੀ ਗੱਲ ਕੀਤੀ, ਜਿੱਥੇ ਕਿ ਹੋਰ ਵੀ ਕਈ 15-20 ਕਾਂਗਰਸਮੈਨ ਜਿਹੜੇ ਕਿ ਅਮਰੀਕਨ ਸਿੱਖ US ਕੰਗਰੈਸ਼ਨਲ ਕਾਕਸ ਦੇ ਮੈਂਬਰਸ ਨੇ, ਉਹ ਆ ਕੇ ਉਹਨਾਂ ਨੇ ਸਿੱਖਾਂ ਬਾਰੇ ਗੱਲ ਕੀਤੀ। ਸੋ ਇਸ ਕਰਕੇ ਸਿੱਖਾਂ ਨੇ ਇਸ ਵੇਲੇ ਪੋਲੀਟੀਕਲ ਕਾਂਟੈਕਸ ਬਣਾਏ ਨੇ, not only in the majority party, also in the minority party. ਕੈਥਲੀਨ, ਜਿਹੜੀ ਕਿ ਮਾਈਨੋਰਿਟੀ ਵਿਪ ਡੈਮੋਕ੍ਰੈਟ ਪਾਰਟੀ ਦੀ ਹੈ, ਉਹਨਾਂ ਨੇ ਸਿੱਖਾਂ ਦੇ ਵਿੱਚ ਆ ਕੇ ਉਹਨਾਂ ਨੇ ਸਿੱਖਾਂ ਦੇ ਇਸ਼ੂਜ਼ ਨੂੰ ਕਈ ਵਾਰੀ ਉਠਾਇਆ ਹੈ। ਅਤੇ ਹੁਣ ਵੀ ਅਸੀਂ ਹਰ ਸਾਲ US ਹਾਊਸ ਦੇ ਵਿੱਚ, US ਸੈਨੇਟ ਦੇ ਵਿੱਚ ਸਿੱਖ ਪ੍ਰੇਅਰ ਜਿਹੜੀ ਹੈ ਉਹਦੇ ਨਾਲ ਸ਼ੁਰੂ ਹੁੰਦੀ ਹੈ। ਇਸ ਸਾਲ ਦੀ ਸਿੱਖ ਪ੍ਰੇਅਰ ਜੂਨ 6 ਨੂੰ, ਜਿਹੜੀ ਕਿ ਸਿੱਖਾਂ ਦੇ ਘੱਲੂਘਾਰੇ ਦਿਵਸ ਨਾਲ ਸੰਬੰਧਿਤ ਹੈ, ਸ਼ਹੀਦਾਂ ਨੂੰ ਅਰਦਾਸ ਕਰਨ ਵਾਸਤੇ ਉਹ ਕੀਤੀ ਜਾਏਗੀ। ਅਤੇ ਤੁਹਾਨੂੰ ਸਾਰਿਆਂ ਨੂੰ ਉਸ 'ਤੇ ਆਉਣ ਦੀ ਇਨਵੀਟੇਸ਼ਨ ਹੈ, ਉਹਦੀ ਅਸੀਂ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਰਿਆਂ ਨੂੰ ਦੇਵਾਂਗੇ। ਪਰ ਦ ਬਾਟਮ ਲਾਈਨ ਇਜ਼ ਦਿਸ ਕਿ ਸਾਨੂੰ ਪੋਲੀਟੀਕਲੀ ਅਵੇਕ ਰਹਿਣਾ ਹੈ, ਪੋਲੀਟੀਕਲੀ ਅਵੇਸਲੇ ਨਹੀਂ ਹੋਣਾ। ਜਿਹੜਾ ਸਿੱਖਾਂ ਦਾ ਇਮੇਜ ਹੈ, ਸਿੱਖਾਂ ਦੀ ਆਈਡੈਂਟੀਟੀ ਹੈ, ਉਹਨੂੰ ਅਸੀਂ ਬਰਕਰਾਰ ਰੱਖਣਾ ਹੈ ਅਤੇ ਹੋਰ ਬੁਲੰਦੀਆਂ 'ਤੇ ਲਿਜਾਣਾ ਹੈ। ਇਸ ਵੇਲੇ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਹੈ, ਜਿਹਨੂੰ ਸਰਗਰਮ ਰੱਖਿਆ ਸਿੱਖਸ ਫॉर ਜਸਟਿਸ ਨੇ, ਰੈਫਰੈਂਡਮ 2020, ਜਿਹੜਾ ਕਿ ਹਰ ਮੁਲਕ ਦੇ ਵਿੱਚ ਸਿੱਖਾਂ ਦੀ ਆਜ਼ਾਦੀ ਵਾਸਤੇ ਵੋਟਾਂ ਪੈ ਰਹੀਆਂ ਨੇ। ਹੁਣ ਜਿਹੜੀਆਂ ਨੈਕਸਟ ਵੋਟਸ ਨੇ ਵਾਸ਼ਿੰਗਟਨ DC ਦੇ ਵਿੱਚ ਅਗਸਤ ਦੇ ਵਿੱਚ ਪੈਣੀਆਂ ਨੇ। ਅਤੇ ਮੇਰੀ ਈਸਟ ਕੋਸਟ ਦੇ ਸਾਰੇ ਸਿੱਖਾਂ ਨੂੰ ਗੁਜ਼ਾਰਿਸ਼ ਹੈ
ਕਿ ਉੱਥੇ ਜਾ ਕੇ ਆਪਣੀ ਵੋਟ ਪਾਓ ਤੇ ਸਿੱਖਾਂ ਦੀ ਆਜ਼ਾਦੀ ਬਾਰੇ ਗੱਲ ਕਰੋ, ਤਾਂ ਕਿ ਇੰਡੀਅਨ ਗਵਰਨਮੈਂਟ ਨੂੰ ਇਹ ਮੈਸੇਜ ਮਿਲੇ ਕਿ ਬਾਹਰ ਦਾ ਸਿੱਖ 5 ਮਿਲੀਅਨ ਸਿੱਖ ਇਜ਼ ਨਾਟ ਸਲੀਪਿੰਗ, ਦੇ ਆਰ ਅਵੇਕ ਐਂਡ ਵੀ ਵਿਲ ਗੈਟ ਆਵਰ ਇੰਡੀਪੈਂਡੈਂਸ। ਮੈਂ ਇਹਨਾਂ ਗੱਲਾਂ ਨਾਲ ਆਪਣੇ ਇੰਨੀਆਂ ਗੱਲਾਂ ਆਪ ਤੋਂ ਮਾਫੀ ਮੰਗਦਾ। ਜੇ ਕੋਈ ਵਾਧੀ ਘਾਟੀ ਗੱਲ ਕੀਤੀ ਹੈ ਉਹਦੇ ਵਾਸਤੇ ਵੀ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਸਰਦਾਰ ਹਰਜਿੰਦਰ ਸਿੰਘ ਜੀ ਈਸਟ ਕੋਸਟ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਦਾਸ ਬੇਨਤੀ ਕਰੇ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ, ਉਹ ਵੀ ਸਟੇਜ ਉੱਤੇ ਹਾਜ਼ਰ ਨੇ, ਉਹ ਆਪਣੇ ਵਿਚਾਰ ਸਾਧ ਸੰਗਤ ਨਾਲ ਸਾਂਝੇ ਕਰਨ। ਭਾਈ ਹਿੰਮਤ ਸਿੰਘ। ਖਾਲਸਾ ਜੀ 37ਵੀਂ ਸਿੱਖ ਡੇ ਪਰੇਡ ਦੇ ਵਿੱਚ ਜੁੜੇ। ਆਓ ਇੱਕ ਜਕਾਰਾ ਛੱਡੀਏ ਅੱਜ ਦੀ ਇਸ ਸਫਲਤਾਪੂਰਵਕ ਪਰੇਡ ਦੇ ਲਈ। ਆਪ ਜੀ ਨੇ ਸਾਰਿਆਂ ਨੇ ਹਾਜ਼ਰੀ ਲਵਾਣੀ। ਪਿੱਛੇ ਜਿਨ੍ਹਾਂ ਨੇ ਭਾਈ ਲੰਗਰ ਛਕ ਲਿਆ ਅੱਗੇ ਆ ਜਿਓ। ਨਿਊਯਾਰਕ ਸਿਟੀ ਦੇ ਮੇਅਰ ਆ ਰਹੇ ਆ ਤੇ ਸੰਗਤ ਦੀ ਆਮਦ ਜ਼ਿਆਦਾ ਚਾਹੀਦੀ ਸਟੇਜ ਦੇ ਲਾਗੇ। ਬੋਲੇ ਸੋਨਿਹਾ। ਅੱਜ ਸਾਧ ਸੰਗਤ ਜੀ ਜੋ ਹਰ ਸਾਲ ਪਰੇਡ ਕੱਢੀ ਜਾਂਦੀ ਆ, ਆਪ ਜੀ ਨੇ ਬੜੇ ਉਤਸ਼ਾਹ ਦੇ ਵਿੱਚ ਹਰ ਸਾਲ ਜਿਵੇਂ ਭਾਗ ਲੈਂਦੇ ਹੋ ਪਰੇਡ ਦੇ ਵਿੱਚ, ਇਸ ਸਾਲ ਵੀ ਲਿੱਤਾ। ਕੁਝ ਮੈਸੇਜ ਜਿਹੜੇ ਆ ਆਪ ਜੀ ਨੂੰ ਜਿਵੇਂ ਅਲੱਗ-ਅਲੱਗ ਬੁਲਾਰਿਆਂ ਨੇ ਖਾਲਿਸਤਾਨ ਦਾ ਮੈਸੇਜ ਦਿੱਤਾ ਆ, ਆਪ ਜੀ ਸਾਰੇ ਜਾਣਦੇ ਹੋ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ, ਖਾਸ ਕਰਕੇ ਸਿੱਖ ਨੌਜਵਾਨੀ ਦੀ। 1984 ਤੋਂ ਬਾਅਦ ਜਦੋਂ ਪਰੇਡ ਦਾ ਵੀ ਇਹ ਆਗਾਜ਼ ਹੋਇਆ, ਜਦੋਂ ਸ਼ੁਰੂਆਤ ਹੋਈ, ਉਦੋਂ ਤੋਂ ਹੀ ਸਿੱਖ ਜਥੇਬੰਦੀਆਂ, ਉਸ ਵੇਲੇ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਲਗਾਤਾਰ ਹਰ ਸਾਲ ਵੱਡੇ ਜੋਸ਼ ਦੇ ਨਾਲ ਇਸ ਪਰੇਡ ਨੂੰ ਕੱਢਦੇ ਆ। ਸੋ ਬਹੁਤ ਸਾਰੇ ਸਾਡੇ ਭੈਣ ਭਰਾ ਦਾੜੇ ਚਿੱਟੇ ਹੋ ਗਏ। ਸੋ ਅੱਗੇ ਜਿਹੜੀ ਨੌਜਵਾਨੀ ਆ ਉਹਨੂੰ ਉੱਠਣਾ ਪਊਗਾ। ਜਿਵੇਂ ਸਾਡੇ ਨਿਊਯਾਰਕ ਸਿਟੀ ਦੇ ਵਿੱਚ ਕੁਝ ਪੋਲੀਟੀਕਲ ਉਸ ਪਾਸੇ ਨੂੰ ਵੀ ਵੱਧ ਰਹੇ ਆ, ਜਪਨੀਤ ਸਿੰਘ ਹੋਣੀ ਖੜੇ ਆ, ਹੋਰ ਵੀ ਸਿੱਖ ਨੌਜਵਾਨ ਜਿਹੜੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਮਰੀਕਨ ਪੋਲਿਟਿਕਸ ਦੇ ਵਿੱਚ ਹਿੱਸਾ ਲੈ ਰਹੇ ਆ, ਸਾਨੂੰ ਉਹਨਾਂ ਦੀ ਵੀ ਮਦਦ ਕਰਨੀ ਪਏਗੀ। ਹੁਣ ਤੁਸੀਂ ਇਸ ਵਾਰੀ ਜਿਹੜੀਆਂ ਅਮਰੀਕਾ ਦੀਆਂ ਇਲੈਕਸ਼ਨਾਂ, ਜਿਹੜੇ ਡੋਨਲਡ ਟਰੰਪ ਸਾਡੇ ਪ੍ਰੈਜ਼ੀਡੈਂਟ ਬਣੇ ਆ, ਤੇ ਨੈਸ਼ਨਲ ਸਿਕਿਉਰਿਟੀ ਦੀ ਇੰਚਾਰਜ ਜਿਹੜੀ ਤੁਲਸੀ ਗੈਬਰਡ, FBI ਦਾ ਡਾਇਰੈਕਟਰ, ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਦੇ ਘਰੋਂ ਵਾਈਫ ਉਹਨਾਂ ਦੇ, ਆਪਾਂ ਜਾਣਦੇ ਆ ਕੌਣ ਆ। ਤੇ ਸਾਨੂੰ ਕੌਮ ਨੂੰ ਇਸੇ ਤਰੀਕੇ ਦੇ ਨਾਲ ਸੋਚਣਾ ਪਏਗਾ। ਅਸੀਂ ਹੁਣ 100 ਸਾਲ ਤੋਂ ਵੱਧ ਹੋ ਗਏ ਆ ਇਸ ਕੰਟਰੀ ਦੇ ਵਿੱਚ ਰਹਿੰਦਿਆਂ ਹੋਇਆਂ। ਇੱਕ ਸਾਡਾ ਕਾਂਗਰਸਮੈਨ ਸੀ ਦਲੀਪ ਸਿੰਘ ਸੌਂਦ, ਉਹ ਵੀ ਕਿਸੇ ਵੇਲੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੈਕਟਰੀ ਸੀ, ਉਹ ਕਾਂਗਰਸਮੈਨ ਬਣੇ ਅਮਰੀਕਾ ਦੇ ਵਿੱਚ। ਉਸ ਤੋਂ ਬਾਅਦ ਹੁਣ ਆਪਾਂ ਉਪਰਾਲੇ ਕਰੀਏ ਇਸ ਕੰਟਰੀ ਦੇ ਵਿੱਚ ਬੀਂਗੇ ਹੁਣ ਸਿਟੀਜ਼ਨ ਹੋਣ ਦੇ ਨਾਤੇ ਅਸੀਂ ਉਸ ਪਾਸੇ ਨੂੰ ਵੀ ਕਦਮ ਵਧਾਈਏ ਭਾਈ। ਆਪਣੀਆਂ ਜਿੱਥੇ ਵੀ ਸਟੇਟਾਂ ਦੇ ਵਿੱਚ ਅਸੀਂ ਰਹਿੰਦੇ ਆ, ਤੁਹਾਡੇ ਵਿੱਚ ਕੋਈ ਸੰਗਤ ਦੇ ਵਿੱਚ ਕਾਬਲੀਅਤ ਰੱਖਣ ਵਾਲੇ ਬੱਚੇ, ਉਹਨਾਂ ਦੀ ਸਪੋਰਟ ਕਰੀਏ ਭਾਈ, ਉਸ ਪਾਸੇ ਨੂੰ ਵੀ ਆਪਾਂ ਵਧੀਏ। ਔਰ ਨਾਲ ਇੱਕ ਬੇਨਤੀ ਆ, 29 ਅਪ੍ਰੈਲ 1986 ਦਾ ਐਲਾਨਨਾਮਾ ਆਪ ਜੀ ਸਾਰੇ ਜਾਣਦੇ ਹੋ, ਉਹ ਦਿਨ ਵੀ ਆ ਰਿਹਾ ਆ। ਤੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਲਾ ਜੀ ਦਾ ਮੈਸੇਜ ਜਿਹੜਾ ਆ ਉਹ ਲਾਇਆ ਕੁੱਲ ਦੁਨੀਆ ਦੇ ਵਿੱਚ ਕਿ ਆਪ ਜੀ ਨੇ ਆਪਣੇ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਤਿਆਰ ਬਰ ਤਿਆਰ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਦੇ ਵਿੱਚ ਜਿੱਥੇ ਸਤਿਗੁਰਾਂ ਦੇ ਪਾਸ ਅਰਦਾਸ ਕਰਨੀ ਆ ਕੌਮੀ ਘਰ ਖਾਲਿਸਤਾਨ ਵਾਸਤੇ,
ਉੱਥੇ ਜਿਹੜੇ 5 ਸਿੰਘ ਸਹਿਬਾਨ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣਗੇ। ਕੁਝ ਗੁਰਦੁਆਰੇ ਸਹਿਬਾਨ ਹੈਗੇ ਹਨ ਜਿੱਥੇ ਹਰ ਸਾਲ ਇਹ ਉਪਰਾਲਾ ਹੁੰਦਾ ਭਾਈ, ਪਰ ਅਸੀਂ ਵੱਧ ਤੋਂ ਵੱਧ ਤਾਂ ਕਿ ਸੰਗਤ ਦੇ ਵਿੱਚ ਮੈਸੇਜ ਆਵੇ, ਇਸ ਮੈਸੇਜ ਨੂੰ ਲੈ ਕੇ ਜਾਇਓ। ਇੱਕ ਬੇਨਤੀ ਮੈਂ ਉਸ ਤਰੀਕੇ ਦੇ ਨਾਲ ਨਹੀਂ, ਕਿਉਂਕਿ ਪਹਿਲਾਂ ਗੱਲ ਕੁਝ ਹੋਰ ਤਰੀਕੇ ਦੇ ਨਾਲ ਸਮਝ ਲਈ ਗਈ, ਕੁਝ ਬੋਲੇ ਭਰਾ ਸਾਡੇ। ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਅੱਜ ਕੱਲ੍ਹ ਇੰਡੀਆਨਾ ਦੇ ਵਿੱਚ ਖਾਸ ਕਰਕੇ ਹੋਇਆ, ਕੁਝ ਡੇਰੇ ਜਿਹੜੇ ਬਣ ਰਹੇ ਆ, ਜਿਹੜੇ ਕੁਝ ਗੁਰਦੁਆਰੇ ਪੁਰਾਤਨ ਗੁਰਦੁਆਰੇ ਆ ਨਾ ਸਾਡੇ ਅਮਰੀਕਾ ਦੇ ਵਿੱਚ, ਉਹ ਸਿੱਖ ਸੰਗਤਾਂ ਨੇ ਬੜੀਆਂ ਹੱਡ ਭੰਨਣੀਆਂ ਮਿਹਨਤਾਂ ਮਸ਼ੱਕਤਾਂ ਕੀਤੀਆਂ, ਬੜਾ ਸਮਾਂ ਲੱਗਿਆ ਗੁਰਦੁਆਰੇ ਖੜੇ ਕਰਨ ਵਿੱਚ, ਤੇ ਅੱਜ ਵੀ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕ ਜਾਣਦੇ ਆ ਕਿੱਡੇ ਵੱਡੇ ਖਰਚੇ ਹਨ ਗੁਰਦੁਆਰਿਆਂ ਨੂੰ ਉਸਾਰਨ ਦੇ, ਉਹਨਾਂ ਦੇ ਪ੍ਰਬੰਧਾਂ ਲਈ। ਪਰ ਕੁਝ ਡੇਰੇ ਜਿਹੜੇ ਓਵਰਨਾਈਟ ਜਿਹੜੇ ਆ ਉਹ ਬਣ ਜਾਂਦੇ ਆ, ਉਹ ਸਿੱਖਾਂ ਦੇ ਖਿਲਾਫ ਭੁਗਤਦੇ ਆ। ਉਸ ਗੱਲ ਤੇ ਤਵੱਜੋ ਲੈ ਕੇ ਜਾਇਓ ਭਾਈ। ਉਹਨਾਂ ਡੇਰਿਆਂ ਦੇ ਵਿੱਚ ਭਾਰਤੀ ਜਿਹੜੇ ਹਕੂਮਤ ਦੇ ਕੁਝ ਆਣ ਕੇ ਏਜੰਟ ਫਿਰ ਉਹ ਕਮਿਊਨਿਟੀ ਨੂੰ ਡਿਵਾਈਡ ਕਰਕੇ ਚਲੇ ਜਾਂਦੇ ਆ, ਤੇ ਉਹਨਾਂ ਨੂੰ ਫੰਡ ਕਿੱਥੋਂ ਮਿਲਦਾ? ਓਵਰਨਾਈਟ ਗੁਰਦੁਆਰੇ ਕਿੱਥੋਂ ਖੜੇ ਹੋ ਜਾਂਦੇ ਡੇਰੇ ਉਹ, ਜਿਹੜੇ ਕਿ ਸਿੱਖਾਂ ਦੇ ਖਿਲਾਫ ਭੁਗਤਦੇ ਆ। ਇਸ ਗੱਲ ਦੇ ਉੱਤੇ ਭਾਈ ਸਿੱਖ ਸੰਗਤਾਂ ਉਹਨਾਂ ਗੁਰਦੁਆਰਿਆਂ ਬਾਰੇ ਧਿਆਨ ਰੱਖੋ ਜਿਹੜੇ ਸੰਗਤਾਂ ਦੀ ਹੱਡ ਭੰਨਣੀ ਮਿਹਨਤ ਦੇ ਨਾਲ ਉਤਰੇ ਆ, ਜਿੱਥੇ ਕੌਮ ਦੀ ਗੱਲ ਹੁੰਦੀ ਆ, ਜਿੱਥੇ ਪੰਥ ਦੀ ਗੱਲ ਹੁੰਦੀ ਆ। ਸੋ ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਸੋ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਨਿਊਯਾਰਕ ਕਿੰਗ ਫਲੈਸ਼ਿੰਗ ਵੱਲੋਂ ਸਾਡੇ ਪ੍ਰਧਾਨ ਸਾਹਿਬ ਪ੍ਰਬੰਧਕ ਸਾਡੇ ਚਲੇ ਗਏ ਆ, ਲੰਗਰਾਂ ਦੇ ਵਿੱਚ ਬਿਜੀ ਆ। ਅਸੀਂ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਆ। ਬਹੁਤ ਸੁਚੱਜਾ ਪ੍ਰਬੰਧ ਆ। ਖਾਲਿਸਤਾਨ ਦੀ ਵੀ ਗੱਲ ਹੋਈ ਆ, ਪੰਥ ਦੀ ਵੀ ਗੱਲ ਹੋਈ ਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਸਰਪ੍ਰਸਤੀ ਦੇ ਵਿੱਚ ਇਹ ਪਰੇਡ ਕੱਢੀ ਗਈ ਆ। ਪ੍ਰਬੰਧਕ ਧੰਨਤਾ ਦੇ ਯੋਗ ਆ ਜੀ। ਸਾਰਿਆਂ ਦਾ ਧੰਨਵਾਦ। ਇੱਕ ਜਕਾਰਾ ਫੇਰ ਮੈਂ ਛੱਡਣਾ, ਆਪ ਜੀ ਨੇ ਸਾਰਿਆਂ ਨੇ ਤਕੜੇ ਹੋ ਕੇ ਜਵਾਬ ਦੇਣਾ ਜੀ। ਬੋਲੇ ਸੋਨਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਹਿੰਮਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਅਸੀਂ ਇਹਨਾਂ ਦੇ ਰਿਣੀ ਹਾਂ। ਮੇਅਰ ਆਫਿਸ ਤੋਂ 2 ਬੀਬੀਆਂ ਆਈਆਂ ਨੇ, ਸੁਖਰਾਣੀ ਸਾਹਿਬ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਸਟੇਜ ਉੱਤੇ ਆਉਣ ਤੇ ਆਪਣੇ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Good afternoon, everyone. My name is Sokrani Danpat, and I'm here today to represent Mayor Eric Adam. Unfortunately, he could not be here this afternoon, so it's a pleasure for me to be here. Thank you to Gurdev Singh for inviting us. It is a privilege here today with the Sikh brothers and sisters to celebrate Sikh Parade Day. In advance, happy Vaisakhi, and I just want to mention for the first time in a couple of days we're going to have Vaisakhi at Gracie Mansion, and I know a lot of you guys are excited and we are excited to host that also. I want to say thank you for having me this afternoon, and God bless. Thank you so much. Thank you. I get it, man. आओ गुरु की प्यारी साध संगत जी, रल मिल के दसे पिता गुरु गोबिंद सिंह जी महाराज की दी हुई फतेह की सांझ पाइए। वाहिगुरु जी का खालसा, वाहिगुरु जी की फतेह। आज बहुत माण वाला गल है कि अपनी सारी सिख कम्यूनिटी इकट्ठी हुई है तो खालसा साजना दिवस मना रही है। मैनू हजे भी याद जी, छोटे होंदे आपां परेड अटेंड करते ही, तो हुण इन्ने साल बाद भी आपां करते पे, तो इदां ही वध चढ़ के सपोर्ट करिए। माय नेम जपनीत सिंह, मैं ही सिटी काउंसिल वास्ते खड़े हाँ। एक्चुअली पहला सिख जे जितना मौका मिलिया, पहले सिख होवांगे। कोई भी इलैक्टेड पोजीशन इत्थे न्यूयॉर्क स्टेट के विच रिप्रजेंट करने का मौका मिलूगा। तो हुण ही 1 महीना पहला सिख जेनोसाइड का मुद्दा जिहड़ा किन्ने सालों तो आप एडवोकेट करते
Behi 1946 genocide just passed the state senate, first time ever. ਤੇ ਇਹ ਆਪਣੇ ਜਿਹੜੇ ਬਜ਼ੁਰਗਾਂ ਨੇ ਜਿਹੜੀ ਇੱਟ ਵਾਈ ਸੀ ਕਿੰਨੇ ਸਾਲ ਪਹਿਲਾਂ, ਉਹਦੇ ਥਰੂ ਹੀ ਆਪਾਂ ਬਿਲਡਿੰਗ ਬਣਾ ਰਹੇ ਹਾਂ। ਸੋ ਤੁਹਾਡੀ ਵੱਧ ਚੜ੍ਹ ਕੇ ਸਪੋਰਟ ਦੀ ਲੋੜ ਹੈ। ਤੇ ਉਸ ਤੋਂ ਪਹਿਲਾਂ ਰਨ ਕਰਨ ਤੋਂ ਪਹਿਲਾਂ I had the honor of working for the public advocate Jumaane Williams, who's the second highest ranking elected official, and he's actually here with us. So we have to give acknowledgement of that because he has a very busy schedule and he wants to make sure he comes and pays respect to the Sikh community. So I would like for my brother to come up and give some remarks. Thank you so much. Peace and blessings, love and light to everyone here. And as Japmeet has taught me, Wahe Guru Ji Ke Kalfa and Wahe Guru Ji Ke Fateh. So good to be here. As mentioned, my name is Jumaane Williams, public advocate of the city of New York. I know we are all in some tough times. People are very concerned. So if everybody on the stage can just breathe with me for a second, I just like to breathe. So breathe. One more time, breathe. We're still all here. We're still here together. We're going to get through some tough times. And I like to be a part of the leadership of the city that is pushing back on some of the things that we are seeing. We know from the White House and City Hall that folks are concerned about what's happening. We know that people are very concerned about what's going to happen to their families here. And as public advocate, I'm one who always makes sure I speak up for everyone. I speak up for people who are trying to get the best of their lives. My family is an immigrant community, is an immigrant family, so I understand the immigrant experience. We also know that hate makes no sense, and sometimes we know this community deals with hate for people who think there's someone else, which makes no sense at all. And so I always speak up for every community, including the Sikh community, who are dealing with discrimination and dealing with hate from communities, to make sure that's lifted up and make sure you can live the best lives as you can, just like every immigrant community that came here. So I wanted to congratulate everyone who put today together, and also for the community as they're building. It's amazing to see the community building in political power, building in civic power. We have Japmeet who's here and others who are running to make sure that folks like me don't ignore this community, understand how much you've brought to New York State, and this country. It is the immigrant experience, what this country is made of. So thank you so much and have a wonderful day. I appreciate you. Thank you. ਇਹ ਸਨ ਸੋ ਦਾਸ ਬੇਨਤੀ ਕਰੇ ਕਿ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਸਾਡੀ ਪ੍ਰਬੰਧਕ ਕਮੇਟੀ ਉਸ ਸਟੇਜ ਉੱਤੇ ਹਾਜ਼ਰ ਹੈ। ਅਸੀਂ ਉਹਨਾਂ ਨੂੰ ਸਨਮਾਨਿਤ ਕਰਾਂਗੇ। ਸੋ ਆਈ ਸੰਗਤ ਦਾ ਦਾਸ ਫਿਰ ਦੁਬਾਰਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਆਈ ਸੰਗਤ ਨੂੰ ਅਸੀਂ ਧੰਨਵਾਦ ਕੀਤਾ। ਸੋ ਮੈਂ ਬੇਨਤੀ ਕਰਾਂ ਬਾਬਾ ਮੱਖਣ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਵੱਲੋਂ, ਸਿੱਖ ਕਲਚਰ ਸੁਸਾਇਟੀ ਵੱਲੋਂ ਭਾਈ ਬਲਵਿੰਦਰ ਸਿੰਘ ਜੀ, ਜੋ ਕਿ ਸਿੱਖ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਦੇ ਜਨਰਲ ਸਕੱਤਰ ਨੇ, ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਭਾਈ ਬਲਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਗਾੜੇ ਲਾਓ ਸੰਗਤ ਜੀ। ਦੇਖ 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 ਦੇਖ। ਮੈਂ ਆਈ ਸਾਰੀ ਸੰਗਤ ਦਾ ਜਿਹੜੀ ਕਿ ਤਰਾਈ ਸਟੇਟ ਤੋਂ ਚੱਲ ਕੇ ਤੇ ਨਿਊਯਾਰਕ ਤੋਂ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ। ਸਭ ਤੋਂ ਪਹਿਲਾਂ ਮੈਂ ਸਿੱਖ ਸਾਜਨਾ ਦਿਵਸ ਤੇ ਮੈਂ ਆਪਣੀ ਇਹ ਸਿੱਖ ਡੇ ਪਰੇਡ ਜਿਹੜੀ ਸਾਡੀ ਸਿੱਖਾਂ ਦੀ ਆਇਡੈਂਟੀ ਹੈ ਕਿ ਸੈਪਰੇਟ ਆਇਡੈਂਟੀ ਸਾਡੀ ਇਹ ਸ਼ੋਅ ਕਰਦੀ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਇਸ ਦੀ ਵਧਾਈ ਦਿੰਦਾ ਹੈ। ਮੈਂ 1-2 ਮਿੰਟ ਜ਼ਰੂਰ ਲਵਾਂਗਾ। ਸੰਗਤ ਜੀ, ਅਸੀਂ ਆਪਣੇ ਇਵੈਂਟਸ ਜਿੰਨੇ ਜ਼ਿਆਦਾ ਕਰਾਂਗੇ, ਅਸੀਂ ਉਨੇ ਹੀ ਜ਼ਿਆਦਾ ਆਪਣੇ ਕਿਸੇ ਵੀ ਸਾਡੇ ਜਿਹੜੇ ਏਮ ਹੈ ਉਹਨਾਂ ਨੂੰ ਪੂਰਨ ਕਰਨ ਵਿੱਚ ਅਸੀਂ ਇੱਥੇ ਦੀ ਪੋਲਿਟਿਕਸ ਵਿੱਚ ਇਨਵੋਲਵ ਹੋਵਾਂਗੇ। ਸਾਡਾ ਇੱਕ ਲੜਕਾ ਜਪਜੀਤ ਸਿੰਘ ਹੁਣੇ ਸਟੇਜ 'ਤੇ ਸੀ, ਬਹੁਤ ਅੱਛੀ ਪੋਲਿਟਿਕਸ ਵਿੱਚ ਰਨ ਕਰ ਰਿਹਾ ਇੱਥੇ ਨਿਊਯਾਰਕ ਸਿਟੀ ਤੋਂ। ਤੇ ਮੈਂ ਸਾਰੇ ਹੋਰ ਵੀ ਬੱਚੇ ਜਿਹੜੇ ਹੈਗੇ ਨੇ, ਜਿਹੜੇ ਇੱਥੇ ਦੇ ਐਜੂਕੇਸ਼ਨ ਜਿਨ੍ਹਾਂ ਨੇ ਲਈ ਹੈ, ਮੈਂ ਉਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਕਹਿਣਾ ਹੈ ਕਿ ਜਿੱਥੇ ਜਿਹੜੀਆਂ ਸਾਡੀਆਂ ਪ੍ਰੋਬਲਮਾਂ ਅਗਰ ਕਿਸੇ ਨੇ ਸੁਣਨੀਆਂ ਹੈ ਤੇ ਉਹ ਸਾਡੇ ਬੱਚੇ ਟਰਾਂਸਲੇਟ ਕਰਨਗੇ ਉਹਨਾਂ ਨੂੰ ਅਮਰੀਕਨ ਪੋਲਿਟਿਕਸ ਵਿੱਚ ਆਉਣਾ ਪਏਗਾ, ਔਰ ਉਹ ਅਮਰੀਕਨ ਪੋਲਿਟਿਕਸ 'ਚ ਆ ਕੇ ਤਦ ਹੀ ਆਪਣੀ ਜਿਹੜੀ ਕਮਿਊਨਿਟੀ ਦਾ ਉਹ ਭਲਾ ਕਰ ਸਕਦੇ ਹੈ। ਮੈਂ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦਾ ਜਨਰਲ ਸੈਕਟਰੀ ਤੇ ਸਿੱਖ ਕਲਚਰ ਸੁਸਾਇਟੀ ਦਾ ਵੀ ਮੈਂ ਮੈਨੇਜਮੈਂਟ 'ਚ ਹੈ। ਮੈਂ ਸਾਰੇ ਤੁਹਾਡੇ ਦੁਆਰਾ ਸਾਰਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਦੇ ਜਨਰਲ ਸਕੱਤਰ ਭਾਈ ਬਲਵਿੰਦਰ ਸਿੰਘ ਜੀ ਗੁਰਦਾਸਪੁਰ, ਅਸੀਂ ਬੇਨਤੀ ਕਰਨੇ ਆ ਤੇਜੀ ਬੈਂਸ ਜੋ ਉਹਨਾਂ ਦੇ ਆਫਿਸ ਤੋਂ ਆਏ ਨੇ ਉਹ ਆਪਣੇ ਵਿਚਾਰ ਸਾਂਝੇ ਕਰਨਗੇ। ਬੀਬੀ ਆਈ ਹੈ ਤੇਜੀ ਬੈਂਸ। इन गरीब सिखन को देहो पातशाही याद करे हमरी गुराई। खालसा मेरो रूप है खास, खालसा मैं हूँ करो निवास। प्यारी साध संगत जी, वाहिगुरु जी का खालसा, वाहिगुरु जी की फतेह। I am here today from the office of Congressman Tom Suozzi, and he wanted me to give you two messages today. One of them is that he really wishes he could be here. He was planning on coming, but then the Pope passed away. So he's at the Pope's funeral right now, but he sends his best wishes for Vaisakhi. I don't know if you saw on the news, but last week, Congressman Suozzi did something that made history. He became the first United States congressman to visit Pakistan on a delegation and visit Kartarpur Sahib. And he said that it is the pyar of Baba Nanak Ji, of Guru Nanak Ji, that performed this miracle. He was shocked to see that two nations that always fight, India and Pakistan, but here people could visit each other without a visa. He said this is a miracle in modern day, and it is the love of Baba Nanak Ji, the respect for Baba Nanak Ji that made this miracle. So Congressman Suozzi wanted me to share about this trip. Prior to that, for the first time in American history, Congressman Suozzi honored a Sikh woman in the official congressional record, Mata Gujri Ji, on the 400th anniversary. So in that spirit, Congressman Suozzi wants to send his blessings and his most heartfelt greetings to the entire Sikh community on Vaisakhi. And lastly, I want to honor the committee and all the elders, because you all made the path. That is why we, the youth, are standing here today. So I want to honor everyone and tell the youth that are here today, never forget why we're here. When Baba Banda Singh Bahadur Ji went and took Raj, he had a secret mantra, and I'm going to tell you that mantra. And as long as the youth keep this mantra in their hearts, they can do anything. Then Raj is easy, and that mantra is Sarhand di Diwar Chete Karo. So that's the only and most important thing I want to tell my youth. Study hard, get involved in politics, reach places where you can make this world better and share Guru Nanak Dev Ji's philosophy, and never forget Anandpur Sahib, never forget the wall of Sarhand. And with that, I would like to present these two citations. One is for the Sikh Cultural Society, President Satkar Yog Sardar Ji Jatinder Singh Boparai, and one is for the committee of the Sikh Cultural Society. Thank you very much.